जिन्ने भी वीर इत्थे पहुंचे हैं सारिਆਂ ਦਾ जी आਇਆਂ ਨੂੰ। ਹੁਣ मैं बेनती करांगा सरदार मनजीत सिंह जी करतारपुर वाले वो आके इस प्रोग्राम बारे आप सारिਆਂ ਨੂੰ जानकारी देणगे। जिन्हां जिन्हां वीरां दा मैं नाम ना लै सकां तो उन्हां वीरां को पहले ही माफ़ी मंग लवां। ते इस तो बाद साडे विच सरदार अमनजोत सिंह जी ढल अरदास NGO तो पहुंचे हैं, वो भी अपने विचार रखणगे जी। मनजीत सिंह जी करतारपुर जी। आवाज़े कौम जथेबंदी के उपराले ਅਤੇ बाकी समूह ਜਿਹੜੀਆਂ धार्मिक ऑर्गेनाइजेशनस ਜਾਂ ਜਿਹੜੀਆਂ दलित जथेबंदियां ਦੇ लीडर साहबान, मुस्लिम भाईचारे तो आए हुए सारे लीडर साहबान ਅਤੇ क्रिश्चियन भाईचारे तो भी ਜਿਹੜੇ लीडर साहबान आए, ਉਹਨਾਂ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਇੱਥੇ ਆਉਣ ਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਮਾਂ ਕੱਢਿਆ ਤੇ ਇੱਥੇ ਇਕੱਤਰ ਹੋਏ ਆਪਾਂ। ਸਭ ਤੋਂ ਪਹਿਲਾਂ ਤਾਂ ਆਈ ਹੋਈ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਗੁਰੂ ਦੀ ਬਖਸ਼ੀ ਹੋਈ ਫਤਿਹ ਦਾ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਦੋਂ ਇਸ ਪ੍ਰੋਗਰਾਮ ਦੇ ਵਿੱਚ ਇਕੱਤਰ ਹੋਣ ਦੇ ਲਈ ਸਾਰਿਆਂ ਨੂੰ ਇਨਵਾਈਟ ਕਰ ਰਹੇ ਸੀ ਤੇ ਅਸੀਂ ਇੱਕ ਚੀਜ਼ ਨੂੰ ਨੋਟ ਕੀਤਾ ਕਿ ਜ਼ਿਆਦਾਤਰ ਲੋਕ ਇਸ ਮਸਲੇ ਬਾਰੇ ਜਾਣਦੇ ਹੋਏ ਵੀ ਚੁੱਪ ਸੀ। ਬਹੁਤ ਲੋਕ ਬੋਲ ਨਹੀਂ ਰਹੇ। ਕੋਈ ਜਿਹੜਾ ਸਾਡਾ ਦੁਸ਼ਮਣ ਆ ਉਹ ਬਹੁਤ ਡਾਢਾ ਬੜੀ ਪਲੈਨਿੰਗ ਦੇ ਨਾਲ, ਬੜੇ ਤਰੀਕੇ ਦੇ ਨਾਲ, ਬੜੀਆਂ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਤਹਿਤ ਉਹ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ। ਜੇਕਰ ਇਹਨਾਂ ਘਟਨਾਵਾਂ ਦੇ ਉੱਤੇ ਜਦੋਂ ਕੋਈ ਲੋਕ, ਕਮਿਊਨਿਟੀ ਜਾਂ ਕੌਮਾਂ ਜਿਹੜੀਆਂ ਜਦੋਂ ਰਿਐਕਟ ਨਹੀਂ ਕਰਦੀਆਂ ਤੇ ਉਹਦਾ ਸਿੱਧਾ ਸਿੱਧਾ ਮਤਲਬ ਇਹ ਹੁੰਦਾ ਕਿ ਇਹ ਤੋਂ ਵੱਡੀਆਂ ਘਟਨਾਵਾਂ ਨੂੰ ਅੱਗੇ ਹੋਣ ਦੇ ਲਈ ਰਾਹ ਖੋਲ੍ਹਣੇ, ਜਗ੍ਹਾ ਦੇਣੀ, ਸਪੇਸ ਦੇਣੀ। ਇਹ ਜਿਹੜੀ ਘਟਨਾ ਆ ਕਾਫੀ ਹੱਦ ਤੱਕ ਲੋਕ ਜਿਹੜੇ ਆ, ਕਿਉਂਕਿ ਇਹ ਸੋਸ਼ਲ ਮੀਡੀਆ ਦਾ ਯੁੱਗ ਆ ਤੇ ਲੋਕਾਂ ਤੱਕ ਇਹਦੇ ਬਾਰੇ 'ਚ ਬਹੁਤੀ ਜਾਣਕਾਰੀ ਜਿਹੜੀ ਹੈਗੀ ਆ ਮੋਟੀ ਮੋਟੀ ਪਹੁੰਚ ਚੁੱਕੀ ਆ ਵੀ ਇਹ ਉੱਥੇ ਕਿੱਦਾਂ ਸਰਕਾਰੀ ਸ਼ਹਿ ਦੇ ਉੱਤੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਕਿਵੇਂ ਸ਼ਰੇਆਮ ਜਿਹੜਾ ਹੈਗਾ ਆ ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ, ਸੜਕਾਂ ਤੇ ਉਹਨਾਂ ਨੂੰ ਨਿਰਵਸਤਰ ਕਰਕੇ ਉਸ ਤੋਂ ਬਾਅਦ ਗੈਂਗ ਰੇਪ ਕਰਕੇ ਤੇ ਕਤਲ ਕੀਤਾ ਗਿਆ ਉਹਨਾਂ ਔਰਤਾਂ ਨੂੰ। ਤੇ ਸਾਡੇ ਤੇ ਇਹ ਗੱਲ ਜ਼ਹਿਨੀਅਤ ਦੇ ਵਿੱਚ ਵਸੀ ਆ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੇ ਸ਼ਿਕਾਏ। ਜੇ ਜੀਂਦੇ ਜੀ ਪਤ ਹੀ ਉੱਜੜ ਗਈ ਤੇ ਸਾਡਾ ਖਾਧਾ ਪੀਤਾ ਵੀ ਹਰਾਮ ਹੈ। ਸੋ ਜਿਹੜਾ ਇਹ ਵਿਸ਼ਾ ਆ, ਇਹਦੀ ਗੰਭੀਰਤਾ, ਇਹਦੀ ਗਹਿਰਾਈ, ਇਹਦੇ ਅਰਥ, ਇਹ ਘਟਨਾਵਾਂ ਕਿਉਂ ਹੁੰਦੀਆਂ, ਕਿਵੇਂ ਹੁੰਦੀਆਂ ਤੇ ਇਹਨਾਂ ਦੇ ਹੱਲ ਕੀ ਆ, ਉਹਦੇ ਲਈ ਅੱਜ ਆਪਾਂ ਸਾਰੇ ਇੱਥੇ ਜਿਹੜੇ ਹੈਗੇ ਇਕੱਤਰ ਹੋਏ ਆ। ਸਾਡੇ ਵਿੱਚ ਜਿਹੜੇ ਬੁਲਾਰੇ ਪਹੁੰਚੇ ਆ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਇੱਥੇ ਇਨਵਾਈਟ ਕੀਤਾ ਗਿਆ, ਉਹ ਖਾਸ ਕਰਕੇ ਇਸ ਸਾਰੀ ਘਟਨਾ ਦੀ ਗੰਭੀਰਤਾ ਤੇ ਡੂੰਘਾਈ ਵੱਲ ਸਾਨੂੰ ਲਿਜਾਣ ਦੀ ਕੋਸ਼ਿਸ਼ ਕਰਨਗੇ। ਮੇਰੀ ਆਏ ਹੋਏ ਤਮਾਮ ਜਿਹੜੇ ਇੱਥੇ ਸੰਗਤੀ ਰੂਪ ਦੇ ਵਿੱਚ ਵੀਰ ਭੈਣ ਆਏ, ਭਰਾ ਆਏ, ਉਹਨਾਂ ਨੂੰ ਇਹੀ ਬੇਨਤੀ ਆ ਕਿ ਅਸੀਂ ਜਿੰਨੀ ਦੇਰ ਵੀ ਇੱਥੇ ਬੈਠੇ ਆ, ਸਮਾਂ ਕੱਢ ਕੇ ਆਏ ਆ, ਬੋਲਣ ਵਾਲੇ ਦਾ ਬੋਲਣਾ ਵੀ ਤਦ ਹੀ ਸਫਲ ਆ ਤੇ ਸਾਡਾ ਆਇਆ ਵੀ ਇੱਥੇ ਤਦ ਹੀ ਸਫਲ ਆ ਅਗਰ ਅਸੀਂ ਬੁਲਾਰੇ ਦੀ ਗੱਲ ਨੂੰ ਗੰਭੀਰਤਾ ਨਾਲ ਸੁਣ ਕੇ ਔਰ ਜੋ ਉਹ ਕਹਿਣਾ ਚਾਹ ਰਿਹਾ ਉਹਦੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ। ਫੇਰ ਹੀ ਸਾਡਾ ਇੱਥੇ ਬੈਠਣਾ, ਸਾਡਾ ਸੁਣਨਾ ਤੇ ਬੋਲਣ ਵਾਲੇ ਦਾ ਬੋਲਿਆ ਸਫਲ ਹੋ ਸਕਦਾ। ਸੋ ਪ੍ਰੋਗਰਾਮ ਦੀ ਹਜੇ ਸ਼ੁਰੂਆਤ ਆ। ਜਿਹੜੇ ਭਾਈ ਮੱਲਾ ਜੀ ਆ ਉਹ ਵੀ ਆਪਣੇ 'ਚ ਆ ਚੁੱਕੇ ਆ, ਕਿਉਂਕਿ ਦੂਰੋਂ ਆਏ ਸੀਗੇ ਤੇ ਪ੍ਰਸ਼ਾਦਾ ਪਾਣੀ ਛਕ ਕੇ ਬਸ 2-4 ਮਿੰਟ ਦੇ ਵਿੱਚ ਆਪਣੇ ਕੋਲ ਪਹੁੰਚ ਜਾਣਗੇ। ਉਹਨਾਂ ਨੇ ਵੀ ਵਿਚਾਰ ਰੱਖਣੇ ਆ। ਉਸ ਤੋਂ ਪਹਿਲਾਂ ਜਿੰਨੇ ਵੀ ਸਾਡੇ ਇੱਥੇ ਬੁਲਾਰੇ ਜਿਨ੍ਹਾਂ ਨੂੰ ਅਸੀਂ ਇਨਵਾਈਟ ਕੀਤਾ ਲਗਭਗ ਪਹੁੰਚ ਚੁੱਕੇ ਆ। ਮੇਰੀ ਇੱਕ ਵਾਰ ਫੇਰ ਸਾਰੇ ਵੀਰਾਂ ਦੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਇਕਾਗਰਤਾ ਬਣਾ ਕੇ ਰੱਖਣੀ, ਸਹਿਜ ਬਣਾ ਕੇ ਰੱਖਣਾ ਔਰ ਸਟੇਜ ਤੋਂ ਬੋਲਣ ਵਾਲੇ ਹਰ ਇੱਕ ਬੁਲਾਰੇ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਸੁਣਨਾ, ਸਮਝਣਾ, ਤਾਂ ਜੋ ਆਪਾਂ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਉਹ ਭਵਿੱਖ 'ਚ ਨਾ ਵਾਪਰਨ, ਇਹਨਾਂ ਦੇ ਉੱਤੇ ਇੱਕ ਕੋਈ ਸੋਲਿਡ ਜਿਹੜਾ ਹੈਗਾ ਉਹ ਵਿਚਾਰ ਜਾਂ ਕੋਈ ਪਾਲਿਸੀ ਪ੍ਰੋਗਰਾਮ ਜਿਹੜਾ ਆਪਾਂ ਬਣਾ ਸਕੀਏ। ਸੋ ਇੰਨੀਆਂ ਬੇਨਤੀਆਂ ਮੇਰੇ ਵੱਲੋਂ ਵੀ ਆਪਾਂ ਇਹ ਸਾਰੀ ਜਿਹੜੀ ਅੱਜ ਦੀ ਇਹ ਆਪਣੀ ਬੈਠਕ ਆ, ਇਹਦਾ ਇੱਕ ਕੋਈ ਬਹੁਤ ਸਾਰਥਕ ਜਿਹੜਾ ਹੈਗਾ ਇਹਦੇ ਵਿੱਚੋਂ ਸਿੱਟਾ ਕੱਢ ਸਕੀਏ। ਹੋ ਸਕਦਾ ਕੁਛ ਵੀਰਾਂ ਦੇ ਖਿਆਲ ਦੇ ਵਿੱਚ ਇਹ ਗੱਲ ਵੀ ਆ ਗਈ ਕਿ ਸ਼ਾਇਦ
ਆਪਣੀ ਗਿਣਤੀ ਬਹੁਤ ਥੋੜੀ ਹੈ। ਹਮੇਸ਼ਾ ਹੀ ਜਿਹੜੇ ਸੀਰੀਅਸ ਮਾਈਂਡ ਹੁੰਦੇ ਆ, ਸੀਰੀਅਸ ਲੋਕ ਹੁੰਦੇ ਆ, ਉਹਨਾਂ ਦੀ ਗਿਣਤੀ ਘੱਟ ਹੁੰਦੀ ਹੈ। ਸੋ ਆਪਾਂ ਮਹਿਸੂਸ ਕਰੀਏ ਕਿ ਅਸੀਂ ਉਹਨਾਂ ਦੇ ਵਿੱਚੋਂ ਆ ਜਿਹੜੇ ਕਿਸੇ ਗੱਲ ਨੂੰ ਗੰਭੀਰਤਾ ਨਾਲ ਲੈਂਦੇ। ਸੋ ਸਾਰੇ ਵੀਰਾਂ ਨੂੰ ਇੱਕ ਵਾਰ ਫਿਰ ਇਹ ਬੇਨਤੀ ਕਿ ਜਿਹੜੇ ਵੀ ਇੱਥੇ ਬੁਲਾਰੇ ਪਹੁੰਚਣਗੇ, ਆਪਾਂ ਉਹਨਾਂ ਬੁਲਾਰਿਆਂ ਨੂੰ ਬੜੀ ਧਿਆਨ ਨਾਲ ਤੇ ਇਕਾਗਰਤਾ ਦੇ ਨਾਲ ਸਰਵਣ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਦਾ ਅਰਦਾਸ ਐਨਜੀਓ ਤੋਂ ਸਰਦਾਰ ਅਮਨਜੋਤ ਸਿੰਘ ਜੀ ਢੱਲ, ਸਾਡੇ ਵਿੱਚ ਆਲ ਇੰਡੀਆ ਜਮਾਤ ਸਲਮਾਨੀ ਤੋਂ ਹਾਜੀ ਹਬੀਬ ਹਸਨ ਸਲਮਾਨੀ ਜੀ ਪਹੁੰਚੇ ਹਨ। ਅਸੀਂ ਇਹਨਾਂ ਨੂੰ ਜੀ ਆਖਦੇ ਹਾਂ। ਹੁਣ ਸਾਡੇ ਵਿੱਚ ਸਰਦਾਰ ਅਮਨਜੋਤ ਜੀ ਢੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹੁੰਚੇ ਹੋਏ ਸਾਰੇ ਹੀ ਤਮਾਮ ਜਿੰਨੇ ਵੀ ਮੇਰੇ ਵੀਰ ਇੱਥੇ ਪਹੁੰਚੇ ਆ, ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਜਿਵੇਂ ਵੀਰ ਹੁਣੇ ਦੱਸ ਕੇ ਗਏ ਆ ਕਿ ਗਿਣਤੀ ਜਿਹੜੀ ਸੀਰੀਅਸ ਮਾਈਂਡਡ ਲੋਕ ਹੁੰਦੇ ਆ, ਉਹਨਾਂ ਦੀ ਜਿਹੜੀ ਗਿਣਤੀ ਹੁੰਦੀ ਆ ਬਹੁਤ ਘੱਟ ਹੁੰਦੀ ਆ। ਤੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਵੀ ਅੱਜ ਅਸੀਂ ਇੱਕ ਸੀਰੀਅਸ ਮੈਟਰ ਲਈ ਇੱਥੇ ਇਕੱਠੇ ਹੋਏ ਆ। ਤੇ ਸਾਡੀ ਗਿਣਤੀ ਘੱਟ ਨਹੀਂ, ਇਹ ਬਹੁਤ ਜ਼ਿਆਦਾ ਗਿਣਤੀ ਹੈ, ਕਿਉਂਕਿ ਇੱਕ ਇੱਕ ਸਿਰ ਜਦੋਂ ਮਿਲਦਾ ਉਹ 11 ਹੋ ਜਾਂਦੇ ਆ। ਤੇ ਜਿਹੜੇ ਮੁੱਦੇ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਕਿ ਮਣੀਪੁਰ ਦੇ ਵਿੱਚ ਜੋ ਕਤਲੇਆਮ ਭਾਰਤੀ ਸਟੇਟ ਵੱਲੋਂ ਬਹੁਤ ਦੇਰ ਤੋਂ ਜਾਰੀ ਆ ਤੇ ਉਹ ਲਗਾਤਾਰ ਨਿਰੰਤਰ ਚੱਲ ਵੀ ਰਿਹਾ। ਅਜਿਹੀਆਂ ਘਟਨਾਵਾਂ ਇਤਿਹਾਸ ਦੇ ਵਿੱਚ ਬਹੁਤ ਵਾਰੀ ਹੋ ਚੁੱਕੀਆਂ ਤੇ ਅਸੀਂ ਉਹਨੂੰ ਸਿਰਫ ਇਗਨੋਰ ਕਰਕੇ ਤੇ ਟਾਲ ਦਿੰਦੇ ਆ। ਬਹੁਤ ਸਾਰੇ ਲੋਕਾਂ ਨੇ ਪੋਸਟਾਂ ਪੜ੍ਹੀਆਂ ਕਿ ਅੱਜ ਇੱਥੇ ਇਕੱਤਰਤਾ ਹੈ ਪਰ ਨਹੀਂ ਪਹੁੰਚੇ। ਮੈਸੇਜ ਵੀ ਆਏ ਵੀ ਅਸੀਂ ਆਵਾਂਗੇ ਪਰ ਨਹੀਂ ਕੋਈ ਆਇਆ, ਕਿਉਂਕਿ ਉਹ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਆ ਕਿ ਹਜੇ ਸਾਡੇ ਘਰ ਅੱਗ ਨਹੀਂ ਪਹੁੰਚੀ। ਪਰ ਉਹ ਦੇਰ ਨਹੀਂ ਲੱਗਣੀ ਜਦੋਂ ਸਾਡੇ ਘਰ ਅੱਗੇ ਪਹੁੰਚ ਜਾਣੀ ਆ। ਤੇ ਸਾਰਿਆਂ ਨੂੰ ਇਸ ਸੀਰੀਅਸ ਮੁੱਦੇ ਦੇ ਉੱਤੇ ਬਹੁਤ ਡੂੰਘੀ ਵਿਚਾਰ ਚਰਚਾ ਕਰਨੀ ਚਾਹੀਦੀ ਆ। ਬਹੁਤ ਵਾਰੀ ਹੋਇਆ ਕਿ ਜਦੋਂ ਵੀ ਕੋਈ ਆਵਾਜ਼ ਚੁੱਕਦਾ ਆ, ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦਾ, ਉਹਨੂੰ ਦਬਾਉਣ ਦੇ ਲਈ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ। ਜੇ ਸਿੱਖਾਂ ਨੇ ਆਵਾਜ਼ ਚੁੱਕੀ ਤਾਂ 84 ਵਾਪਰੀ, ਤੇ ਜੇ ਕੋਈ ਹੋਰ ਸਟੇਟ ਦੇ ਵਿੱਚ ਇਹ ਅਜਿਹੀਆਂ ਘਟਨਾਵਾਂ ਵਾਪਰਦੀਆਂ ਤਾਂ ਉਹ ਸਾਡੀਆਂ ਕਮੀਆਂ ਨੇ ਕਿ ਅਸੀਂ ਇਹਨਾਂ ਤੇ ਵਿਚਾਰ ਤਾਂ ਜ਼ਰੂਰ ਕਰਦੇ ਹਾਂ, ਪਰ ਕਦੇ ਇਹਨਾਂ ਤੇ ਇੱਕ ਸੋਲਿਡ ਪਲਾਨ ਨਹੀਂ ਬਣਾਇਆ ਕਿ ਅਸੀਂ ਇਹਨਾਂ ਵਿੱਚ ਕਿਵੇਂ ਵਿਚਾਰ ਚਰਚਾ ਕਰਕੇ ਕਿਵੇਂ ਅੱਗੇ ਪਾਲਿਸੀ ਤਿਆਰ ਕਰੀਏ ਕਿ ਅਜਿਹੀਆਂ ਘਟਨਾਵਾਂ ਭਵਿੱਖ ਦੇ ਵਿੱਚ ਨਾ ਵਾਪਰਨ। ਪਿਛਲੇ ਬੀਤੇ ਦਿਨੀ ਜਦੋਂ ਅਸੀਂ ਵਿਚਾਰ ਚਰਚਾ ਕੀਤੀ ਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਲੈ ਕੇ, ਉਦੋਂ ਵੀ ਜਦੋਂ ਕਾਫੀ ਲੋਕ ਉੱਥੇ ਪਹੁੰਚੇ ਪਰ ਬਹੁਤਿਆਂ ਲੋਕਾਂ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ। ਸਾਨੂੰ ਰੋਕ ਲਾਈ ਜਾਂਦੀ ਆ ਵੀ ਅਜਿਹੀਆਂ ਘਟਨਾਵਾਂ ਤੇ ਜਿਹੜੀ ਚਰਚਾ ਹੁੰਦੀ ਆ ਅਸੀਂ ਨਾ ਪਹੁੰਚੀਏ, ਪਰ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚਿਆ ਕਰੋ। ਤੇ ਅੱਜ ਜੋ ਵਿਚਾਰ ਚਰਚਾ ਭਾਰਤੀ ਸਟੇਟ ਵੱਲੋਂ ਜੋ ਉੱਥੇ ਵਾਪਰ ਰਹੀ ਆ, ਉਹਦੇ ਤੇ ਆਪਾਂ ਵਿਚਾਰ ਚਰਚਾ ਕਰਨ ਪਹੁੰਚੇ ਆ। ਤੇ ਸਾਰਿਆਂ ਨੂੰ ਸੋਚਣ ਦੀ ਮਜਬੂਰ ਹੋਣਾ ਪਿਆ ਕਿ ਅੱਜ ਇਹ ਵਿਚਾਰ ਚਰਚਾ ਕਿਉਂ ਰੱਖਣੀ ਪਈ। ਭਾਰਤੀ ਸਟੇਟ ਹਮੇਸ਼ਾ ਪਲਾਨ ਨਾਲ ਕੰਮ ਕਰਦੀ ਆ। ਉਹ ਆਪਣੇ ਪਲਾਨ ਦੇ ਉੱਤੇ ਬਖੂਬੀ ਇਹ ਜਿਹੜਾ ਸਿੱਟਾ ਸਾਡੇ ਸਾਹਮਣੇ ਰੱਖਦੀ ਹੈ। ਇਹ ਜਿਹੜੀਆਂ ਘਟਨਾਵਾਂ ਨੇ ਇਹ ਇੱਕ ਰਿਜ਼ਲਟ ਆ। ਇਹ ਸਾਡੇ ਸਾਹਮਣੇ ਉਹ ਪੇਸ਼ ਕਰਦੀ ਕਿ ਸਾਡਾ ਜੋ ਪਲਾਨ ਸੀ ਉਹ ਨਿਰੰਤਰ ਚੱਲ ਰਿਹਾ, ਪਰ ਅਸੀਂ ਕਦੇ ਵੀ ਇਹ ਚੀਜ਼ ਨਹੀਂ ਸੋਚੀ ਵੀ ਆਪਾਂ ਸਿਰਫ ਉਹਦੇ ਤੇ ਚਰਚਾ ਕਰਕੇ ਹਟ ਜਾਂਦੇ ਆ। ਉਹ ਆਪਣੇ ਪਲਾਨ ਬਖੂਬੀ ਨਿਭਾ ਰਿਹਾ। ਤੇ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨੇ ਵੀ ਇੱਥੇ ਵੀਰ ਹੋਰ ਆਪਣੇ ਵਿਚਾਰ ਦੇਣਗੇ ਤੇ ਉਹਨਾਂ ਨੂੰ ਜ਼ਰੂਰ ਸੁਣੀਏ ਤੇ ਆਪਾਂ ਅੱਗੇ ਇਸ ਲਈ ਪਲਾਨ ਬਣਾਈਏ ਕਿ ਇਹ ਚੀਜ਼ਾਂ ਕਿਵੇਂ ਰੋਕੀਆਂ ਜਾ ਸਕਦੀਆਂ। ਚਰਚਾ ਤੇ ਆਪਾਂ ਸਾਰੇ ਜ਼ਰੂਰ ਕਰਾਂਗੇ, ਪਰ ਇਹਦੇ ਤੇ ਇੱਕ ਪਲਾਨ ਜ਼ਰੂਰ ਬਣਾਈਏ ਕਿ ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ ਰਾਜ ਕੁਮਾਰ ਸੱਕੀ ਜੀ, ਉਹ ਵੀ ਆਪਣੇ ਸਾਥੀਆਂ ਨਾਲ ਪਹੁੰਚੇ ਹਨ। ਸਾਡੇ ਵਿੱਚ ਹਾਜ਼ਰ ਇਕਰਾਰ ਜੀ, ਇਮਰਾਨ ਸਲਮਾਨੀ ਜੀ, ਸ਼ਹਿਜਾਦ ਸਲਮਾਨੀ ਜੀ। ਮੈਂ ਹੁਣ ਬੇਨਤੀ ਕਰ ਦੇਵਾਂ ਰਾਜ ਕੁਮਾਰ ਸੱਕੀ ਜੀ ਆ ਕੇ ਆਪਣੇ ਵਿਚਾਰ ਰੱਖਣ। ਇਹਨਾਂ ਤੋਂ ਬਾਅਦ ਹਾਜੀ ਇਬਾਈਬ ਹਸਨ ਸਲਮਾਨੀ ਜੀ, ਉਹ ਆਪਣੇ ਵਿੱਚ ਆਬਿਦ ਹਸਨ ਸਲਮਾਨੀ ਜੀ ਆ ਕੇ ਵਿਚਾਰ ਰੱਖਣਗੇ ਜੀ। ਰਾਜ ਕੁਮਾਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
जय भीम, जय भारत जी। मेरी सब तो पहली जिहड़ी शुक्रगुजारी की गल है वो आवाज़े कौम की सारी मैनेजमेंट, सारे ग्रुप नूं जांदी, सारे मैंबरस नूं जांदी है कि जिन्हां ने अज उपराला करके अलग अलग थावां तो अलग अलग जथेबंदियां जिहड़े फुੱਲ इकट्ठे करके एक हार परोण की कोशिश की है, वो बहुत वड्डी गल है। जमीन असमान समस्त एक जोत है, ना घाट है, ना बाद है, ना बाद घाट होते। गुरुआं पीरां पैगंबरां ने इंसानियत का होका जो दिता है ते उस इंसानियत नूं संभालण दे लई ये जो संत जन महापुरुष अज इकट्ठे होए ने, ते मैं आस करदा, उम्मीद करदा हाँ कि जिहड़ी घटना मणिपुर दे विच वापरी वो पंजाब दे विच किसी की हिम्मत नहीं होएगी करन दे लई। ये सारा क्रेडिट तुहानूं जांदा है, क्योंकि जदों चार भरा इकट्ठे हो जाते ने तो ताकत असीमता दे विच वध जांदी है। ते जदों सारे जने पढ़े लिखे होण, तंदुरुस्त होण, अपने अपने कामां नूं, अपने अपनी जिम्मेवारियां नूं समझदे होण, ते फिर उत्थे दरार पानी बड़ी मुश्किल होंदी है। डॉक्टर भीमराव अंबेडकर जी ने जो संविधानिक हक सानू सारिਆਂ दिते ने अज तक पूरे तरीके नाल नहीं पहुंच सके ने। असीं सारे जने अपने अपने धर्मां नूं, अपने अपने वचनां नूं, प्रवचनां नूं बचाउण दी कोशिश तां कर रहे हैं, पर सरकारां सानू ना तो धार्मिक तौर पर इकट्ठा होने दे रही ने, ना ही समाजिक तौर पर, ते ना ही आर्थिक तौर पर मजबूत होने दे रही ने। ते जो अज आवाज़े कौम मेरे वीरां ने उपराला किया है तो उससे बहुत माण ते फकर महसूस हो रहा है कि जदों भाई साहब मनजीत जी नाल कल गल हुई तो उन्होंने कोलों मैं 1:30 बजे का टाइम लिता कि भाजी मैं 1:30 बजे पहुंच जावांगा, तो उन्होंने कहा कि मैनूं खुशी होएगी जे तुसीं आओगे। तो जो मैं इत्थे आया दोनों डोर लॉकड सीगे, ते तकरीबन 15 मिनट बाद जो भाई साहब जी ने फोन किया तो वो कहते तुसीं पहुंच गए हैं। मैं कहा हाँ जी। कहते यही जज्बा होने चाहिए समाज दे विच अगे काम करन दा। तो मैं चाहांगा कि कोई रैपिड एक्शन फोर्स तैयार की जाए, जिन्हें भी भाईचारे के लोग इतने बैठे ने, एक ग्रुप तैयार किया जाए ताकि एक ही मैसेज के नाल सानू सारिਆਂ ਨੂੰ सर्कुलेशन च पता लगे कि अगली एक्टिविटी साडे समाज की, साडे वीरां की, साडे प्रधानां की, साडे जथेबंदियां की की है। ਉਹਦੇ ਨਾਲ ਇਹ ਹੋਏਗਾ कि साडा भी टाइम बचेगा ਤੇ ਜਿਹੜਾ एक इंसान इकल्ला ड्यूटी अपनी निभांदा है, फोन करता है सारिਆਂ ਨੂੰ, उसका भी टाइम बचेगा। ਤੇ जो मणिपुर ਦੇ ਵਿੱਚ घटना वापरी है ये बहुत ही निंदनीय है ਤੇ ਸਾਨੂੰ इदां ਦੀਆਂ ਸਰਕਾਰਾਂ ਦਾ, इदां ਦੇ सरकारी नुमाइंदा ਦਾ बाईकाट करना चाहिए है ताकि इस तरह दी चीज़ां आने वाले दिनों के विच, आने वाले वक्त दे विच ना होवे। सो आप जी दे विच विराजमान होके बैठ के तुहाडे सारे दर्शन करके अपने आप में एक असीम ताकत महसूस हो रही है। ते जदों भी राजकुमार साकी की तुहानू लोड़ पवे ते पूरी कोशिश करांगा जिस तरीके नाल अज सब तो पहला आके इत्थे अपने वालों कुछ सेवावां दित्तियां ते अगे भी समाजिक कार्यां दे विच सेवावां देण दे विच अपना योगदान पांदा रहां। वाहिगुरू जी का खालसा, वाहिगुरू जी की फतेह। जय भीम, जय भारत जी। वाहिगुरू जी का खालसा, वाहिगुरू जी की फतेह। हुण मैं बेनती करांगा अबीब आबिद सलमानी जी आके अपने विचार रखण, क्योंकि ये जो विचार चर्चा है मणिपुर के उत्ते की जा रही है, क्योंकि आने वाले जो समय बारे दस रहे हैं भारतीय स्टेट किस तरह से करन जा रही है। क्योंकि एक साडे वीर परमिंदर सिंह ढिंगरा जी पिछे भी एक यूसीसी से बहुत वधिया तरीके नाल सारिਆਂ ਨੂੰ दस्सिया सी कि यूनिवर्सल सिविल कोड जो सरकार लैके आ रही है वो घट गिणती है कितना खतरनाक है। हुण मैं बेनती करांगा सलमानी जी।
आउज़ बिल्लाहि मिनश शैतानिर रजीम बिस्मिल्लाहिर रहमानिर रहीम इय्याका नअबुदु व इय्याका नस्तईन। सारे मेरे सामने बैठे हुए सारी जड़ी साड़ी एक्चुअल हिंदुस्तान की जड़ी पहचान है वो साड़ी सिख कौम बहुत बड़ी सर ते पठान वाली है। इहो जे प्रोग्राम करन दा जज्बा उही रख सकते हैं। तो मैनू सारे नू नमस्कार, सत श्री अकाल, वाहेगुरु जी का खालसा, वाहेगुरु जी की फतेह। पहली बार मौका मिलया आवाज़े कौम दे विच शिरकत करन दा और बड़ी खुशी हुई कि मैनू एक जगह की बजाय 2 जगह तो इनवाइट किया गया। एक साडे एडवोकेट मोबीन साहब उन्होंने मलेरकोटले तो सानू फोन किया, एक साडे जिहड़े भाई साहब इथों चलाते ने उन्होंने सानू इनवाइट किया। बड़ी खुशी हुई क्योंकि एक्चुअली असीं सारे इसी देश च पैदा हुए हैं और सारे आपस च हमेशा यही नारा लाने रहे। मेरी उम्र भी 60 साल हो गई है। 10 साल की उम्र च इत्थे आ गया सी जलंधर च, बिलोंग करदा सहारनपुर तो, लेकिन हुण क्योंकि 48 साल बाद तो मैं भी पंजाबी हो गया, मेरी ये लैंग्वेज तो तुसीं भी महसूस करते होने। लेकिन सिख कौम का यही जज्बा मैनू हमेशा बहुत ही उम्मीद और बहुत ही ज्यादा अपने आप को मोटिवेशन करता है क्योंकि ये कौम भावे दुनिया के किसी कोने दे विच कोई भी आपदा आवे या किसी नू कोई भी परेशानी होवे या किसी दे खिलाफ, क्योंकि सरकारां ते हमेशा ही जुल्म करती रहती है। उते साढ़े मोहम्मद साहब तो लैके ते गुरु गोबिंद सिंह तक ते अज तक भी जिन्ने लोग जिन्ने पीर पैगंबर होए है या जिन्ने भी समाज नू एक करने की कोशिश करने वाले लोग पैदा हुए ने, हमेशा उन्होंने दे खिलाफ ये सरकारां काम करती रही ने। क्योंकि एक NGO है, लेकिन क्योंकि साडा असल मकसद यही है कि मणिपुर च जिद्दी जलील हरकत कीतियां गईयां बाकायदा गौरमेंट वल्लों पूरी ऑर्गेनाइज करके वो कितनी इंसानियत को शर्मसार करती, सानू कितनी शर्म आती है कि असी यह जे मुल्क च पै, उदा सानू फखर है असी सारे हिंदुस्तानी है, पर कितनी शर्म आती है कि यहो जे मुल्क विच जिहड़ी कौम सब तो ज्यादा अपना योगदान करती है, जिन्हों ने आजादी दे विच सिख ते मुसलमानों ने जिन्ना योगदान दिता, मेरे हिंदू भरावां दा भी है, लेकिन जिन्ना कतलेआम इन्होंने सहन किया, जुल्म सहन किया, उन्ना इन्हों दबाने की कोशिश की जा रही। असी भावे चंद मुट्ठी भर लोग होंगे पर कौम का पूरा जज्बा बदलने चंद लोगों की लोड़ होती है। तो मैंने बहुत खुशी है ये शामिल होने च तुसीं मैनूं बुलाया। मणिपुर के नाल नाल जिद्दां मणिपुर की घटनावां असीं रोज़ देखते, रोज़ डिस्कस होती है, हैरानी होती कि इन्नी बेशर्मी है गौरमेंट की कि उत्थे दा मुख्यमंत्री इन्नी बलात्कार बाकायदा हो रहा, लुटपाट इन्नी हो रही है जी। साढ़े ईसाई भाईचारे को कितना बड़ा नुकसान दिता जा रहा है, कितना जुल्म किया जा रहा है, नंगी करके औरतों को सड़कों से दौड़ाया जा रहा है। ਉਹਦੇ बावजूद भी उत्थे दा मुख्यमंत्री ते साडा प्रधानमंत्री बिल्कुल भी कुछ चूं तो चाह करन नूं तैयार नहीं। ये जिहड़ी जिंदा कौम है किते भी जुल्म है। देखो हुण ही कुछ दिन पहले साडे उत्थे मेवात ते नूह दे विच भी ते नूह दे भी साडे इमाम साहब नूं, नौजवान इमाम सी, ਉਹਦੀ ਜਦੋਂ ਵੀਡੀਓ ਵਾਇਰਲ ਹੋਈ ਤੇ ਉਹ ਪੂਰੇ ਹਿੰਦੁਸਤਾਨ ਦੀ ਸਭ ਦੀ ਤਾਰੀਫ ਕਰਦਾ, ਉਹਨੂੰ ਡੰਡੇ ਡੰਡੇ ਮਾਰ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ। ਕਿਹੜੀ ਸ਼ਰਮਨਾਕ ਹੈ। ਤੇ ਉੱਥੇ ਦੇਖੋ ਮੀਡੀਆ ਸਾਡੀ, ਚਲੋ ਮੀਡੀਆ ਮੇਰੇ ਭਰਾ ਇੱਥੇ ਵੀ ਹੋਣਗੇ, ਆਪਾਂ ਉਹ ਨਹੀਂ ਕਿਸੇ, ਲੇਕਿਨ ਮੀਡੀਆ ਦਾ ਤਾਂ ਬੁਰਾ ਹੀ ਹਾਲ ਹੈ। ਅਸੀਂ ਵੀ ਦੇਖ ਲਓ, ਮੈਂ ਇੱਥੇ 75 ਚ ਜਲੰਧਰ ਚ ਆਇਆ ਸੀ ਜਦੋਂ ਐਮਰਜੈਂਸੀ ਲੱਗੀ ਹੋਈ ਸੀ, ਉਦੋਂ ਦੇ ਜ਼ੁਲਮ ਵੀ ਦੇਖੇ,
84 81 ਤੋਂ ਲੈ ਕੇ ਤੇ 90 ਤੱਕ ਦੇ ਵੀ ਜ਼ੁਲਮ ਵੇਖੇ। ਗੱਲ ਇਹ ਆ, ਵਕਤ ਕੋਈ ਨਹੀਂ ਰਹਿੰਦਾ, ਲੇਕਿਨ ਆਵਾਜ਼ ਉਠਾਉਣ ਵਾਲੇ, ਕਿਉਂਕਿ ਉਹ ਕਹਿੰਦੇ ਕਿ ਤੁਸੀਂ ਜੇ ਤੁਸੀਂ ਸਾਡੇ ਉਹਦੇ 'ਚ ਹਦੀਸ 'ਚ ਲਿਖਿਆ ਹੋਇਆ ਹੈ ਕਿ ਜੇ ਕੋਈ ਬੁਰਾਈ ਹੋ ਰਹੀ ਹੋਏ, ਕੋਈ ਜ਼ੁਲਮ ਹੋ ਰਿਹਾ ਹੋਵੇ, ਜੇ ਤੁਸੀਂ ਤਾਕਤ ਰੱਖਦੇ ਹੋ ਉਹਦੀ ਪੂਰੀ ਤਾਕਤ ਨਾਲ ਰੋਕਣ ਵਾਸਤੇ, ਉਹਨੂੰ ਤੁਸੀਂ ਪੂਰੀ ਆਪਣੀ ਤਾਕਤ ਨਾਲ ਰੋਕੋ। ਜੇ ਤੁਸੀਂ ਰੋਕ ਸਕਦੇ ਹੋ ਆਪਣੇ ਹੱਥ ਨਾਲ ਰੋਕੋ। ਜੇ ਤੁਸੀਂ ਰੋਕ ਸਕਦੇ ਆਪਣਾ ਇੱਕ ਸੰਗਠਨ ਬਣਾ ਕੇ, ਆਵਾਜ਼ ਚੱਕ ਕੇ, ਜਿੱਦਾਂ ਹੁਣ ਆਵਾਜ਼ ਕੌਮ ਨੇ ਚੱਕੀ ਹੈ, ਉਸ ਤਰ੍ਹਾਂ ਜਾ ਕੇ ਅਸੀਂ ਸਮਾਜ ਦੇ ਵਿੱਚ ਆਪਣੀ ਆਵਾਜ਼ ਰੱਖੀਏ। ਤੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ, ਉਸ ਤੋਂ ਵੱਡਾ ਹੁੰਦਾ ਕਿ ਤੁਸੀਂ ਆਪਣੇ ਦਿਲ 'ਚ ਤੇ ਘੱਟ ਤੋਂ ਘੱਟ ਉਹਨੂੰ ਬੁਰਾ ਸਮਝੋ। ਸਾਡੇ ਜ਼ਮੀਰ ਮਰ ਚੁੱਕੇ ਹੈ। ਮੈਂ ਹੈਰਾਨ ਹਾਂ ਕਿ ਘੱਟ ਗਿਣਤੀ ਦੇ ਲੋਕ, ਇੰਨੇ ਘੱਟ ਗਿਣਤੀ ਦੇ ਵਿੱਚ ਅਸੀਂ ਫਿਰ ਵੀ, ਮੈਂ ਸੁਣੀ ਜਾਣਾ ਪਿਛਲੇ ਕਿੰਨੇ ਸਾਲਾਂ ਤੋਂ ਅਸੀਂ 20 ਕਰੋੜ ਹੀ ਹੈ। ਉਹਦਾ ਸਾਡੀ ਆਬਾਦੀ ਹੋ ਗਈ ਜੀ ਹੁਣ ਚੀਨ ਤੋਂ ਵੀ ਅੱਗੇ, ਅਸੀਂ 20 ਕਰੋੜ ਹੀ ਹੈ। ਅਸੀਂ 20 ਕਰੋੜ ਤੋਂ ਵੱਧਦੇ ਹੀ ਨਹੀਂ, ਕਿਉਂਕਿ ਗਿਣਤੀ ਨਹੀਂ ਕਰਨੀ ਤਾਂ ਵਧੇਗੀ ਕਿੱਥੇ। ਹਾਂਜੀ, ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਕੌਮ ਦੇ ਵਿੱਚ ਜੇ ਸਾਰੇ ਸਾਡਾ ਹਿੱਸਾ ਹੈ, ਜਦਕਿ ਅਸੀਂ ਘੱਟ ਤੋਂ ਘੱਟ 30 ਕਰੋੜ ਤੋਂ ਵੀ ਵੱਧ ਹੋਣਗੇ। ਸਾਡੇ ਸਿੱਖ ਭਰਾ ਵੀ 2-2.5 ਕਰੋੜ ਤੋਂ ਵੀ ਜ਼ਿਆਦਾ ਹੀ ਨੇ, ਮੇਰੇ ਖਿਆਲ 3 ਕਰੋੜ ਹੋ ਗਏ, ਉਸ ਤੋਂ ਵੱਧ ਹੀ ਹੋਣਗੇ। ਇਹ ਕਿੰਨੇ ਸਾਲਾਂ ਤੋਂ ਤੁਸੀਂ ਦੇਖੋ ਕਿ ਮਰਦਮਸ਼ੁਮਾਰੀ ਨਹੀਂ ਹੋਗੀ। ਸਾਡਾ ਦਲਿਤ ਭਾਈਚਾਰਾ ਜਾਂ ਦੂਸਰੇ ਹੁਣ ਵੀ ਆਵਾਜ਼ ਉੱਠਣੀ ਸ਼ੁਰੂ ਹੋਈ ਹੈ ਕਿ ਤੁਸੀਂ ਸਭ ਦੇ ਕਰੋ, ਗਿਣਤੀ ਨਹੀਂ ਕਰਨਾ ਚਾਹੁੰਦੇ। ਦੇਖੋ ਕਿੰਨੀ ਦਬ ਕੇ। ਕਮਾਲ ਦਾ ਜ਼ੁਲਮ ਇਹ ਹੈ, ਪਹਿਲੇ ਜ਼ੁਲਮ ਜਿਹੜਾ ਦੂਸਰੇ ਨੇਤਾਵਾਂ ਨੇ ਕੀਤਾ, ਦੂਸਰੇ ਜਿਹੜੇ ਕਾਂਗਰਸ ਨੇ ਕੀਤਾ ਜਾਂ ਹੋਰ ਪਾਰਟੀਆਂ ਨੇ ਜਾਂ ਉਹਨਾਂ ਦੀ ਲੀਡਰਾਂ ਨੇ ਕੀਤਾ, ਉਹ ਫਿਰ ਵੀ ਚਲੋ ਕਹਿ ਕੂ ਕੁਝ ਕਰਦੇ ਸੀ। ਹੁਣ ਇਹੋ ਜਿਹਾ ਜ਼ੁਲਮ ਹੋ ਰਿਹਾ ਕਿ ਉਹ ਦੱਸਦੇ ਕੁਝ ਨਹੀਂ, ਅੰਦਰ ਖਾਨੇ ਕੱਟ ਰਹੇ ਨੇ ਜਿਹੜੀ ਘੱਟ ਗਿਣਤੀ ਦੇ ਲੋਕ। ਤੇ ਮੈਨੂੰ ਬੜੀ ਖੁਸ਼ੀ ਹੈ ਇਸ 'ਚ ਸ਼ਾਮਿਲ ਹੋਣ ਲਈ ਕਿ ਆਪਾਂ, ਮੇਰੀ ਆਲ ਇੰਡੀਆ ਜਮਾਤ ਸਲਮਾਨੀ ਵੱਲੋਂ ਸਾਡੇ ਸਾਰੇ ਜਿਹੜੇ ਮੇਰੇ ਸਾਥੀ ਇੱਥੋਂ ਆਏ, ਸਾਰਾ इमरान सलमानी, इकरार सलमानी, हाजी अफजाल सलमानी, सहजाद सलमानी और भी दूसरे साथी थे, उन्होंने मैं बहुत शुक्रगुजार हाँ। कि सवाल ये नहीं है कि पंडाल भर के असी वड्डी रैली करनी है। मैंने कोई पूछने लग्या कि चलो बहुत सारे बंदे लैके चलिए, मैं कहता चलो उत्थे रैली थोड़ा, उत्थे तो अपने विचार रखने हैं। विचार चर बंदियां दे भी जे सही ढंग नाल रखे जाणगे। अजकल तो सोशल मीडिया की किसी होर चीज की लोड़ नहीं पैंदी, प्रिंट मीडिया फिर भी काफी हद तक लिखता है, लेकिन जेडे साडे इलैक्ट्रॉनिक मीडिया है वो तो साड़ी घट गिनती बारे कोई गल करन नूं तैयार ही नहीं है। इदा मैं पहली बारी देखा सर, मेरी भी उम्र 60 साल हो गई है, कि एडी कोई मीडिया हुकूमत की गल करता, पख नहीं, अगेंस्ट एक लफ्ज नहीं बोलता, एक अद्धा हैगा वो भी सिर्फ दिखावे वास्ते। वरना ये पहली बारी देखा, जिन्ने मर्जी, मैं भी इन्ने साल इत्थे हो गए रहंदे हैं, मैं भी शुरू तो इन्वॉल्व रहा है, लेकिन कभी एक कमाल का जुल्म उस तो भी माड़ा सामने कोई बंदा थोड़ा सामने करे, विरोध करे, कुछ सानू गलत दसे या साढ़े बारे बुराइयां करन, वो वखरी गल है। लेकिन कोई भी जी सच गल है ओनू दसन दी भी हिम्मत मीडिया ना करे, कि बदकिस्मती है। ये साढ़े कुरान च लिखा है कि जो 14वीं सदी आएगी तो इहो जे हालात होंगे। इदा गुरु ग्रंथ साहब च लिखा है, क्योंकि महापुरुष इत्थे बैठे हुए ने, सारे दसणगे। क्योंकि ग्रंथ सारे भावे गीता होवे, कुरान होवे, गुरु ग्रंथ साहब होण या बाइबल होवे, उन्हां दा मकसद तो इंसानियत है। ते इत्थे अजकल इन्ना बुरा हाल हो गया है, रब सानू इहदे लई जरूर इहो जे कदम चकने चाहिए हैं। ते इहो जे संगठन, इहो जी NGO, इहो जी तंजीम जिहड़ी आवाज़े कौम, जिन्हें लोगों में उन्होंने बहुत ज्यादा मेरा तारुफ हाले नहीं है, इस करके मैं उन्होंने बारे ज्यादा नहीं दस सकता। मैं तो उन्होंने, क्योंकि मेरे जोड़े सेंटर टाउन गुरुद्वारा दीवान गुरुद्वारा साहब है, उन्होंने जो जनरल सैकटरी है बिट्टू जी, उन्होंने थ्रू मैंने इत्थे इनविटेशन दिता गया कि मैं हाजिर हो गया। क्योंकि देखो असी तो कोई भी हक की गल नहीं, भावे साडा कतल भी कर दिता जाए, असी हक गल करन नूं किते नहीं करते, खासकर समाजिक तौर पर, सियासी तौर पर एक वखरी गल है। तो मैं ज्यादा समा ना लेंदे हुए मैं बहुत बहुत शुक्रगुजार है आवाज़े कौम का, सामने बैठे हुए तमाम मेरे भाई भरावा जिहड़े थे, बहुत बहुत शुक्रिया। कोई अगर लफ्ज गलत लगे है वो बहुत ही माजरत माफी दा है। अल्लाह हाफिज, खुदा हाफिज, वाहिगुरु जी का खालसा, वाहिगुरु जी की
ਬਹੁਤ ਬਹੁਤ ਧੰਨਵਾਦ ਜੀ। ਮੁਸਲਿਮ ਭਾਈਚਾਰੇ ਤੋਂ ਸਾਡੇ ਵੀਰ ਨੇ ਆਪਣੇ ਵਿਚਾਰ ਜਿਹੜੇ ਰੱਖੇ ਆ। ਇੱਥੇ ਸਟੇਜ ਤੇ ਬੋਲਣ ਵਾਲੇ ਕਿਸੇ ਵੀ ਬੁਲਾਰੇ ਦੇ ਜਿਹੜੇ ਵਿਚਾਰ ਆ ਆਪਣੇ ਨਿੱਜੀ ਆ। ਹਰ ਇੱਕ ਬੰਦਾ ਆਪਣੇ ਦਿਲ ਦੀ ਗੱਲ ਰੱਖਣ ਦਾ ਹੱਕਦਾਰ ਹੈ। ਇਸ ਕਰਕੇ ਜਿਹੜੀ ਸਟੇਜ ਆ ਇਹ ਅਸੀਂ ਇਸੇ ਕਰਕੇ ਇੱਕ ਸਾਂਝੀ ਸਟੇਜ ਰੱਖੀ ਸੀ ਕਿ ਹਰ ਉਹ ਧਿਰ, ਹਰ ਉਹ ਜਿਹੜੀ ਕੌਮ ਆ ਉੱਥੇ ਆ ਕੇ ਆਪਣਾ ਇਸ ਵਿਸ਼ੇ ਦੇ ਸੰਬੰਧ ਦੇ ਵਿੱਚ ਜੋ ਉਹਨਾਂ ਦਾ ਨਜ਼ਰੀਆ ਆ ਉਹ ਸਾਰੀ ਸੰਗਤ ਦੇ ਨਾਲ ਜਿਹੜਾ ਹੈਗਾ ਸਾਂਝਾ ਕਰਨ। ਹੁਣ ਇਹਨਾਂ ਤੋਂ ਉਪਰੰਤ ਸਾਡੇ ਖਾਸ ਕਰਕੇ ਜਥੇਬੰਦੀ ਦੇ ਜਿਨ੍ਹਾਂ ਨੂੰ ਅਸੀਂ ਆਪਣਾ ਮਾਈਂਡ ਵੀ ਮੰਨਦੇ ਹਾਂ, ਜਿਨ੍ਹਾਂ ਦੇ ਕੋਲੋਂ ਅਸੀਂ ਬਹੁਤ ਕੁਛ ਪਿਛਲੇ 10-15 ਸਾਲ ਤੋਂ ਹੀ ਸਿੱਖਿਆ ਵੀ ਆ, ਤੇ ਜਿਨ੍ਹਾਂ ਦੀ ਬੜੀ ਵੱਡੀ ਘਾਲਣਾ ਆ ਕਿ ਉਹਨਾਂ ਨੇ ਤਕਰੀਬਨ 12-12, 15-15, 18-18 ਘੰਟੇ ਰੀਡਿੰਗ ਕਰਕੇ ਇਹ ਜ਼ਿੰਮੇਵਾਰੀ ਲਈ ਕਿ ਮੈਂ ਜਿਹੜੇ ਕੌਮੀ ਮੁੱਦੇ ਆ ਉਹਨਾਂ ਨੂੰ ਸਮਝੂਗਾ ਔਰ ਸਮਝ ਕੇ ਤੇ ਸੰਗਤ ਦੇ ਵਿੱਚ ਜਾਂ ਨੌਜਵਾਨਾਂ ਦੇ ਵਿੱਚ ਲੈ ਕੇ ਜਾਊਗਾ। ਕਿਉਂਕਿ ਕੁਦਰਤੀ ਹੁੰਦਾ ਕਿ ਜਿਹੜਾ ਪੜ੍ਹਨ ਵਾਲੀ ਬਿਰਤੀ ਹੁੰਦੀ ਆ ਬਹੁਤ ਘੱਟ ਲੋਕਾਂ ਦੀ ਹੁੰਦੀ ਹੈ, ਤੇ ਜਾਂ ਸਾਡਾ ਸਮਾਜਿਕ ਤਾਣਾ ਬਾਣਾ ਹੀ ਇਦਾਂ ਦਾ ਬਣ ਗਿਆ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬੰਦਾ ਵੀ ਕਾਰੋਬਾਰੀ ਆ ਜਾਂ ਉਹ ਜੌਬ ਕਲਾਸ ਆ ਤੇ ਉਹ ਪੜ੍ਹ ਨਹੀਂ ਸਕਦਾ। ਪੜ੍ਹਨ ਦੇ ਲਈ ਇੱਕ ਇਕਾਗਰਤਾ ਹੋਣੀ, ਸਟੇਬਿਲਿਟੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਤੇ ਇਹ ਜਿੰਮਾ ਉਹਨਾਂ ਨੇ ਆਪਣੇ ਸਿਰ ਲਿਆ। ਮੇਰੀ ਮੁਰਾਦ ਸਾਡੇ ਵੱਡੇ ਵੀਰ ਪ੍ਰਭਜੋਤ ਸਿੰਘ ਜੀ ਨਵਾਂ ਸ਼ਹਿਰ ਤੋਂ। ਹੁਣ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਜਿਹੜੇ ਹੈਗੇ ਆ ਉਹ ਆ ਕੇ ਸੰਗਤ ਦੇ ਨਾਲ ਸਾਂਝਾ ਕਰਨ। ਸੰਗਤ ਨੂੰ ਇੱਕ ਵਾਰੀ ਦੁਬਾਰਾ ਤੋਂ ਬੇਨਤੀ ਕਿ ਭਾਈ ਦੇ ਵਿਚਾਰਾਂ ਦੇ ਵਿੱਚ ਨਾ ਕਾਫੀ ਗੰਭੀਰਤਾ ਤੇ ਗਹਿਰਾਈ ਹੁੰਦੀ ਹੈ, ਤੇ ਜਿਹੜੀ ਡੂੰਘੀ ਸੀਰੀਅਸ ਵਿਚਾਰ ਹੁੰਦੀ ਹੈ ਕਈ ਵਾਰੀ ਉਹਨੂੰ ਸਮਝਣ ਦੇ ਲਈ ਵੀ ਸਾਡਾ ਜ਼ੋਰ ਲੱਗਦਾ। ਅਸੀਂ ਥੱਕਦੇ ਹਾਂ, ਸਾਨੂੰ ਨੀਂਦ ਆਉਂਦੀ ਆ, ਉਦਾਸੀ ਹੁੰਦੀ ਆ। ਇਸ ਕਰਕੇ ਥੋੜਾ ਅਲਰਟ ਹੋ ਕੇ ਸਿੱਧੇ ਹੋ ਕੇ ਬੈਠ ਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਗੰਭੀਰਤਾ ਦੇ ਨਾਲ ਆਪਾਂ ਜਿਹੜਾ ਹੈਗਾ ਆ ਉਹ ਵਿਚਾਰਾਂ ਨੂੰ ਸੁਣਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਹਾਜ਼ਰੀਨ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸ ਹਾਲ ਦੇ ਵਿੱਚ ਜੋ ਮਨੀਪੁਰ ਦੇ ਵਿੱਚ ਹਵਾਨੀਅਤ ਵਾਪਰ ਰਹੀ ਆ, ਕੁੱਕੀ ਭਾਈਚਾਰੇ ਦੇ ਨਾਲ ਉਹਨਾਂ ਪ੍ਰਤੀ ਹਮਦਰਦੀ ਪ੍ਰਗਟ ਕਰਨ ਲਈ ਤੇ ਉਸ ਸਾਰੇ ਵਰਤਾਰੇ ਦਾ ਮੁਲਾਂਕਣ ਕਰਨ ਲਈ ਇਕੱਤਰ ਹੋਏ ਆ। ਹੁਣ ਜਿਹੜੇ ਸਾਡੇ ਮੁਸਲਮਾਨ ਵੀਰ ਵੀ ਸੀਗੇ ਉਹ ਵੀ ਗੱਲ ਕਰਕੇ ਗਏ ਨੇ। ਦਰਬਾਰੀ ਮੀਡੀਆ ਜਿਹੜਾ ਹੈਗਾ ਵਾ, ਤੁਸੀਂ ਦਰਬਾਰੀ ਮੀਡੀਆ ਨੂੰ ਸਮਝੋ। ਦਰਬਾਰੀ ਮੀਡੀਆ ਘਟਨਾਵਾਂ ਨੂੰ ਪੇਸ਼ ਕਿੱਦਾਂ ਕਰਦਾ? ਆਪਾਂ ਮੁਲਾਂਕਣ ਦੀ ਗੱਲ ਕਰ ਰਹੇ ਹਾਂ ਨਾ। ਦਰਬਾਰੀ ਮੀਡੀਆ ਜਿਹੜਾ ਹੈਗਾ ਉਹਨੇ ਘਟਨਾਵਾਂ ਨੂੰ ਪੇਸ਼ ਕਿੱਦਾਂ ਕਰਨਾ ਹੁੰਦਾ, ਜਾਂ ਉਹਨੇ ਮੈਤੇਈ ਤੇ ਕੁੱਕੀ ਜਿਹੜਾ ਟਕਰਾਅ ਆ ਉਹਨੂੰ ਪੇਸ਼ ਕਿੱਦਾਂ ਕੀਤਾ ਕਿ ਦੋ ਧਿਰਾਂ ਦਾ ਐਥਨਿਕ ਕਨਫਲਿਕਟ ਆ ਤੇ ਦੋਨੇ ਧਿਰਾਂ ਬਰਾਬਰ ਤੇ ਟੱਕਰ ਰਹੀਆਂ ਨੇ। ਬੁਨਿਆਦੀ ਤੌਰ ਤੇ ਇਹ ਜਿਹੜਾ ਐਥਨਿਕ ਕਨਫਲਿਕਟ ਆ ਇਹਨੂੰ ਏਦਾਂ ਇਸ ਕਿਸਮ ਨਾਲ ਇਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਜੇ ਇਸ ਕਿਸਮ ਨਾਲ ਇਹਦੀ ਵਿਆਖਿਆ ਕਰਾਂਗੇ ਤੇ ਫਿਰ ਜਿਹੜੀ ਮਜ਼ਲੂਮ ਧਿਰ ਆ ਉਹ ਵੀ ਗੁਨਾਹਗਾਰ ਆ ਤੇ ਦੂਜੀ ਤਾਂ ਗੁਨਾਹਗਾਰ ਤਾਂ ਹੈ ਹੀ ਹੈ। ਤੇ ਜਿਹੜੀ ਇਹਦੀ ਵਿਆਖਿਆ ਹੋਊਗੀ ਉਹ ਇਹ ਆ ਕਿ ਜਿਹੜਾ ਮਤਈ ਭਾਈਚਾਰਾ ਵਾ ਉਹ ਜ਼ੁਲਮ ਕਰ ਰਿਹਾ ਵਾ ਕੁੱਕੀ ਭਾਈਚਾਰੇ ਤੇ। ਇਹ ਪ੍ਰੋਗਰਾਮ ਆ, ਆਰਗੇਨਾਈਜ਼ਡ ਮੈਸੇਕਰ ਆ, ਜੈਨੋਸਾਈਡ ਆ, ਐਥਨਿਕ ਕਲੀਜ਼ਨਿੰਗ ਆ, ਇਹ ਜਿਹਨੂੰ ਆਪਾਂ ਨਸਲੀ ਸਫਾਇਆ ਕਹਿੰਦੇ ਆ। ਜਿਹੜਾ ਨਸਲੀ ਸਫਾਇਆ ਕੀਤਾ ਜਾ ਰਿਹਾ, ਤੁਹਾਨੂੰ ਸ਼ਹੀਨ ਬਾਗ ਯਾਦ ਹੋਊਗਾ 2020 ਦੇ ਵਿੱਚ ਸ਼ਹੀਨ ਬਾਗ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੁਸਲਮਾਨਾਂ ਤੇ ਹਿੰਦੂਆਂ ਦੇ ਦੰਗੇ ਹੋ ਗਏ। ਇਹੀ ਗੱਲ ਜਦੋਂ 84 ਦੇ ਵਿੱਚ ਸਿੱਖਾਂ ਦਾ ਪੂਰੇ ਇੰਡੀਆ ਦੇ ਵਿੱਚ ਕਤਲੇਆਮ ਕੀਤਾ ਗਿਆ, ਜੈਨੋਸਾਈਡ ਕੀਤਾ ਗਿਆ, ਉਸ ਵੇਲੇ ਵੀ ਇਹੀ ਸ਼ਬਦ ਵਰਤੇ ਗਏ ਕਿ ਦੰਗੇ ਹੋ ਗਏ। ਹੁਣ ਇਹ ਜਿਹੜੇ ਲਫ਼ਜ਼ ਨੇ ਇਹਦੇ ਨਾਲ ਜਿਹੜਾ ਅਸਲ ਦੁਸ਼ਮਣ ਆ ਉਹਦੀ ਜਿਹੜੀ ਪਹਿਚਾਣ ਆ ਇੱਕ ਤੇ ਉਹ ਲੁਕੋਈ ਜਾਂਦੀ ਆ ਕਿ ਅਸਲ ਦੁਸ਼ਮਣ ਕੌਣ ਸੀਗਾ। ਇਹਦੇ ਨਾਲ ਦੀ ਨਾਲ ਜਿਹੜੀ ਇੱਕ ਹੋਰ ਅਹਿਮ ਗੱਲ ਆ ਕਿ ਸ਼ਹੀਨ ਬਾਗ ਦੇ
ਸੰਦਰਭ ਦੇ ਵਿੱਚ ਜਿਸ ਵੇਲੇ ਉੱਥੇ ਕਤਲੇਆਮ ਹੋਇਆ, ਉਸ ਵੇਲੇ ਵੀ ਉਹ ਇੱਕ ਪ੍ਰੋਗਰਾਮ ਸੀਗਾ ਤੇ ਇਹ ਗੱਲ ਨਿੱਠ ਕੇ ਕਹੀ ਗਈ। ਇੱਕ ਅਖਬਾਰ ਦੇ ਵਿੱਚ, ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਆਰਟੀਕਲ ਦੇ ਵਿੱਚ ਇਹ ਗੱਲ ਬਿਲਕੁਲ ਨਿੱਠ ਕੇ ਕਹੀ ਗਈ ਕਿ ਜਿਹਦੇ ਪਿੱਛੇ ਸਟੇਟ ਖੜੀ ਆ, ਜਿਸ ਧਿਰ ਦੇ ਪਿੱਛੇ ਹਕੂਮਤ ਖੜੀ ਆ, ਉਹ ਪ੍ਰੋਗਰਾਮ ਆ, ਉਹ ਧਿਰ ਮੈਸੇਕਰ ਕਰ ਰਹੀ ਆ, ਉਹ ਧਿਰ ਜੈਨੋਸਾਈਡ ਕਰ ਰਹੀ ਆ। ਸੋ ਸਟੇਟ ਕਿਹਦੇ ਪਿੱਛੇ ਖੜੀ ਸੀਗੀ ਉਸ ਵੇਲੇ? ਸਟੇਟ ਉਸ ਵੇਲੇ ਜਿਹੜੀ ਹਿੰਦੂਤਵੀ ਧਿਰ ਆ ਉਹਦੇ ਪਿੱਛੇ ਖੜੀ ਸੀਗੀ। 1984 ਵੇਲੇ ਵੀ ਇਹੀ ਸੀਗਾ, ਇਸ ਵੇਲੇ ਮਤਈ ਭਾਈਚਾਰੇ ਦੇ ਪਿੱਛੇ ਵੀ ਉਹੀ ਖੜੀ ਆ। ਸੋ ਜੇ ਇਸ ਸਾਰੇ ਵਰਤਾਰੇ ਨੂੰ ਹੋਰ ਅੱਗੇ ਅਸੀਂ ਤੋਰਨਾ ਵਾ ਤਾਂ ਉਹ ਇਹ ਹੈ ਕਿ ਜਿਹੜਾ ਆਈਡੀਆ ਆਫ ਇੰਡੀਆ ਵਾ, ਅਸਲ ਦੇ ਵਿੱਚ ਉਹਦੇ ਵਿੱਚ ਹੀ ਵਾਇਲੈਂਸ ਪਈ ਹੋਈ ਆ। ਕਿਉਂਕਿ ਜਿਸ ਵੇਲੇ ਤੁਸੀਂ ਇਹ ਗੱਲ ਕਹਿ ਦਿਓ ਕਿ ਇੰਡੀਆ ਇੱਕ ਨੇਸ਼ਨ ਆ, ਤਾਂ ਉਹ ਹੋਵੇ ਮਲਟੀ ਨੇਸ਼ਨ, ਤੇ ਫਿਰ ਉਹਨੂੰ ਨੇਸ਼ਨ 'ਚ ਕਿੱਦਾਂ ਤਬਦੀਲ ਕਰੋਗੇ? ਤੁਸੀਂ ਉਹਦੀ ਅਸਿਮੀਲੇਸ਼ਨ ਕਰੋਗੇ। ਸੋ ਜਿਹੜਾ ਆਈਡੀਆ ਆਫ ਇੰਡੀਆ ਵਾ ਉਹਦੇ ਵਿੱਚ ਅਸਿਮੀਲੇਸ਼ਨ ਦੀ ਗੱਲ ਪਈ ਹੋਈ ਆ, ਕਿਉਂਕਿ ਉਹ ਇੱਕ ਨੇਸ਼ਨ ਦੀ ਗੱਲ ਕਰਦਾ ਵਾ। ਜਿਹੜਾ ਮਤਈ ਭਾਈਚਾਰਾ ਵਾ ਇਸ ਵੇਲੇ ਜੇ ਉਹਦੀ ਪਿੱਠ ਤੇ ਖੜਾ ਵਾ, ਇੰਡੀਅਨ ਸਟੇਟ ਉਹਦੀ ਪਿੱਠ ਤੇ ਖੜੀ ਆ ਤੇ ਦੂਜੀ ਧਿਰ ਤੇ ਤਾਂ ਕਤਲੇਆਮ ਕੀਤਾ ਜਾ ਰਿਹਾ ਵਾ, ਤਾਂ ਉਹਦੇ ਕਈ ਕਾਰਨ ਹੋ ਸਕਦੇ ਨੇ। ਇੱਕ ਕਾਰਨ ਇਹ ਵੀ ਗਿਣਾਇਆ ਜਾਂਦਾ ਕਿ ਵੋਟਾਂ ਨੇ ਉਹਦਾ ਕਾਰਨ। ਠੀਕ ਆ, ਵੋਟਾਂ ਵੀ ਉਹਦਾ ਇੱਕ ਕਾਰਨ ਹੈਗੀਆਂ ਨੇ। ਧਰੂਵੀਕਰਨ ਕੀਤਾ ਜਾ ਰਿਹਾ, ਪੋਲਰਾਈਜੇਸ਼ਨ ਕੀਤੀ ਜਾ ਰਹੀ ਆ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜੇ ਸੱਤਾ ਦੇ ਵਿੱਚ ਆਉਣਗੇ ਤਾਂ ਹੀ ਜਾ ਕੇ ਉਹ ਆਪਣੇ ਏਜੰਡੇ ਨੂੰ ਲਾਗੂ ਕਰ ਸਕਣਗੇ। ਜੇ ਉਹ ਸੱਤਾ 'ਚ ਨਹੀਂ ਆਏ ਤੇ ਫਿਰ ਏਜੰਡੇ ਨੂੰ ਲਾਗੂ ਕਰਨਾ ਮੁਸ਼ਕਲ ਹੋਵੇਗਾ, ਅਸੰਭਵ ਨਹੀਂ, ਮੁਸ਼ਕਲ ਹੋਵੇਗਾ। ਤੇ ਇਸ ਤੋਂ ਅਗਲੀ ਜਿਹੜੀ ਗੱਲ ਆ, ਕਿਉਂਕਿ ਇੰਡੀਆ ਦੇ ਵਿੱਚ 2 ਪ੍ਰੋਜੈਕਟ ਇਕੱਠੇ ਚੱਲ ਰਹੇ ਨੇ, ਇਹਦੇ ਵੱਲ ਧਿਆਨ ਦੇਣ ਦੀ ਲੋੜ ਆ। ਜੇ ਮਤਈ ਤੇ ਕੁਕੀ ਭਾਈਚਾਰੇ ਦੇ ਕਤਲੇਆਮ ਨੂੰ ਜਿਹੜਾ ਮਤਈ ਭਾਈਚਾਰਾ ਕਰ ਰਿਹਾ ਵਾ, ਕੁਕੀ ਕੌਮ ਦਾ ਸਮਝਣਾ ਵਾ, ਇੱਕ ਪ੍ਰੋਜੈਕਟ ਤੇ ਹੈਗਾ ਇੰਡੀਆ ਨੂੰ ਨੇਸ਼ਨ ਦੇ ਵਿੱਚ ਤਬਦੀਲ ਕਰਨ ਦਾ। ਉਹਦੇ ਲਈ ਉਹਨਾਂ ਨੂੰ ਵਾਇਲੈਂਸ ਦਾ ਇਸਤੇਮਾਲ ਕਰਨਾ ਪੈ ਰਿਹਾ। ਦੂਜਾ ਹੈਗਾ ਵਾ ਕਿ ਜਿਹੜਾ ਹਿੰਦੂ ਧਰਮ ਆ, ਸ਼ਸ਼ੀ ਥਰੂਰ ਜਿਹੜਾ ਕਿ ਕਾਂਗਰਸ ਦਾ MP ਆ, ਸਾਊਥ ਦੇ ਵਿੱਚ ਤੋਂ ਆਉਂਦਾ ਵਾ, ਬੜਾ ਲਿਬਰਲ ਮੰਨਿਆ ਜਾਂਦਾ, ਕਿਹਾ ਜਾਂਦਾ ਲਿਬਰਲ ਉਹਨੂੰ। ਉਹ ਕਹਿੰਦਾ ਕਿ ਜਿਸ ਵੇਲੇ ਹਿੰਦੂ ਧਰਮ ਅੱਗੇ ਵਧਿਆ, ਉਹ ਜਿੰਨੇ ਵੀ ਕੋਈ ਹੋਰ ਧਰਮ ਆਏ, ਕਬੀਲੇ ਆਏ, ਉਹਨਾਂ ਦੇ ਜਿਹੜੇ ਦੇਵੀ ਦੇਵਤੇ ਸੀ ਉਹਨਾਂ ਨੂੰ ਆਪਣੇ ਅੰਦਰ ਜਜ਼ਬ ਕਰਦਾ ਗਿਆ। ਤਾਂ ਇਹਦਾ ਮਤਲਬ ਕੀ ਨਿਕਲਦਾ? ਇਹਦਾ ਮਤਲਬ ਇਹ ਹੈ ਕਿ ਜਿੱਦਾਂ ਕਿ ਸਿੱਖ ਕੰਸੋਲੀਡੇਟ ਨੇ, ਮੁਸਲਮਾਨ ਭਾਈਚਾਰਾ ਕੰਸੋਲੀਡੇਟ ਆ, ਜਿੱਦਾਂ ਦੀ ਉਹਦੀ ਪੋਜੀਸ਼ਨ ਆ, ਜਾਂ ਸੰਗਠਿਤ ਰੂਪ ਵਿੱਚ ਇੱਕ ਕੌਮ ਆ, ਉਸ ਰੂਪ ਦੇ ਵਿੱਚ ਇੱਕ ਦੇਹ ਦੇ ਨੇੜੇ ਤੇੜੇ ਰਹਿੰਦੀ ਹੋਈ ਹਿੰਦੂ ਇੱਕ ਕੌਮ ਨਹੀਂ ਬਣ ਸਕੀ। ਸੋ ਉਹ ਹਿੰਦੂ ਨੂੰ ਇੱਕ ਕੌਮ ਬਣਾਉਣ ਲਈ ਇੱਕ ਐਫਰਟ ਕੀਤਾ ਜਾ ਰਿਹਾ ਵਾ, ਜਿਹੜਾ ਹੈਗਾ ਜਿਹੋ ਜਿਹੇ ਮੁਸਲਮਾਨ ਭਾਈਚਾਰਾ ਵਾ ਜਾਂ ਨੇਸ਼ਨ ਆ, ਜਿਹੋ ਜਿਹਾ ਸਿੱਖ ਨੇਸ਼ਨ ਹੈਗਾ ਵਾ। ਸੋ ਇਹ ਦੋਨੇ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਸਮਾਨਾਂਤਰ ਚੱਲ ਰਹੇ ਆ, ਇਕੱਠੇ ਚੱਲ ਰਹੇ ਆ, ਜਿਹੜੇ ਹੈਗੇ ਆ ਇੰਡੀਆ ਦੇ ਵਿੱਚ। ਇਹਦੇ ਨਾਲ ਦੀ ਨਾਲ ਹੁਣ ਜਿਹੜਾ ਵੀਰੇਂਦਰ ਸਿੰਘ ਆ,
ਉਹਦੇ ਜਿਸ ਵੇਲੇ ਵੀਡੀਓ, ਉਹ ਹਵਾਨੀਅਤ ਵਾਲੀ ਵੀਡੀਓ ਜਿਨ੍ਹਾਂ ਦੀਆਂ ਕਈ ਫੋਟੋਆਂ ਥੱਲੇ ਲੱਗੀਆਂ ਹੋਈਆਂ ਨੇ ਤੁਹਾਡੇ ਸਾਹਮਣੇ, ਉਸ ਵੀਡੀਓ ਦਾ ਜ਼ਿਕਰ, ਉਹ ਇੱਕ ਫੋਟੋ ਉਹ ਨਸ਼ਰ ਅਸੀਂ ਕੀਤੀ ਹੋਈ ਆ ਇੱਥੇ ਹਾਲ ਦੇ ਵਿੱਚ, ਉਹ ਹਵਾਨੀਅਤ ਦੀ ਇੱਕ ਹੋਰ ਫੋਟੋ ਜਿਹੜੀ ਹੈਗੀ ਆ। ਹੁਣ ਜਿਹੜੀ ਉਹ ਹਵਾਨੀਅਤ ਦੀ ਫੋਟੋ ਆ, ਉਹ ਦੇਖ ਕੇ ਉਹਨੂੰ ਕੋਈ ਸ਼ਰਮ ਨਹੀਂ ਆ ਰਹੀ। ਉਹ ਬੜੀ ਬੇਸ਼ਰਮੀ ਨਾਲ ਇਹ ਕਹਿ ਰਿਹਾ ਵਾ ਵਰੇਨ ਸਿੰਘ ਕਿ ਏਦਾਂ ਦੇ ਤਾਂ ਸੈਂਕੜੇ FIR ਨੇ, ਅਸੀਂ ਆਪਣੇ ਆਪ ਤੇ ਕੋਈ ਇਲਜ਼ਾਮ ਨਹੀਂ ਲੈਣਾ ਚਾਹੁੰਦੇ, ਇਸੇ ਕਰਕੇ ਅਸੀਂ ਇੰਟਰਨੈਟ ਜਿਹੜਾ ਹੈਗਾ ਵਾ ਉਹ ਬੰਦ ਕੀਤਾ ਵਾ। ਇਹਦਾ ਮਤਲਬ ਇਹ ਆ ਕਿ ਸੱਚਾਈ ਨੂੰ ਜਿਹੜਾ ਹੈਗਾ ਦਬਾਉਣਾ ਚਾਹੁੰਦੇ ਨੇ ਉਹ, ਤੇ ਸੱਚਾਈ ਨੂੰ ਦਬਾਉਣ ਲੱਗਿਆ ਉਹਨਾਂ ਦੇ ਮਨ ਦੇ ਉੱਤੇ ਕੋਈ ਭਾਰ ਵੀ ਹੈ ਨਹੀਂ, ਪੂਰਾ ਵੀ ਭਾਰ ਹੈ ਨਹੀਂ। ਪਰ ਵਰੇਨ ਸਿੰਘ ਕੌਣ ਆ? ਕਿ ਵਰੇਨ ਸਿੰਘ ਇੱਕ ਸੂਬੇ ਦਾ ਮੁੱਖ ਮੰਤਰੀ ਆ, ਇੱਕ ਪੋਲੀਟੀਕਲ ਪਾਰਟੀ ਦਾ ਲੀਡਰ ਆ। ਇਹ ਦੋ ਜਿਹੜੀਆਂ ਪਛਾਣਾਂ ਨੇ ਇਹ ਸੱਚ ਨੇ, ਪਰ ਇਕੱਲੀ ਇੱਕ ਪਛਾਣ, ਇਹ ਦੋ ਪਛਾਣਾਂ ਨਾਲ ਗੱਲ ਨਹੀਂ ਬਣਦੀ ਹੈਗੀ। ਉਹ ਇੰਡੀਅਨ ਸਟੇਟ ਦਾ ਪ੍ਰਤੀਨਿਧ ਆ। ਸਾਡੇ ਮੂੰਹ ਤੇ ਕੁਛ ਏਦਾਂ ਦੇ ਲਫ਼ਜ਼ ਚੜ ਗਏ ਨੇ, ਉਹਦੇ ਜ਼ਰੀਏ ਅਸੀਂ ਚੀਜ਼ਾਂ ਨੂੰ ਦੇਖਦੇ ਆ ਤੇ ਉਹਦੇ ਨਾਲ ਜਿਹੜੀ ਪਿਕਚਰ ਆ ਉਹ ਸਾਫ਼ ਨਹੀਂ ਦਿਖਾਈ ਦਿੰਦੀ ਕਿ ਜਿਹੜਾ ਸਿਸਟਮ ਆ ਨਾ ਉਹ ਮਾੜਾ ਵਾ। ਜੇ ਸਿਸਟਮ ਜਿਹੜਾ ਹੈਗਾ ਉਹ ਤਬਦੀਲ ਕਰ ਲਿਆ ਜਾਵੇ ਤੇ ਫਿਰ ਹਕੀਕਤ ਨੂੰ ਤਬਦੀਲ ਕੀਤਾ ਜਾ ਸਕਦਾ, ਜਾਂ ਇੱਥੋਂ ਦੇ ਜਿਹੜਾ ਸਾਰੀ ਪ੍ਰਣਾਲੀ ਆ, ਪੋਲਿਟੀ ਆ ਜਿਹੜੀ ਹੈਗੀ ਆ, ਉਹਨੂੰ ਤਬਦੀਲ ਕੀਤਾ ਜਾ ਸਕਦਾ। ਦੇਖੋ ਸਿਸਟਮ ਕੀ ਆ? ਸਿਸਟਮ ਆਪਣੇ ਆਪ ਦੇ ਵਿੱਚ ਕੁਛ ਨਹੀਂ ਹੁੰਦਾ। ਸਿਸਟਮ ਸਟੇਟ ਦੇ ਆਈਡੀਏ ਤੇ ਖੜਾ ਹੁੰਦਾ। ਸਿਸਟਮ ਜਿਹੜਾ ਹੈਗਾ ਵਾ ਉਹ ਤੁਸੀਂ ਬਦਲ ਵੀ ਲਓਗੇ, ਕੀ ਕਰ ਲਓਗੇ? ਨਵੇਂ ਬੰਦੇ ਲਿਆਓਗੇ ਨਾ, ਨਵੇਂ ਬੰਦੇ ਉਹੀ ਆਉਣਗੇ ਜਿਹੜੀ ਸਟੇਟ ਦੀ ਪਰਖ ਨਲੀ ਦੇ ਵਿੱਚੋਂ ਨਿਕਲ ਕੇ ਆਏ ਨੇ, ਤੇ ਜਿਹੜੇ ਫੈਸਲੇ ਹੁੰਦੇ ਨੇ ਉਹ ਉੱਪਰ ਬੈਠੀ ਬਿਊਰੋਕ੍ਰੇਸੀ ਤੇ ਇੰਟੈਲੀਜੈਂਸ ਏਜੰਸੀਆਂ ਕਰਦੀਆਂ ਨੇ। ਇਹ ਠੀਕ ਆ ਕਿ ਪੋਲੀਟੀਕਲ ਜਮਾਤ ਦਾ ਵੀ ਉਹਦੇ ਵਿੱਚ ਪਾਰਟਿਸਿਪੇਸ਼ਨ ਹੁੰਦੀ ਆ, ਸਰਕਾਰਾਂ ਦੀ ਵੀ ਹੁੰਦੀ ਆ, ਪਰ ਜਿਹੜਾ ਵੱਡਾ ਰੋਲ ਪਲੇ ਕਰਨਾ ਹੁੰਦਾ ਉਹ ਬਿਊਰੋਕ੍ਰੇਸੀ ਤੇ ਇੰਟੈਲੀਜੈਂਸ ਏਜੰਸੀਆਂ ਨੇ ਕਰਨਾ ਹੁੰਦਾ ਵਾ। ਸੋ ਇਹ ਭੁਲੇਖਾ ਮਨ ਦੇ ਵਿੱਚੋਂ ਕੱਢ ਦੋ ਕਿ ਜੀ ਅਸੀਂ ਸਿਸਟਮ ਤਬਦੀਲ ਕਰ ਲਾਂਗੇ। ਪੰਜਾਬ ਵਾਲਿਆਂ ਨੂੰ ਵੀ ਬੁਖਾਰ ਚੜਿਆ ਸੀ ਬਦਲਾਅ ਦਾ, ਉਹ ਜਿਹੜਾ ਬਦਲਾਅ ਹੋਇਆ ਵਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਜਿਹੜੀ ਮੈਂ ਅਖੀਰਲੀ ਗੱਲ ਕਹਿਣੀ ਚਾਹੁੰਦਾ, ਕਿਉਂਕਿ ਹੋਰ ਬੁਲਾਰਿਆਂ ਨੇ ਵੀ ਬੋਲਣਾ ਵਾ, ਸਾਡੇ ਜੀਵਨ ਸਿੰਘ ਮੱਲਾ ਹੋਣੀ ਵੀ ਆਏ ਹੋਏ ਨੇ ਜਿਹੜੇ ਉੱਥੋਂ ਦਾ ਦੌਰਾ ਕਰਕੇ ਆਏ ਨੇ ਮਨੀਪੁਰ ਦਾ, ਕਿ ਸੋਲੂਸ਼ਨ ਕੀ ਆ। ਇੱਕ ਤੇ ਭੁੱਖੀ ਭਾਈਚਾਰੇ ਵੱਲੋਂ ਇਹ ਕਿਹਾ ਗਿਆ ਕਿ ਵੱਖਰਾ ਪ੍ਰਸ਼ਾਸਨਿਕ ਢਾਂਚਾ ਸਾਡਾ ਉਸਾਰਿਆ ਜਾਵੇ। ਦੂਜਾ ਫ੍ਰੀ ਮੂਵਮੈਂਟ ਰਜੀਮ ਦੀ ਗੱਲ ਕੀਤੀ ਆ ਉਹਨਾਂ ਨੇ, ਜਿਹੜੀ ਹੈਗੀ ਆ। ਦੇਖੋ ਅਲਟੀਮੇਟਲੀ ਫੈਸਲਾ ਤੇ ਉਹਨਾਂ ਨੇ ਕਰਨਾ, ਉਹਨਾਂ ਦਾ ਫਿਊਚਰ ਆ, ਸਵੈ ਨਿਰਣੇ ਦਾ ਹੱਕ ਤੇ ਉਹਨਾਂ ਦੇ ਕੋਲ ਆ। ਬਟ ਮੈਂ ਆਪਣੇ ਵੱਲੋਂ ਇੱਕ ਸਲਾਹ ਦੇਣੀ ਚਾਹੁੰਦਾ, ਇਹ ਸਿਰਫ ਕੱਲੇ ਕੁੱਕੀ ਭਾਈਚਾਰੇ ਲਈ ਨਹੀਂ ਹੈਗੀ, ਇਹ ਪੂਰੇ ਇੰਡੀਆ ਦੇ ਲਈ ਆ, ਪੂਰੇ ਇੰਡੀਆ ਦੀ ਉਹਨਾਂ ਕੌਮਾਂ ਲਈ ਆ ਜਿਹੜੀਆਂ ਸੰਘਰਸ਼ੀਲ ਨੇ ਆਪਣੀ ਇੰਡੀਪੈਂਡੈਂਸ ਲਈ। ਉਹ ਕੀ ਆ ਕਿ ਇੰਡੀਆ ਜਿਹੜਾ ਹੈਗਾ ਵਾ ਉਹ ਮਲਟੀਨੈਸ਼ਨਲ ਆ, ਤੇ ਜਦ ਤੱਕ ਜਿੰਨੀਆਂ ਇੱਥੇ ਨੇਸ਼ਨਸ ਐਗਜ਼ਿਸਟ ਕਰਦੀਆਂ ਵਾ ਉਹ ਆਪਣੀ ਨੇਸ਼ਨ ਸਟੇਟ ਖੜੀ ਨਹੀਂ ਕਰ ਲੈਂਦੀਆਂ, ਤਦ ਤੱਕ ਇਹ ਜ਼ਬਰ, ਜ਼ੁਲਮ, ਕਤਲੇਆਮ, ਐਥਨਿਕ ਕਲੀਨਜ਼ਿੰਗ, ਜੈਨੋਸਾਈਡ, ਆਰਗੇਨਾਈਜ਼ਡ ਮੈਸੇਕਰ, ਇਹ ਸਾਰਾ ਕੁਝ ਲਗਾਤਾਰ ਵਾਪਰਦਾ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਜੀ ਪ੍ਰਭਜੋਤ ਸਿੰਘ, ਅਵਾਜ਼ੇ ਕੌਮ ਦੇ ਸੀਨੀਅਰ ਮੈਂਬਰ। ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ, ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਇਹ ਰੱਖਿਆ ਆ। ਆਈਡੀਆ ਆਫ ਇੰਡੀਆ ਤੇ ਭਾਜੀ ਨੇ ਜਿਸ ਤਰੀਕੇ ਨਾਲ ਗੱਲ ਕੀਤੀ ਆ, ਮੈਂ ਇੱਕ ਬੇਨਤੀ ਕਰਦਾ ਸਾਰਿਆਂ ਨੂੰ ਜਿੰਨੇ ਇੱਥੇ ਹਾਲ 'ਚ ਬੈਠੇ ਆ, ਗੰਭੀਰਤਾ ਨਾਲ ਸਾਰੀ ਗੱਲ ਨੂੰ ਆਪਾਂ ਸਾਰੇ ਜਾਣੇ ਸੁਣੀਏ, ਕਿਉਂਕਿ ਇੱਥੇ ਹੋਰ ਵੀ ਬਹੁਤ ਗੰਭੀਰ ਗੱਲਾਂ ਹੋਣਗੀਆਂ। ਕਿਉਂਕਿ ਅੱਜ ਜਿਨ੍ਹਾਂ ਦੇ ਲਈ ਅਸੀਂ ਇਕੱਠੇ ਹੋਏ ਆ ਨਾ, ਉਹ ਜਦੋਂ ਉਹਨਾਂ ਨੇ ਅਸੀਂ ਆ ਕੁਝ ਚੰਦ ਫੋਟੋਆਂ ਲਾਈਆਂ, ਮਤਲਬ ਉਸ ਦੇ ਵਿੱਚੋਂ 0.5% ਵੀ ਇਹ ਫੋਟੋਆਂ ਦਰਸਾ ਨਹੀਂ ਸਕਦੀਆਂ ਜੋ ਉੱਥੇ ਵਾਪਰ ਰਿਹਾ। ਜਿੱਥੇ ਐਡੇ ਵੱਡਾ ਕਤਲੇਆਮ ਵਾਪਰਿਆ, ਅਸੀਂ ਉਹਦੇ ਸੰਬੰਧ 'ਚ ਇਕੱਠੇ ਹੋਏ ਆ ਤੇ ਇਹ ਗੰਭੀਰਤਾ ਦੇ ਨਾਲ ਇਹ ਗੱਲ ਜਾਣੀ ਚਾਹੀਦੀ ਆ। ਕਿਉਂਕਿ ਇੱਕ ਵਾਰ ਮੈਂ ਇੱਕ ਜਗ੍ਹਾ ਇਹ ਪ੍ਰੋਗਰਾਮ ਸੀਗਾ, ਅਫਜ਼ਲ ਗੁਰੂ ਤੇ ਪ੍ਰੋਗਰਾਮ ਸੀਗਾ, ਉੱਥੇ ਕਸ਼ਮੀਰੀਆਂ ਨੇ ਕਰਾਇਆ ਪ੍ਰੋਗਰਾਮ, ਤੇ ਉੱਥੇ ਮੈਂ ਇਹ ਗੱਲ ਨੋਟ ਕੀਤੀ ਵੀ ਇੰਨੇ ਸਿੰਸੀਅਰ ਬੰਦੇ, ਉਹ ਸਾਰੇ ਨੌਜਵਾਨ ਬੱਚੇ ਬੱਚੀਆਂ ਸਭ ਜਿੰਨੇ ਉੱਥੇ ਆਏ ਸੀ। ਮੈਂ ਕਹਿੰਦਾ 6 ਘੰਟੇ ਤੋਂ ਜ਼ਿਆਦਾ ਪ੍ਰੋਗਰਾਮ ਚੱਲਿਆ, ਕੋਈ ਉੱਠ ਕੇ ਬਾਥਰੂਮ ਤੱਕ ਕਰਨ ਨਹੀਂ ਗਿਆ। ਜਦੋਂ ਗੱਭੇ ਇੱਕ ਟਾਈਮ ਵਿੱਚੋਂ 10 ਮਿੰਟ ਉਹਨਾਂ ਨੇ ਦਿੱਤੇ, ਉਦੋਂ ਉੱਠ ਕੇ ਗਏ। ਕਿਉਂਕਿ ਜਦੋਂ ਜੰਗਾਂ ਲੜੀਆਂ ਜਾਂਦੀਆਂ ਨਾ, ਸਿਰ ਤੇ ਭਾਰ ਹੁੰਦਾ। ਮੈਂ ਇਹ ਗੱਲ ਮਹਿਸੂਸ ਕਰਦਾ ਕਿ ਪੰਜਾਬ ਦੇ ਜਿਹੜੇ ਸਾਡੇ ਲੋਕ ਆ, ਨੌਜਵਾਨ, ਉਹ ਭਾਰ ਹੀ ਨਹੀਂ ਮੰਨਦੇ। ਤਾਂ ਹੀ ਅਸੀਂ ਦਿਨੋਂ ਦਿਨ ਜਿਹੜੇ ਆ ਉਹ ਮਤਲਬ ਕਮਜ਼ੋਰ ਹੁੰਦੇ ਜਾ ਰਹੇ ਆ ਤੇ ਦੁਸ਼ਮਣ ਜਿਹੜਾ ਆ ਉਹ ਮਜ਼ਬੂਤ ਹੁੰਦਾ ਜਾ ਰਿਹਾ। ਮਤਲਬ ਅਸੀਂ ਪਿਛਲੇ 1 ਮਹੀਨੇ ਤੋਂ ਕੋਈ ਪ੍ਰੋਗਰਾਮ ਨਹੀਂ ਦਿੱਤਾ। ਜ਼ਿਆਦਾਤਰ ਸਾਡੇ ਨਾਲ ਚੱਲਣ ਵਾਲੇ ਨੌਜਵਾਨ ਇੱਥੇ ਸਾਰੇ ਬੈਠੇ ਆ, ਤੇ ਅੱਜ ਇਹ 3 ਘੰਟੇ ਦਾ ਪ੍ਰੋਗਰਾਮ, ਤਾਂ ਵੀ ਅਸੀਂ ਫੋਨ ਚੱਕ ਬਾਹਰ ਨੂੰ ਜਾ ਰਹੇ ਆ। ਇਹ ਕੰਮ ਬਿਲਕੁਲ ਬੰਦ ਕਰ ਲਓ ਫੋਨ। ਇੱਕ ਵਾਰ ਉਹ ਆਪਣੇ ਆਪ ਨੂੰ ਉਸ ਜਗ੍ਹਾ ਲੈ ਲਓ ਜਿੱਥੇ ਵੱਢ ਚੁੱਕ ਚੱਲ ਰਹੀ ਆ, ਜਿੱਥੇ ਜਿਹੜਾ ਦੀਦਾ ਉਹਦਾ ਸਿਰ ਵੱਢ ਲਿਆ ਜਾਂਦਾ। ਤੇ ਇਹ ਤਾਂ ਸਰਕਾਰ ਕੁਝ ਦਿਖਾ ਨਹੀਂ ਰਹੀ ਨਾ। ਅਸੀਂ ਪ੍ਰੋਗਰਾਮ ਅਸੀਂ ਕਿਉਂ ਕਰ ਰਹੇ ਹਾਂ? ਕਿਉਂਕਿ ਹਕੂਮਤ ਨੇ ਆਪਣਾ ਸਾਰਾ ਜਿਹੜਾ ਤੰਤਰ ਆ ਉਹ ਇਸ ਤਰੀਕੇ ਨਾਲ ਕੰਟਰੋਲ ਕਰ ਰਹੀ ਆ ਵੀ ਕੋਈ ਗੱਲ ਉੱਥੋਂ ਬਾਹਰ ਨਿਕਲ ਕੇ ਆ ਨਹੀਂ ਰਹੀ। ਅਸੀਂ ਉਹ ਜਿਹੜੀ ਉੱਥੇ ਦੇ ਹਾਲਾਤ ਆ, ਅਸੀਂ ਇੱਥੇ ਆਪਣੇ ਭਾਈਚਾਰੇ 'ਚ ਉਹ ਗੱਲਾਂ ਨੂੰ ਸਾਂਝਾ ਕਰਨਾ ਚਾਹੁੰਦੇ ਆ। ਭਾਈ ਜੀਵਨ ਸਿੰਘ ਮੱਲਾ, ਉਹਨਾਂ ਦੇ ਸਾਥੀ ਕੱਲ ਉੱਥੋਂ ਆਏ ਆ, ਰਾਤੀ ਉਹ 10 ਵਜੇ ਘਰ ਪਹੁੰਚੇ ਆ, ਤੇ ਮੈਂ ਸਵੇਰੇ ਜਦੋਂ ਉੱਠ ਕੇ ਫੋਨ ਕਰਦਾ ਤੇ ਉਹ ਪਾਣੀਪਤ ਸੀਗੇ। ਮਤਲਬ 3 ਦਿਨ ਤੋਂ ਲਗਾਤਾਰ ਉਹ ਜਿਹੜਾ ਹੈਗਾ ਆ ਉਹ ਕੰਮ ਕਰ ਰਹੇ ਆ। ਤੇ ਅਸੀਂ ਇਹ ਪ੍ਰੋਗਰਾਮ ਜਿਹੜਾ ਅਸੀਂ ਇਸ ਕਰਕੇ ਕੀਤਾ ਵੀ ਜਿਹੜੀ ਹਕੂਮਤ ਆਪਣਾ ਚਿਹਰਾ ਜਿਹੜਾ ਆ ਉਹ ਛਪਾਉਣਾ ਚਾਹੁੰਦੀ ਆ, ਅਸੀਂ ਉਹਨੂੰ ਨੰਗਾ ਕਰਨਾ ਇਸ ਜਗ੍ਹਾ ਦੇ ਉੱਤੇ। ਤੇ ਹੁਣ ਮੈਂ ਪਰਮਿੰਦਰ ਸਿੰਘ ਢੀਂਗਰਾ ਜੀ, ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਆਗੂ ਆ ਇੱਥੇ ਜਲੰਧਰ ਤੋਂ, ਪ੍ਰੈਜ਼ੀਡੈਂਟ ਨੇ, ਉਹਨਾਂ ਨੂੰ ਮੈਂ ਕਹੂੰਗਾ ਵੀ ਉਹ ਆਉਣ, ਉਹ ਆਪਣੇ 5-7 ਮਿੰਟ ਲਈ ਉਹ ਆਪਣੇ ਵਿਚਾਰ ਰੱਖਣ, ਤੇ ਲਗਾਤਾਰ ਹੁਣ ਜਿਹੜੇ 3-4-5 ਬੁਲਾਰੇ ਹੈਗੇ ਆ, ਉਹਨਾਂ ਨੂੰ ਅਸੀਂ ਲਗਾਤਾਰ ਬਹੁਤ ਇਕਾਗਰਤਾ ਦੇ ਨਾਲ ਸੁਣੀਏ, ਤਾਂ ਸਾਨੂੰ ਗੱਲ ਸਮਝ ਲੱਗੂਗੀ, ਤਾਂ ਅਸੀਂ ਇਸ ਗੱਲ ਨੂੰ ਅੱਗੇ ਲਿਜਾ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸਮਾਗਮ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜੋ ਮਣੀਪੁਰ ਦੇ ਵਿੱਚ ਘਟਨਾ ਵਾਪਰੀ ਹੈ, ਘਟਨਾ ਨਹੀਂ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ, ਉਹਦੇ ਸੰਬੰਧ ਵਿੱਚ ਆਵਾਜ਼ੇ ਕੌਮ ਜਥੇਬੰਦੀ ਵੱਲੋਂ ਰੱਖਿਆ ਗਿਆ। ਇਹ ਸਮਾਗਮ ਰੱਖਣ ਦੀ ਇੱਥੇ ਲੋੜ ਕਿਉਂ ਪਈ? ਅਸੀਂ ਸਾਰੇ ਇੱਥੇ ਇਕੱਤਰ ਕਿਉਂ ਹੋਏ? ਅਸੀਂ ਵੱਖ-ਵੱਖ ਧਰਮਾਂ ਦੇ ਲੋਕ ਕਿਉਂ ਇਕੱਤਰ ਹੋਏ? ਇਹਦੇ ਤੇ ਵਿਚਾਰ ਕਰਨੀ ਬਣਦੀ। ਤੇ ਉੱਥੇ ਇਹ ਕਤਲੇਆਮ ਵਾਪਰਿਆ ਕਿਉਂ? ਇਸ ਤੋਂ ਪਹਿਲਾਂ ਕਿੰਨੀ ਵਾਰ ਵਾਪਰੇ ਨੇ? ਇਹ ਜਦੋਂ ਅਸੀਂ ਸਾਰਾ ਕੁਝ ਦੇਖਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਕਿ ਇਸ ਦੇਸ਼ ਦੇ ਵਿੱਚ ਇਹ ਕਤਲੇਆਮ ਕੋਈ ਪਹਿਲੀ ਵਾਰ ਨਹੀਂ ਵਾਪਰਿਆ। ਪਹਿਲੀ ਵਾਰ 47 ਦੇ ਵਿੱਚ ਵਾਪਰਿਆ। ਦੁਨੀਆ ਦੇ ਵਿੱਚ ਵੰਡ ਹੁੰਦੀ ਹੈ,
लेकिन अजिही वंड किते नहीं हुई भी कुछ लोगों को अपने घर छड़ के दूसरी थां ते जाना पै गया ते कुछ लोगों को उधरों इधर आना पै गया। ये क्यों होया? क्योंकि सियासत की भेट पंजाब के लोगों को चाढ़िया गया। जदों भारत की वंड होती है तो पंजाब को संताप झलना पैंदा, जब बंगाल को झलना पैंदा उन्होंने दो टोटे कर दिते जाते। उन्होंने देखिया ये जिहड़े योधे लोग ने ये फिर भी मरे नहीं, ये जिउंदे ने। उन्होंने तुहानू दोबारा चिणगला के देखी 1984 सिखां का कतलेआम किया जाता ते बहुत समा पहला सरकारां ने इस गल ते जोर दिता भी इनू दिल्ली दे दंगे कह दिते जाण। ऑल इंडिया सिख स्टूडेंट्स फेडरेशन दे उस समय के प्रधान सरदार करनैल सिंह पीर मुहम्मद सारी जथेबंदी ने रल के आवाज बुलंद की, एक दंगे नहीं एक कतलेआम है, कोई हिंदू सिख नहीं भिड़े। योजनाबद्ध तरीके दे नाल देश दे विच दिल्ली दे विच ते होरना 32 शहरां दे विच सिखां दा कतलेआम कीता जांदा, इक्को जिहे तरीके नाल कीता जांदा, इक्को जिहे हथियार मुहैया कराए जांदे ने, जितों पता लगदा ये हुकूमत वालों एक अणचिते होया कहर सी। ते जथेदार श्री अकाल तख्त साहब ने उस तो बाद हुक्मनामा जारी किया भी जिन्ने भी सिख ने इनू दंगे ना कहन कतलेआम कहन। सिखां दी नस्लकुशी करने की कोशिश की गई। उस तो बाद उन्होंने देखा कि हुण किहनू अग ला के देखी जाए, किहड़े सूबे दे विच अजिहा माहौल बनाया जाए, तां बंगाल की वारी आती। बिहार दे विच भी अजिहा कुछ किया जाता, यूपी दे विच भी बहुत सारे फिरकू फसाद कराए जाते हैं। ते हुण अज असीं इकट्ठे होए आ मणिपुर की घटना ते। ये जिहा घटनावां क्यों वापर रही हैं? ये स्टेट स्पॉन्सर्ड ये सारे प्रोग्राम ने जिहदे विच मिथ के घट गिनती भाईचारे दे लोग ते दलित भाईचारे दे लोग जिहड़े अपनी वखरी पहचान नूं जिउंदा रखना चाहुंदे ने, जिहड़े अपनी परंपरा नूं जिउंदा रखना चाहुंदे ने, उन्हां नूं एक माला दे विच परो के ਉਹ अपने गल का हार बना चाहते हैं। ये सरकार का जोर लग्या कि जिन्ने भी देश के घट गिनती के फिरके ने जां कबीले ने उन्होंने जां ते कानून के नाल मार दिता जाए, जां उन्होंने कतल कर दिता जाए, जां हिंसा के राही मार दिता जाए। इसे ही अधीन ही जिवें पहला समागम रखिया सी यूसीसी के उत्ते सी यूनीफॉर्म सिविल कोड लिया जा रहा है, जिहदे विच जिहड़ियां साडीआं धार्मिक परंपरावां ने, धर्मां दे विच भी फिरके ने, नस्लां ने, शेड्यूल्ड ट्राइब्स ने, ये जिहड़े भाईचारे नाल सारी घटना वापरी वो शेड्यूल्ड ट्राइब्स ने, उन्होंने मारन दे लई एक साजिश अधीन प्रोग्राम चलाया गया। एक ते ओह जिहड़े कानून के दायरे दे विच आ जाण उन्होंने उस रसे चाड़ पट्टे ते चाढ़ दिओ, ते जिहड़े उहदे विच फिट ना बैण उन्होंने जबरी कतल किया जाए, उन्हां दे विच डर ते सहम पैदा किया जाए। ये प्रोग्राम जलंधर दे विच क्यों होया? सिख ये महसूस करता है कि दुनिया दे विच किसे दे नाल किते भी जुल्म हो जाए असीं हा दा नारा मारना। क्यों? जदों छोटे साहिबजादिआं नूं सरहंद दे विच नीहां दे विच चिणिया जाण लगा सी तां नवाब मलेरकोटले ने हा दा नारा मारिया ते गुरु साहब ने उस शहर नूं वर बख्श दिता भी सारी दुनिया ही उजड़ सकती है लेकिन यह शहर नहीं उजड़ सकता। ते सिख ने उन्होंने अपने जीवन का हिस्सा बना लिया कि असी किते घटना वापर जाए उन्हां दे नाल हा दा नारा ही नहीं मारना, उन्हां दी ढाल बन के खड़ जाना। ये जो कुछ मणिपुर दे विच वापरिया ये घटनावां अगों भी वापरनगियां जे असी इकट्ठे ना होए। सरकारां चाहुंदियां ने तुहाडीआं निक्कियां निक्कियां पॉकेट्स बना दित्तियां जाण ते तुहानूं उहदे विच घेर के मार दित्ता जावे, तुहाडे विच फसाद करा दित्ते जाण। ਇਹਦੇ ਵਿੱਚ ਜਿਹੜੇ ਚੇਤਨ ਲੋਕ ਨੇ जो अपनी संस्थावां दे राही जो काम करते हैं वो अज इस हाल दे विच मौजूद ने। मणिपुर दे विच किस तरह कुकी भाईचारे नूं कतल किया जा रहा, उन्हां दे जो सिविल राइट्स ने उन्होंने दबाया जा रहा। हुण तुसीं अज दे समय दी मैं तुहानूं 1984 दे नाल 84 दे विच जो कुछ वापरिया मैं तुहानूं उहदे नाल मेल करके दसना चाहना वा। दिल्ली दे विच जिथे देश की सुप्रीम कोर्ट होवे, जिथे हाई कोर्ट होवे, जिथे राष्ट्रपति होवे,
ਉਹ ਸੁਪਰੀਮ ਕੋਰਟ ਨੂੰ ਕਤਲੇਆਮ ਹੁੰਦਾ 3 ਦਿਨ ਲਈ ਬੰਦ ਕਰ ਦਿੱਤਾ ਜਾਂਦਾ। ਲੇਕਿਨ ਅੱਜ ਉਸ ਤੋਂ ਬਾਅਦ ਸਾਰਾ ਕੁਝ ਵਾਪਰਿਆ ਤੇ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਉਹਦੇ ਤੇ ਲੋਕ ਚੇਤਨ ਹੋ ਗਏ ਨੇ। ਉਹਨਾਂ ਨੂੰ ਲੱਗਣ ਲੱਗ ਪਿਆ ਵੀ ਜੇਕਰ ਇੰਨੀ ਮਾਰਸ਼ਲ ਕੌਮ ਜਿਹਨੇ ਦੇਸ਼ ਦੀ ਆਜ਼ਾਦੀ ਦੇ ਲਈ ਏਡਾ ਵੱਡਾ ਸੰਘਰਸ਼ ਲੜਿਆ, ਉਹਨਾਂ ਦੇ ਨਾਲ ਇਹ ਸਾਰਾ ਕੁਝ ਵਾਪਰ ਸਕਦਾ ਤੇ ਸਾਡੇ ਨਾਲ ਕੀ ਕੁਝ ਹੋ ਸਕਦਾ। ਇੱਕ ਸਾਜ਼ਿਸ਼ ਅਧੀਨ ਪਹਿਲਾਂ ਇਹ ਜਿਹੜੇ ਸਟੇਟ ਸਪਾਂਸਰਡ ਜੋ ਪ੍ਰੋਗਰਾਮ ਚੱਲ ਰਹੇ ਨੇ, ਉਹ ਸਾਡੇ ਵਿੱਚੋਂ ਘੁਸਪੈਠ ਕਰਨ ਲਈ ਕੁਝ ਨਕਲੀ ਲੋਕਾਂ ਨੂੰ ਤਿਆਰ ਕਰਦੇ ਸੀ। ਉਹ ਫੜੇ ਜਾਂਦੇ ਸੀ, ਉਹਨਾਂ ਨੇ ਆਪਣਾ ਪੈਂਤਰਾ ਬਦਲ ਲਿਆ, ਉਹਨਾਂ ਨੇ ਸਾਡੇ ਵਿੱਚੋਂ ਕੁਝ ਗਦਾਰ ਕੱਟ ਲੱਭਣੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੂੰ ਮੋਹਰਾ ਬਣਾ ਕੇ, ਉਹਨਾਂ ਨੂੰ ਨਾਲ ਲੈ ਕੇ, ਤਾਂ ਜੋ ਜਦੋਂ ਵੀ ਕੋਈ ਘਟਨਾ ਵਾਪਰੇ ਉਹ ਉਸੇ ਵੇਲੇ ਜਾ ਕੇ ਉਹਨਾਂ ਦੀ ਪਿੱਠ ਥਾਪੜਨ ਲੱਗ ਪੈਣ। ਇਹਦੇ ਇਵਜ਼ ਦੇ ਵਿੱਚ ਉਹਨਾਂ ਨੂੰ ਬੜਾ ਕੁਝ ਮਿਲਿਆ। ਮੈਂ ਤੁਹਾਨੂੰ ਪੰਜਾਬ ਦੇ ਵਿੱਚ ਲੈ ਜਾਵਾਂ, ਜਦੋਂ 84 ਦੇ ਵਿੱਚ ਘਟਨਾਵਾਂ ਵਾਪਰੀਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅਗਨ ਭੇਟ ਕਰ ਦਿੱਤੇ ਗਏ, ਤਾਂ ਸਿੱਖਾਂ ਨੇ ਪਹਿਲੀ ਵਾਰੀ ਜਹਾਜ਼ ਅਗਵਾ ਕੀਤਾ ਸੀਗਾ। ਉਹਨਾਂ ਨੂੰ ਲੰਬੀਆਂ ਸਜ਼ਾਵਾਂ ਭੋਗਣੀਆਂ ਪਈਆਂ। ਜਿਨ੍ਹਾਂ ਨੇ ਦੇਸ਼ ਦੀ ਰਾਜਧਾਨੀ ਦੇ ਵਿੱਚ ਜਦੋਂ ਇੰਦਰਾ ਗਾਂਧੀ ਨੂੰ ਐਮਰਜੈਂਸੀ ਲੱਗ ਜਾਂਦੀ ਹੈ ਤੇ ਉਹਨੂੰ ਅਯੋਗ ਕਰਾਰ ਦੇ ਦਿੱਤਾ ਜਾਂਦਾ, ਜਿਨ੍ਹਾਂ ਨੇ ਉਹਦੇ ਲਈ ਜਹਾਜ਼ ਅਗਵਾ ਕੀਤਾ, ਇੱਕ ਨੂੰ MLA ਬਣਾ ਦਿੱਤਾ ਗਿਆ ਤੇ ਇੱਕ ਨੂੰ MP ਬਣਾ ਦਿੱਤਾ ਗਿਆ। ਕਿਉਂਕਿ ਜਿਹੜੇ ਲੋਕ ਉਹਨਾਂ ਦੇ ਲਈ ਕੰਮ ਕਰਦੇ ਨੇ ਉਹਨਾਂ ਨੂੰ ਰਿਵਾਰਡ ਮਿਲਦੇ ਨੇ, ਜਿਹੜੇ ਲੋਕ ਸਾਡੇ ਲਈ ਕੰਮ ਕਰਦੇ ਨੇ, ਆਪਣੀ ਪਹਿਚਾਣ ਦੇ ਲਈ ਕੰਮ ਕਰਦੇ ਨੇ, ਉਹਨਾਂ ਨੂੰ ਕਾਲ ਕੋਠੜੀਆਂ ਮਿਲਦੀਆਂ ਨੇ। ਲੇਕਿਨ ਅਸੀਂ ਭੱਜੇ ਨਹੀਂ, ਅਸੀਂ ਉਹਨੂੰ ਫਿਰ ਵੀ ਪ੍ਰਵਾਨ ਕਰ ਲਿਆ। ਜਿਸ ਕਾਲ ਦੇ ਵਿੱਚ ਸਿੱਖਾਂ ਦੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਨੇ, ਕੌਮ ਨੇ ਉਸ ਕਾਲ ਨੂੰ ਸੁਨਹਿਰੀ ਕਾਲ ਦਰਸਾਇਆ। ਕਦੀ ਪਿੱਛੇ ਮੁੜਨ ਵਾਲੀ ਗੱਲ ਸਿੱਖਾਂ ਦੇ ਵਿੱਚ ਹੈ ਹੀ ਨਹੀਂ। ਮਨੀਪੁਰ ਦੇ ਵਿੱਚ ਘਟਨਾਵਾਂ ਵਾਪਰ ਕਿਉਂ ਰਹੀਆਂ ਨੇ? ਮਨੀਪੁਰ ਦਾ ਮੁੱਖ ਮੰਤਰੀ ਹੈ ਬੀਰੇਨ ਸਿੰਘ। ਉਹਨੇ ਦੇਖਿਆ ਵੀ ਹਰੇਕ ਇਨਸਾਨ ਦੇ ਵਿੱਚ ਚਾਹਤ ਹੁੰਦੀ ਹੈ ਕਿ ਮੈਂ ਕਿਸੇ ਨਾ ਕਿਸੇ ਉਹਦੇ ਤੋਂ ਹਾਸਲ ਕਰ ਲਵਾਂ। ਜੇਕਰ ਕੋਈ ਧਾਰਮਿਕ ਹੈ ਤੇ ਉਹ ਆਪਣੇ ਧਰਮ ਦੇ ਅਸੂਲਾਂ ਦੇ ਮੁਤਾਬਕ ਚਾਹੁੰਦਾ ਹੈ ਕਿ ਮੈਂ ਉੱਚੇ ਅਹੁਦੇ ਤੇ ਵਿਰਾਜਮਾਨ ਹੋ ਜਾਵਾਂ। ਜੇਕਰ ਕੋਈ ਸਿਆਸੀ ਹੈ ਤੇ ਚਾਹਤਾ ਵੀ ਮੈਂ MLA ਬਣ ਜਾਵਾਂ, MLA ਤੋਂ ਕਹਿੰਦਾ ਮੁੱਖ ਮੰਤਰੀ ਬਣ ਜਾਵਾਂ। ਜੇਕਰ ਕੋਈ MP ਹੈ ਤੇ ਉਹ ਮਨ ਦੇ ਵਿੱਚ ਬਣਾ ਲੈਂਦਾ ਹੈ ਕਿ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ। ਤੇ ਬੀਰੇਨ ਸਿੰਘ ਦੇ ਮਨ ਦੇ ਵਿੱਚ ਵੀ ਵਿਚਾਰ ਆ ਗਿਆ ਕਿ ਇਸ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਕਿਵੇਂ ਬਣਾਇਆ ਜਾਂਦਾ। ਉਹ ਕਹਿੰਦੇ ਪ੍ਰਧਾਨ ਮੰਤਰੀ ਦੇਸ਼ 'ਚ ਉਦੋਂ ਬਣਦਾ ਹੈ ਜਦੋਂ ਘੱਟ ਗਿਣਤੀਆਂ ਦਾ ਕਤਲੇਆਮ ਹੁੰਦਾ। ਦੇਸ਼ ਦੇ ਵਿੱਚ 75 ਦੇ ਵਿੱਚ ਐਮਰਜੈਂਸੀ ਲੱਗਦੀ ਹੈ। ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਸਭ ਤੋਂ ਵੱਧ ਵੋਟਾਂ ਲੈ ਕੇ ਪ੍ਰਧਾਨ ਮੰਤਰੀ ਬਣਦੀ। ਦੇਸ਼ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੁੰਦਾ 84 ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਸਰਕਾਰ ਬਣਦੀ ਉਹ ਬਹੁਤ ਭਾਰੀ ਬਹੁਮਤ ਨਾਲ ਆਉਂਦੀ, ਉਸ ਤੋਂ ਜ਼ਿਆਦਾ ਭਾਰੀ ਬਹੁਮਤ ਨਾਲ ਆਉਂਦੀ ਹੈ ਕਿਉਂਕਿ ਉਹਨੇ ਘੱਟ ਗਿਣਤੀਆਂ ਦਾ ਕਤਲੇਆਮ ਕੀਤਾ। ਫਿਰ ਵਾਰੀ ਕਿਹਦੀ ਆ ਜਾਂਦੀ ਹੈ? ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋ ਜਾਂਦਾ। ਉਸ ਕਤਲੇਆਮ ਤੋਂ ਬਾਅਦ ਜਿਹੜਾ ਲੀਡਰ ਨਿਕਲਦਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ। ਹੁਣ ਬੀਰੇਨ ਸਿੰਘ ਨੇ ਸੋਚਿਆ ਵੀ ਆਪਾਂ ਵੀ ਇਹੋ ਵਰਤ ਕੇ ਵੇਖ ਲਈਏ ਵੀ ਜੇ ਕੂਕੀ ਭਾਈਚਾਰੇ ਦਾ ਕਤਲੇਆਮ ਕਰੀਏ, ਇਹਨਾਂ ਨੂੰ ਮਾਰੀਏ, ਇਹਨਾਂ ਨੂੰ ਕੁੱਟੀਏ, ਇਹਨਾਂ ਨੂੰ ਇੱਕ ਸਾਜ਼ਿਸ਼ ਅਧੀਨ ਇੱਕ ਪਿੰਜਰੇ ਦੇ ਵਿੱਚ ਕੈਦ ਕਰ ਦਈਏ ਜਿੱਥੋਂ ਉਹਨਾਂ ਦੀ ਬਾਹਰ ਆਵਾਜ਼ ਨਾ ਨਿਕਲ ਸਕੇ। ਉੱਥੇ ਜਿਹੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ, ਨੈਟ ਨੂੰ ਬੰਦ ਕਰ ਦਿੱਤਾ ਗਿਆ, ਮੀਡੀਆ ਚੈਨਲਸ ਨੂੰ ਰੋਕ ਦਿੱਤਾ ਗਿਆ। ਬਹੁਤ ਸਾਰੇ ਚੈਨਲ ਜੋ ਪਹਿਲਾਂ ਹੀ ਉਹਨਾਂ ਦੇ ਪੇਰੋਲ ਤੇ ਕੰਮ ਕਰ ਰਹੇ ਨੇ, ਉਹਨਾਂ ਦੇ ਦੱਸੇ ਹੋਏ ਪ੍ਰੋਗਰਾਮ ਨੂੰ ਚਲਾ ਰਹੇ ਨੇ, ਉਹਨਾਂ ਦੇ ਰਾਹੀਂ ਇਹਨਾਂ ਨੂੰ ਡੱਕ ਲਿਆ ਜਾਵੇ ਤਾਂ ਹੀ ਅਸੀਂ ਅੱਗੇ ਕਾਮਯਾਬ ਹੋ ਸਕਦੇ ਹਾਂ। ਤੇ ਚੌਧਰੀ ਮੁੱਖ ਮੰਤਰੀ ਬੀਰੇਨ ਸਿੰਘ ਹੈ, ਉਹਨੇ ਆਪਣੇ ਆਪ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਤੌਰ ਤੇ ਪ੍ਰੋਜੈਕਟ ਕਰ ਦਿੱਤਾ ਕਿਉਂਕਿ ਸਾਰੇ ਦੇਸ਼ ਦੇ ਵਿੱਚ ਪੋਲਰਾਈਜੇਸ਼ਨ ਹੋ ਰਹੀ ਹੈ। ਪੋਲਰਾਈਜੇਸ਼ਨ ਧਰੁਵੀਕਰਨ ਦੋ ਤਰ੍ਹਾਂ ਦਾ ਕਰਦੇ ਨੇ। ਉਹ ਕਹਿੰਦੇ ਵੀ ਇਹਨਾਂ ਨੂੰ ਕੁੱਟੋ, ਸਾਡੇ ਬੰਦੇ ਜਾ ਕੇ ਸਾਡੇ ਨਾਲ ਖੜ ਜਾਣ। ਲੇਕਿਨ ਇਹਦੇ ਨਾਲ ਹੋ ਕੀ ਰਿਹਾ? ਧਰੁਵੀਕਰਨ ਦੋ ਤਰ੍ਹਾਂ ਦਾ ਹੋਣ ਲੱਗ ਪਿਆ। ਅਸੀਂ ਵੀ ਸਾਰੇ ਇੱਥੇ ਇਸੇ ਕਰਕੇ ਇਕੱਠੇ ਹੋ ਗਏ ਆ ਕਿਉਂਕਿ ਸਾਡੇ ਚੋਂ ਵੀ ਕਿਸੇ ਦੀ ਵਾਰੀ ਆ ਸਕਦੀ ਹੈ। ਸਿੱਖਾਂ ਦੇ ਨਾਲ ਵਾਪਰਿਆ 84 ਦੇ ਵਿੱਚ ਜਿੰਨਾ ਕਤਲੇਆਮ ਹੋਇਆ, ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਸੰਘਰਸ਼ ਦੇ ਵਿੱਚ ਚਲੇ ਗਏ। ਉਸ ਤੋਂ ਬਾਅਦ ਜਦੋਂ ਉਹ ਇੱਥੋਂ ਨਿਕਲੇ ਤਾਂ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਪੋਲੀਟੀਕਲ ਸਟੇ ਲੈਣੀ ਪੈ ਗਈ। ਬਹੁਤ ਸਾਰੇ ਸਿੱਖ ਨੌਜਵਾਨ ਜਰਮਨ ਦੇ ਵਿੱਚ ਗਏ ਵੱਡੀ ਗਿਣਤੀ ਦੇ ਵਿੱਚ। ਜਦੋਂ ਜਰਮਨਾਂ ਨੂੰ ਮਾਰ ਪਈ, ਉਹ ਗ੍ਰਹਿ ਜਦੋਂ ਉੱਥੇ ਵਰਲਡ ਵਾਰ ਦੇ ਵਿੱਚ ਹਾਰ ਜਾਂਦੇ ਨੇ ਤਾਂ ਉਹਨਾਂ ਨੂੰ ਕੋਈ ਥਾਂ ਨਹੀਂ ਦਿੰਦਾ। ਤਾਂ ਉਹਨਾਂ ਨੇ ਫੈਸਲਾ ਕਰ ਲਿਆ ਵੀ ਜਿੱਦਣ ਸਾਡਾ ਰਾਜ ਆਵੇਗਾ, ਦੁਨੀਆ ਦੇ ਕਿਸੇ ਵੀ ਕੌਮ ਧਰਮ ਦਾ, ਕਿਸੇ ਵੀ ਸਿਆਸਤ ਦਾ ਸਤਾਇਆ
ਵਿਅਕਤੀ ਸਾਡੇ ਦੇਸ਼ ਵਿੱਚ ਆ ਕੇ ਸ਼ਰਨ ਮੰਗੇਗਾ ਤੇ ਅਸੀਂ ਉਹਨੂੰ ਸ਼ਰਨ ਦੇਵਾਂਗੇ। ਜਦੋਂ 1984 ਦੇ ਵਿੱਚ ਸਿੱਖਾਂ ਨਾਲ ਇਹ ਸਾਰਾ ਕੁਝ ਵਾਪਰ ਗਿਆ, ਸਿੱਖਾਂ ਨੂੰ ਉੱਥੇ ਸ਼ਰਨ ਮਿਲੀ, ਤਾਂ ਸਿੱਖਾਂ ਨੇ ਵੀ ਇਹ ਫੈਸਲਾ ਕਰ ਲਿਆ ਕਿ ਦੁਨੀਆ ਦੇ ਵਿੱਚ ਕਿਸੇ ਨਾਲ ਵੀ ਕੋਈ ਅਪਰਾਧ ਹੋਵੇ, ਕਿਸੇ ਨਾਲ ਵੀ ਨਸਲੀ ਹਿੰਸਾ ਹੋਵੇ, ਅਸੀਂ ਉਹਦੇ ਲਈ ਕੰਮ ਕਰਾਂਗੇ, ਉਹਦੇ ਨਾਲ ਢਾਲ ਬਣ ਕੇ ਖੜੇ ਹੋਵਾਂਗੇ ਤਾਂ ਜੋ ਅਜਿਹਾ ਕਹਿਰ ਵਾਰ-ਵਾਰ ਨਾ ਵਾਪਰੇ। ਇਹ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਦਾ ਸਿਧਾਂਤ ਇਸ ਧਰਤੀ ਤੇ ਵਸਦਾ ਹੈ। ਉਹਨੂੰ ਹੀ ਜਿਉਂਦਾ ਰੱਖਣ ਦੇ ਲਈ ਆਵਾਜ਼ੇ ਕੌਮ ਜਥੇਬੰਦੀ ਵੱਲੋਂ ਇੱਥੇ ਇਹ ਜੋ ਸਮਾਗਮ ਰੱਖਿਆ ਗਿਆ, ਜਿਹਦੇ ਵਿੱਚ ਜਥੇਬੰਦੀ ਦੇ ਮੁਖੀ ਭਾਈ ਮਨਜੀਤ ਸਿੰਘ ਜੀ, ਸਰਦਾਰ ਹਰਜਿੰਦਰ ਸਿੰਘ ਜੀ, ਭਾਈ ਨੋਬਲਜੀਤ ਸਿੰਘ ਜੀ, ਰਣਵੀਰ ਸਿੰਘ ਬੈਂਸਤਾਨੀ, ਸਾਰਿਆਂ ਦਾ ਮੈਂ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਅਜਿਹਾ ਪ੍ਰੋਗਰਾਮ ਰੱਖ ਕੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਕੀਤਾ, ਅਸੀਂ ਆਪਣੇ ਵਿਚਾਰ ਪੇਸ਼ ਕਰ ਸਕੀਏ। ਜਿੰਨੇ ਵੀ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਨੇ, ਮੈਂ ਧੰਨਵਾਦ ਕਰਦਾ ਵਾਂ ਸਾਕੀ ਜੀ ਦਾ ਵੀ। ਉਹਨਾਂ ਨੇ ਵੀ ਦੱਸਿਆ ਵੀ ਸਾਨੂੰ ਹੁਣ ਕਰਨਾ ਕੀ ਚਾਹੀਦਾ। ਇੱਕ ਤੇ ਅਸੀਂ ਗੱਲ ਕੀਤੀ ਵੀ ਸ਼ਹਿਰ 'ਚ ਇਕੱਠਿਆਂ ਹੋਈਏ, ਰਾਜਸੀ ਤੌਰ ਤੇ ਵੀ ਸਾਨੂੰ ਇਕੱਠਿਆਂ ਹੋਣਾ ਪੈਣਾ। ਸਾਡੇ ਵਿੱਚ ਪੜ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਵੀ ਵੱਖ ਕਰਨ ਦੀ ਪਿਛਲੇ ਸਮਿਆਂ ਵਿੱਚ ਕੋਸ਼ਿਸ਼ ਹੋਈ ਹੈ, ਚਾਹੇ ਸਰਕਾਰਾਂ ਕਾਮਯਾਬ ਨਹੀਂ ਹੋਈਆਂ, ਲੇਕਿਨ ਉਹ ਇੱਕ ਨੀਤੀ ਦੇ ਤਹਿਤ ਲਗਾਤਾਰ ਕੰਮ ਕਰ ਰਹੇ ਨੇ ਕਿ ਇਹਨਾਂ ਲੋਕਾਂ ਦੀ ਵੱਖਰੀ ਪਛਾਣ ਨੂੰ ਖੋਰਾ ਲਾਇਆ ਜਾਵੇ। ਜੇ ਉਹਨੂੰ ਰੋਕਣਾ ਤੇ ਸਾਨੂੰ ਨਿੱਤਰ ਕੇ ਸਾਹਮਣੇ ਆਉਣਾ ਪਵੇਗਾ, ਸਾਨੂੰ ਆਪਸੀ ਵਖਰੇਵਿਆਂ ਨੂੰ ਛੱਡਣਾ ਪਵੇਗਾ। ਉੱਚ ਸਾਡੇ ਭਾਈਚਾਰੇ ਵਿੱਚ ਸੱਜਣਾ ਨੇ ਇਹ ਵੀ ਗੱਲ ਕਹੀ ਵੀ ਭਾਈ ਉੱਥੇ ਤਾਂ ਕ੍ਰਿਸਚਨਾਂ ਦੇ ਨਾਲ ਵਾਪਰਿਆ, ਤੁਸੀਂ ਅਜਿਹੀ ਗੱਲ ਕਿਉਂ ਕਰ ਰਹੇ ਹੋ, ਤੁਸੀਂ ਸਮਾਗਮ ਕਿਉਂ ਰੱਖ ਰਹੇ ਹੋ? ਅਸੀਂ ਕਿਹਾ ਵੀ ਸਿੱਖ ਸਰਬੱਤ ਦੇ ਭਲੇ ਦੀ ਗੱਲ ਕਰਦਾ, ਸਿੱਖ ਦੀ ਅਰਦਾਸ ਉਨੀ ਦੇਰ ਸੰਪੂਰਨ ਹੀ ਨਹੀਂ ਹੁੰਦੀ ਜਦ ਤੱਕ ਉਹ ਕਹਿਣਾ ਦੇਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ, ਔਰ ਸਾਰਿਆਂ ਨੂੰ ਮੈਂ ਮੁਬਾਰਕਬਾਦ ਵੀ ਦੇਣਾ ਵੀ ਜਿਨ੍ਹਾਂ ਨੇ ਅੱਜ ਦੇ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਹੋ ਸਕਦਾ ਤੁਹਾਡੇ ਚੋਂ ਕੋਈ ਇਹ ਵੀ ਕਹਿ ਦੇਵੇ ਵੀ ਮੁਬਾਰਕਬਾਦ ਕਿਉਂ? ਜਿਸ ਕਾਲ ਦੇ ਵਿੱਚ ਬਹੁਤੀਆਂ ਸ਼ਹਾਦਤਾਂ ਹੋਈਆਂ ਨੇ, ਸਿੱਖ ਕੌਮ ਨੇ ਉਹਨੂੰ ਸਿੱਧੇ ਨਹੀਂ ਕਾਲ ਦੱਸਿਆ। 84 ਦੇ ਵਿੱਚ ਸਿੱਖਾਂ ਨਾਲ ਜੋ ਕੁਝ ਵਾਪਰਿਆ, ਬਹੁਤ ਸਾਰਿਆਂ ਨੂੰ ਆਪਣੀ ਇਸ ਧਰਤੀ ਨੂੰ ਛੱਡਣਾ ਪੈ ਗਿਆ। ਲੇਕਿਨ ਅੱਜ ਪੰਜਾਬ ਕੱਲਾ ਇੱਥੇ ਹੀ ਨਹੀਂ ਹੈ, ਕੈਨੇਡਾ 'ਚ ਵੀ ਪੰਜਾਬ ਹੈ, ਇੰਗਲੈਂਡ 'ਚ ਵੀ ਪੰਜਾਬ ਹੈ। ਜਿੰਨੇ ਮੈਂਬਰ ਪਾਰਲੀਮੈਂਟ ਸਿੱਖ ਸਾਡੇ ਇੱਥੇ ਨਹੀਂ ਬਣਦੇ, ਉਹਨੇ ਕੈਨੇਡਾ 'ਚ ਬਣ ਜਾਂਦੇ ਨੇ। ਸਾਡਾ ਡਿਫੈਂਸ ਮਿਨਿਸਟਰ ਉੱਥੇ ਸਿੱਖ ਹੈ। ਉਹ ਕਦੋਂ ਬਣਿਆ? ਜਦੋਂ ਉਹਨਾਂ ਨੂੰ ਇੱਥੇ ਮਾਰ ਪਈ, ਉਹਨਾਂ ਦੇ ਪਰਿਵਾਰਾਂ ਨੂੰ ਮਾਰ ਪਈ, ਉਹ ਇਸ ਧਰਤੀ ਨੂੰ ਛੱਡ ਕੇ ਉੱਥੇ ਚਲੇ ਗਏ, ਲੇਕਿਨ ਉਹਨਾਂ ਨੇ ਆਪਣਾ ਸਿਧਾਂਤ ਨਹੀਂ ਛੱਡਿਆ। ਜੇ ਅਸੀਂ ਸਾਰੇ ਕਿਤੇ ਵੀ ਰਹੀਏ, ਆਪਣੇ ਸਿਧਾਂਤ ਨੂੰ ਜਿਉਂਦਾ ਰੱਖੀਏ ਤੇ ਸਾਨੂੰ ਕੋਈ ਵੀ ਮਾਰ ਨਹੀਂ ਸਕਦਾ। ਤੇ ਅਸੀਂ ਸਾਰੇ ਇਕੱਠੇ ਹੋ ਕੇ ਯਤਨ ਕਰੀਏ, ਇਸ ਗੱਲ ਦੀ ਦ੍ਰਿੜਤਾ ਪ੍ਰਗਟ ਕਰੀਏ ਕਿ ਅਜਿਹੀਆਂ ਘਟਨਾਵਾਂ ਦੇਸ਼ ਦੇ ਵਿੱਚ ਮੁੜ ਕੇ ਨਾ ਵਾਪਰਨ। ਇਹਨਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਐਡਵੋਕੇਟ ਸਰਦਾਰ ਪਰਮਿੰਦਰ ਸਿੰਘ ਜੀ ਢੀਂਗਰਾ, ਜਿਨ੍ਹਾਂ ਨੇ ਆਪਣੇ ਬਹੁਤ ਵਧੀਆ ਵਿਚਾਰ ਜਿਹੜੇ ਆ ਤੁਹਾਡੇ ਨਾਲ ਸਾਂਝੇ ਕੀਤੇ ਆ। ਅਸੀਂ ਪ੍ਰੋਗਰਾਮ ਰੱਖਣ ਤੋਂ ਪਹਿਲਾਂ ਕਈ ਵਾਰ ਸੋਚਿਆ ਵੀ ਅਸੀਂ ਇੱਕ ਮਾਰਚ ਕੱਢੀਏ, ਕੋਈ ਹੋਰ ਤਰੀਕੇ ਨਾਲ ਕੁਝ ਕਰੀਏ, ਪਰ ਸਾਨੂੰ ਆਖਰ ਦੇ ਵਿੱਚ ਇਹ ਗੱਲ ਚੰਗੀ ਲੱਗੀ ਵੀ ਅਸੀਂ ਵਿਚਾਰ ਚਰਚਾ ਕਰੀਏ, ਕਿਉਂਕਿ ਵਿਚਾਰ ਚਰਚਾ ਦੇ ਵਿੱਚੋਂ ਹੀ ਜਿਹੜਾ ਨਾ ਉਹ ਗੱਲ ਸਮਝ ਲੱਗਦੀ ਹੈ। ਗੱਲ ਸਮਝ ਲੱਗਣ ਤੋਂ ਬਾਅਦ ਅਗਲਾ ਸਟੈਪ ਜਿਹੜਾ ਪੱਟਿਆ ਜਾਂਦਾ। ਅੱਜ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ, ਇਹਨੂੰ ਅਸੀਂ ਹੋਰ ਵੀ ਜੇ ਸਾਨੂੰ ਲੋੜ ਪਈ ਹੈ ਤੇ ਇੱਥੇ ਅਸੀਂ ਹੋਰ ਗੱਲਾਂ ਤੇ ਚਰਚਾ ਕਰਾਂਗੇ। ਉਸ ਤੋਂ ਬਾਅਦ ਇੱਕ ਕੰਕਰੀਟ ਡਿਸੀਜ਼ਨ ਲਵਾਂਗੇ ਵੀ ਸਾਨੂੰ ਮਤਲਬ ਨੈਕਸਟ ਸਟੈਪ ਕੀ ਚੱਕਣਾ ਚਾਹੀਦਾ, ਕਿਉਂਕਿ ਹਲੇ ਤੱਕ ਪ੍ਰਧਾਨ ਮੰਤਰੀ ਵੱਲੋਂ ਤਾਂ ਬਿਆਨ ਤੱਕ ਨਹੀਂ ਆਇਆ ਵੀ ਹਲੇ ਲੱਗ ਨਹੀਂ ਰਿਹਾ ਨਿਕਟ ਭਵਿੱਖ ਦੇ ਵਿੱਚ ਵੀ ਇਹ ਉਸ ਅਹਿੰਸਾ ਨੂੰ ਹਲੇ ਕੰਟਰੋਲ ਕਰਨ ਵਾਲੇ ਤੁਰ ਰਹੇ ਆ ਜਾਂ ਇਹ ਕੋਈ ਸਟੈਪ ਚੱਕਣਗੇ। ਮੈਂ ਅੱਗੇ ਬੇਨਤੀ ਕਰਦਾ ਸਰਦਾਰ ਅਜੇਪਾਲ ਸਿੰਘ ਜੀ ਬਰਾੜ, ਜਿਹੜੇ ਬਹੁਤ ਨੈਸ਼ਨਲ ਇੰਟਰਨੈਸ਼ਨਲ ਘਟਨਾਵਾਂ ਦੇ ਉੱਤੇ ਬੜੀ ਡੂੰਘੀ ਨਿਗਾਹ ਰੱਖਦੇ ਆ ਤੇ ਕਾਫੀ ਚੈਨਲਾਂ ਦੇ ਉੱਤੇ ਵੀ ਉਹਨਾਂ ਦੀਆਂ ਡਿਬੇਟਸ ਅਸੀਂ ਸੁਣੀ ਦੀਆਂ। ਉਹਨਾਂ ਨੂੰ ਮੇਰੀ ਬੇਨਤੀ ਆ ਵੀ ਉਹ ਆਉਣ ਤੇ ਆ ਕੇ ਉਹ ਆਪਣੇ ਵਿਚਾਰ ਰੱਖਣ। ਇਸ ਤੋਂ ਬਾਅਦ ਸਾਡੇ ਬਹੁਤ ਸਤਿਕਾਰਤ ਰਜਿੰਦਰ ਸਿੰਘ ਰਾਣਾ ਜੀ, ਜਿਹੜੇ ਇੱਥੋਂ ਜਲੰਧਰ ਤੋਂ ਜਾਂ ਬੜੇ ਐਕਟਿਵ ਆਗੂ ਆ, ਉਹ ਇੱਥੋਂ, ਉਹਨਾਂ ਨੂੰ ਸੱਦਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਇੱਕ ਜਿਹੜੀ ਐਥਨਿਕ ਮਾਈਨੋਰਿਟੀ ਆ ਉਹਦੇ ਤੇ ਹਮਲੇ ਜਿਸ ਤਰੀਕੇ ਨਾਲ ਹੋ ਰਹੇ ਆ, ਜਿਸ ਤਰੀਕੇ ਨਾਲ ਉਹਨਾਂ ਦੀ ਨਸਲਕੁਸ਼ੀ ਹੋ ਰਹੀ ਆ, ਆਪਾਂ ਉਹਦੇ ਬਾਰੇ ਇਕੱਤਰ ਹੋਏ ਆ ਗੱਲਬਾਤ ਕਰਨ ਨੂੰ ਜਾਂ ਉਹਨਾਂ ਨਾਲ ਇੱਕ ਹਾਂ ਦਾ ਨਾਰਾ ਮਾਰਨ ਨੂੰ। ਸਿੱਖ ਦਾ ਫਰਜ਼ ਵੀ ਆ ਕਿ ਵੀ ਮਜਲੂਮ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ, ਆਪਾਂ ਉਸ ਸਿਧਾਂਤ ਤੇ ਹਮੇਸ਼ਾ ਸਿੱਖ ਖੜਦੇ ਆਏ ਆ ਤੇ ਇਹ ਬਹੁਤ ਚੰਗੀ ਗੱਲ ਹੈ ਕਿ ਅੱਜ ਆਪਾਂ ਉੱਥੇ ਵਿਚਾਰ ਚਰਚਾ ਕਰ ਰਹੇ ਹਾਂ, ਆਪਣੇ ਲੋਕਾਂ ਨੂੰ ਵੀ ਸੈਂਸਿਟਾਈਜ਼ ਕਰ ਰਹੇ ਹਾਂ। ਸਾਡੀ ਆਪਦੀ ਕੌਮ ਨੇ ਜੇ ਬਹੁਤ ਸਮੇਂ ਵੇਖੇ ਆ, ਵੱਖ-ਵੱਖ ਸਮਿਆਂ 'ਚ ਅਸੀਂ ਸ਼ਿਕਾਰ ਹੁੰਦੇ ਆਏ ਆ ਸਰਕਾਰਾਂ ਦੇ ਜਾਂ ਇਹ ਜਿਹੇ ਹਕੂਮਤਾਂ ਦੇ। ਮੈਤੀ ਦਾ ਜਾਂ ਨਾਰਥ ਈਸਟ ਨੂੰ ਸਮਝਣ ਵਾਸਤੇ ਸਾਨੂੰ ਭਾਰਤ ਦੀ ਜਾਂ ਭਾਰਤ ਦੇ ਪੁਰਾਣੇ ਜਿਹੜੇ ਹੁਕਮਨਾਮੇ ਜਾਂ ਪ੍ਰੈਜ਼ੈਂਟ ਸਟੇਟ ਆ ਜਿਹੜੀ ਉਹਦੀ ਪਾਲਿਸੀ ਨੂੰ ਥੋੜਾ ਜਿਹਾ ਸਮਝਣਾ ਪਊਗਾ। ਜਿਹੜਾ ਇਹ ਜੋ ਪਾਲਿਸੀ ਨਾਰਥ ਈਸਟ ਦੇ ਵਿੱਚ ਚੱਲ ਰਹੀ ਆ ਉਹ ਮੋਟੇ ਤੌਰ ਤੇ ਬ੍ਰਿਟਿਸ਼ ਕਲੋਨੀਅਲ ਪਾਲਿਸੀ ਹੈਗੀ ਹੈ, ਜਿਹੜੀ ਸ਼ੁਰੂਆਤ ਉਹਨਾਂ ਨੇ ਹੀ ਕੀਤੀ ਸੀ। ਉਹਨਾਂ ਨੇ ਆਪਦੀ ਜਿਹੜੀ ਲੁੱਕ ਈਸਟ ਪਾਲਿਸੀ ਸੀ ਜਿਹਦੇ 'ਚ ਉਹਨਾਂ ਨੇ ਬਰਮਾ ਤੋਂ ਅੱਗੇ ਲਾਓਸ, ਵੀਅਤਨਾਮ ਤੇ ਇੰਡੋ ਚਾਈਨਾ ਦੇ ਵਿੱਚ ਜਦੋਂ ਜਾਣਾ ਸੀਗਾ ਤਾਂ ਉਹਨਾਂ ਨੇ ਇੱਥੋਂ ਇੱਕ ਥਰਸਟ ਦਿੱਤੀ। ਮੁਗਲਾਂ ਦੇ ਟਾਈਮ ਤੱਕ ਨਾਰਥ ਈਸਟ ਜਿਹੜਾ ਸੀਗਾ, ਜਿਹਨੂੰ ਆਪਾਂ ਅਸਾਮ ਜਾਂ ਉਦੋਂ ਅਗਲੇ ਜਿਹੜੇ ਹਿਲਸ ਸੀਗੇ, ਉਹ ਭਾਰਤ ਦਾ ਕੋਈ ਮੋਟੇ ਤੌਰ ਤੇ ਹਿੱਸਾ ਨਹੀਂ ਸੀ। ਅਸਾਮ ਦੇ ਨੇੜੇ ਤੱਕ ਹੀ ਮੁਗਲ ਪਹੁੰਚੇ ਸੀ, ਉਦੋਂ ਗਾਂਹ ਜਾ ਨਹੀਂ ਸਕੇ ਸੀਗੇ। ਅੰਗਰੇਜ਼ ਨੂੰ ਪਾਲਿਸੀ ਪੁਸ਼ ਕਰਨੀ ਇਸ ਕਰਕੇ ਜ਼ਰੂਰੀ ਸੀ ਕਿ ਉੱਥੇ ਦੋ ਮੁਲਕ ਉਹਨਾਂ ਨਾਲ ਟੱਕਰ ਰਹੇ ਸੀ। ਇੱਕ ਤਾਂ ਉਹਨਾਂ ਨੂੰ ਚਾਈਨਾ ਨੂੰ ਇਨਸਰਕਲ ਕਰਨਾ ਸੀ, ਦੂਸਰਾ ਉਹਨਾਂ ਦੀ ਮੇਜਰ ਇਸ਼ੂ ਸੀਗਾ ਕਿ ਫ੍ਰੈਂਚ ਜਿਹੜੇ ਸੀਗੇ ਉਹ ਲਾਓਸ, ਕੰਬੋਡੀਆ ਦੇ ਇਲਾਕੇ ਦੇ ਵਿੱਚ ਬਹੁਤ ਇੰਪੋਰਟੈਂਟ ਪੋਜੀਸ਼ਨਸ ਲੈ ਚੁੱਕੇ ਸੀਗੇ ਤੇ ਉਹਨਾਂ ਦੀ ਯੂਰਪ 'ਚ ਜਿਹੜੀ ਜੰਗ ਸੀ ਉੱਥੇ ਫ੍ਰੈਂਚ ਉਹਨਾਂ ਵਾਸਤੇ ਪ੍ਰੋਬਲਮ ਸੀਗੇ। ਸੈਕੰਡ ਜਿਹੜੀ ਲੌਂਗਰ ਉਹਨਾਂ ਦੀ ਸੀਗੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਚੀਨ ਨੂੰ ਵੀ ਇਨਸਰਕਲਮੈਂਟ ਕਰਨਾ। ਜਦੋਂ ਅਸੀਂ ਇੰਡੋ ਚਾਈਨਾ ਕਹਿੰਦੇ, ਇੰਡੋ ਚਾਈਨਾ ਭਾਰਤ ਦੇ ਤੇ ਚੀਨ ਦਾ ਬਾਰਡਰ ਨਹੀਂ ਹੁੰਦਾ। ਇੰਡੋ ਚਾਈਨਾ ਪ੍ਰੈਜ਼ੈਂਟ ਵੀਅਤਨਾਮ ਹੈ। ਥੋੜਾ ਜਿਹਾ ਇੰਗਲਿਸ਼ ਦਾ ਇਹਦੇ ਵਿੱਚ ਇੱਕ ਡਿਫਰੈਂਸ ਹੈਗਾ। ਉਹ ਉਸ ਏਰੀਆ ਨੂੰ ਇੰਡੋ ਚਾਈਨਾ ਕਿਹਾ ਜਾਂਦਾ ਹੈਗਾ, ਜਿਹੜਾ ਜਿੱਥੇ ਵੀਅਤਨਾਮ, ਲਾਓਸ, ਕੰਬੋਡੀਆ ਇਲਾਕਾ ਹੈਗਾ। ਸੋ ਇਸ ਏਰੀਏ ਨੂੰ ਉਹਨਾਂ ਨੇ ਇਨਸਰਕਲ ਕਰਨਾ ਸੀ ਤੇ ਉਹਨਾਂ ਨੇ ਇੱਥੇ ਥਰਸਟ ਕੀਤੀ ਤੇ ਉਹਦਾ ਥਰਸਟ ਦੇ ਦੋ ਤਰੀਕੇ ਸੀਗੇ। ਹਿੰਦੁਸਤਾਨ ਦੇ ਵਿੱਚ ਉਹਨਾਂ ਨੇ 2-3 ਡੈਫੀਨੇਸ਼ਨਸ ਰੱਖੀਆਂ ਕਿ ਕਿਸੇ ਨੂੰ ਮੁਸਲਮਾਨ ਡਿਫਾਈਨ ਕਰਤਾ, ਕਿਸੇ ਨੂੰ ਸਿੱਖ ਡਿਫਾਈਨ ਕਰਤਾ ਤੇ ਜਿਹੜੇ ਬਚੇ ਸੀ ਸਾਰੇ ਹਿੰਦੂ ਡਿਫਾਈਨ ਕਰਤੇ। ਹਾਲਾਂਕਿ ਇਹ ਤਰੀਕਾਕਾਰ ਉਹਨਾਂ ਦਾ ਗਲਤ ਸੀਗਾ, ਬਟ ਕੁਝ ਏਰੀਆਜ਼ ਐਸੇ ਬਚੇ ਜਿੱਥੇ ਨੌਨ ਸਟੇਟ ਪਲੇਅਰ ਸੀਗੇ। ਨੌਨ ਸਟੇਟ ਪਲੇਅਰ ਉਹਨੂੰ ਕਿਹਾ ਜਾਂਦਾ ਹੈ ਜਿਹੜੇ ਲੋਕ ਨੈਸ਼ਨਲ ਜਾਂ ਕਿਸੇ ਸਟੇਟ ਦੇ ਦਾਇਰੇ 'ਚ ਨਹੀਂ ਆ ਸਕਦੇ ਹੁੰਦੇ। ਉਹ ਜੋ ਸਟੇਟ ਦੇ ਦਾਇਰੇ 'ਚ ਨਹੀਂ ਇਸ ਕਰਕੇ ਨਹੀਂ ਆ ਸਕਦੇ ਹੁੰਦੇ ਕਿਉਂਕਿ ਉੱਥੇ ਸਰਪਲਸ ਕ੍ਰੀਏਟ ਨਹੀਂ ਹੋ ਰਹੇ ਹੁੰਦੇ, ਐਗਰੀਕਲਚਰਲ ਕਮੋਡਿਟੀ ਨਹੀਂ ਉੱਥੇ ਪ੍ਰੋਡਿਊਸ ਹੋ ਰਹੀ ਹੁੰਦੀ। ਤਾਂ ਐਗਰੀਕਲਚਰ ਦੇ ਥਰੂ ਆਪਾਂ ਸਰਪਲਸ ਕ੍ਰੀਏਟ ਕਰਦੇ ਹਾਂ, ਇੱਕ ਬਫਰ ਕ੍ਰੀਏਟ ਕਰਦੇ ਹਾਂ। ਤਾਂ ਉਹਨਾਂ ਨੇ ਉਸ ਇਲਾਕੇ ਦੇ ਵਿੱਚ ਜਿਹੜੇ ਲੋਕ ਧਰਮ ਜਿਹੜਾ ਫੋਲੋ ਕਰਦੇ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਉੱਥੇ ਜਿਵੇਂ ਹੁਣ ਪਠਾਣਾ ਦਾ ਜਿਹੜਾ ਇਲਾਕਾ ਹੈ ਉੱਥੇ ਅੰਗਰੇਜ਼ ਕਦੇ ਵੀ ਕੰਟਰੋਲ ਨਹੀਂ ਕਰ ਸਕਿਆ ਕੁਛ ਏਰੀਆ ਦੇ ਵਿੱਚ, ਬਿਕੋਜ਼ ਉਹਦੇ ਸਿਰਫ ਸੜਕਾਂ ਹੀ ਉਹ ਕੰਟਰੋਲ ਕਰਦੇ ਸੀ, ਬਾਕੀ ਅੰਦਰ ਟ੍ਰਾਈਬਲ ਲਾਜ਼ ਉਹਨਾਂ ਦੇ ਚੱਲਦੇ ਸੀ ਕਿਉਂਕਿ ਉੱਥੇ ਸਰਪਲਸ ਕ੍ਰੀਏਟ ਨਹੀਂ ਹੁੰਦਾ। ਜਿੱਥੇ ਸਰਪਲਸ ਕ੍ਰੀਏਟ ਨਹੀਂ ਹੁੰਦਾ ਉੱਥੇ ਸਟੇਟ ਦਾ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਕਿ ਲੋਕ ਸਿਰਫ ਨੂਨ ਤੱਕ ਹੀ ਨਿਰਭਰ ਹੁੰਦੇ ਆ ਸਟੇਟ ਤੇ। ਤਾਂ ਉਹ ਜਿਹੜਾ ਨੋ ਸਟੇਟ ਵਾਲਾ ਇਲਾਕਾ ਸੀ ਉੱਥੇ ਉਹਨਾਂ ਨੇ ਆਪਦਾ ਧਰਮ ਫੈਲਾਉਣਾ ਸ਼ੁਰੂ ਕੀਤਾ। ਤਾਂ ਉੱਥੇ ਵੀ ਅੰਗਰੇਜ਼ ਨੇ ਇੱਕ ਬਹੁਤ ਸਿਆਣਪ ਕਹਿ ਲਓ ਜਾਂ ਚਲਾਕੀ ਕਹਿ ਲਓ ਵਰਤੀ ਕਿ ਉਹਨੇ ਆਪ ਦਾ ਜਿਹੜਾ ਬ੍ਰਿਟਿਸ਼ ਕ੍ਰਿਸਚੈਨਿਟੀ ਸੀ, ਐਂਜਲੀਕਨ, ਉਹ ਨਹੀਂ ਪੁਸ਼ ਕੀਤੇ। ਉੱਥੇ ਉਹਨਾਂ ਨੇ ਇੱਕ ਅਮਰੀਕਨ ਚਰਚਸ ਨੂੰ ਪੁਸ਼ ਕੀਤਾ ਤੇ ਕੈਥੋਲਿਕਸ ਨੂੰ ਧੱਕਾ ਉਧਰ ਨੂੰ ਤੋਰਿਆ ਤੇ ਕੈਥੋਲਿਕਸ ਨੇ ਉੱਥੇ ਪ੍ਰਚਾਰ ਬਹੁਤ ਕੀਤਾ, ਚਾਹੇ ਉਹ ਨਾਗਾ ਟ੍ਰਾਈਬ ਸੀਗੀਆਂ, ਚਾਹੇ ਮੀਜ਼ੋਰਾਮ ਦੀਆਂ ਇਹ ਹਿਲਸ ਦੀਆਂ ਟ੍ਰਾਈਬ ਸੀ ਜਿਹਨਾਂ ਨੂੰ ਆਪਾਂ ਕੁਕੀ ਟ੍ਰਾਈਬਸ ਕਹਿੰਦੇ ਆ। ਤੇ ਉਹ ਲਗਾਤਾਰ ਉਹਨਾਂ ਏਰੀਆਜ਼ 'ਚ ਵੱਧਦੇ ਗਏ ਤੇ ਬਹੁਤ ਜ਼ਿਆਦਾ ਉੱਥੇ ਕ੍ਰਿਸਚਨਸ ਮਰੇ, ਆਪਣਾ ਪਾਦਰੀ ਮਰੇ ਵੀ, ਬਟ ਹੌਲੀ ਹੌਲੀ ਉਹਨਾਂ ਨੇ ਉਹਨਾਂ ਨੂੰ ਉਹ ਆਪਦੇ ਧਰਮ 'ਚ ਕਨਵਰਟ ਕਰ ਲਿਆ, ਜਿਹਦੇ ਨਾਲ ਜੇ ਉਹ ਸਟੇਟ ਰਾਹੀਂ ਨਹੀਂ ਕੰਟਰੋਲ ਹੋ ਸਕਦੇ ਸੀ ਤਾਂ ਉਹ ਰਿਲੀਜਨ ਰਾਹੀਂ ਉਹਨਾਂ ਨੂੰ ਕੰਟਰੋਲ ਕਰਨ ਦੀ ਇੱਕ ਕੋਸ਼ਿਸ਼ ਸੀ। ਭਾਰਤ ਆਜ਼ਾਦ ਹੋਇਆ, ਸ਼ਿਫਟ ਹੋਈ, ਰਜੀਮ ਦੀ ਸ਼ਿਫਟ ਹੋਈ, ਤਾਂ ਹੁਣ ਜਿਹੜਾ ਉਹ ਰਿਲੀਜਨ ਸੀਗਾ ਉਹ ਉਹਨਾਂ ਦੇ ਕੰਟਰੋਲ ਵਾਲਾ ਸਿਸਟਮ ਆਸਪੈਕਟ ਡਿਫਰੈਂਟ ਹੋ ਗਿਆ ਤੇ ਪ੍ਰੈਜ਼ੈਂਟ ਜਿਹੜੀ ਇੰਡੀਅਨ ਸਟੇਟ ਆ ਉਹਨੇ ਪਾਲਿਸੀ ਉਹੀ ਰੱਖੀ ਆ। ਕਨਸਟੀਟਿਊਸ਼ਨ ਵੀ ਤਕਰੀਬਨ ਸਾਡਾ ਉਹੀ 1935 ਵਾਲਾ ਹੀ ਹੈਗਾ ਵਿਦ ਮਾਈਨਰ ਚੇਂਜਸ ਤੇ ਉਸ ਚੀਜ਼ ਨੂੰ ਉਹਨਾਂ ਨੇ ਜਿਹੜੀ ਪਾਲਿਸੀ ਨੂੰ ਫੋਲੋ ਕੀਤਾ ਉਹ ਉਹਨਾਂ ਨੇ ਹਿੰਦੂ ਪੁਸ਼ ਦੇਣੀ ਸ਼ੁਰੂ ਕੀਤੀ, ਜਿਹਦੇ 'ਚ ਉਹਨਾਂ ਨੇ ਰਾਮਾ ਕ੍ਰਿਸ਼ਨ ਮਿਸ਼ਨ ਨੂੰ ਉੱਥੇ ਇਫੈਕਟਿਵ ਕੀਤਾ, ਚਾਹੇ ਉਹ ਨਾਗਾ ਹਿਲਸ ਸੀਗੀਆਂ, ਚਾਹੇ ਲੁਸਾਈ ਦੀਆਂ ਹਿਲਸ ਸੀਗੀਆਂ, ਚਾਹੇ ਮੇਤਾਈ ਦੀਆਂ ਹਿਲਸ, ਮਨੀਪੁਰ ਦੀਆਂ ਹਿਲਸ ਸੀਗੀਆਂ। ਤਾਂ ਉਹਨਾਂ ਨੇ ਉਹ ਪੁਸ਼ ਕੀਤੀ। ਉਹ ਪੁਸ਼ ਕੋਈ ਐਡੀ ਕਾਮਯਾਬ ਨਹੀਂ ਹੋਈ ਬਿਕੋਜ਼ ਉਹਨਾਂ 'ਚ ਜਿਹੜੇ ਰਾਮਾ ਕ੍ਰਿਸ਼ਨ ਮਿਸ਼ਨ ਸੀਗੀਆਂ ਉਹਨਾਂ 'ਚ ਇੰਨੀ ਜ਼ੀਲ ਨਹੀਂ ਸੀਗੀ, ਉਨੀ ਮੋਟੀਵੇਸ਼ਨ ਨਹੀਂ ਸੀ। ਨਾਲ ਇੱਕ ਫੈਕਟਰ ਹੋਰ ਪਲੇ ਕਰਦਾ, ਅੰਗਰੇਜ਼ ਜਿੱਥੇ ਵੀ ਗਿਆ ਦੁਨੀਆ 'ਚ, ਚਾਹੇ ਉਹ ਤੁਰਕੀ 'ਚ ਆਇਆ, ਚਾਹੇ ਉਹ ਬਾਅਦ 'ਚ ਅਰਬਾਂ 'ਚ ਆਇਆ, ਚਾਹੇ ਉਹ ਭਾਰਤ 'ਚ ਆਇਆ,
ਅਫਗਾਨਿਸਤਾਨ 'ਚ ਆਇਆ, ਅੱਗੇ ਗਿਆ, ਤਾਂ ਉਹਨੇ ਹਰੇਕ ਜਗ੍ਹਾ 'ਤੇ ਬਖੇੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਮਿਡਲ ਈਸਟ ਦੇ ਵਿੱਚ ਉਹਦੀ ਪਹਿਲੀ ਅਟੈਂਪਟ ਇਹ ਸੀਗੀ ਕਿ ਜਿੱਥੇ ਸ਼ੀਆ ਤੇਲ ਤੇ ਬੈਠੇ ਉੱਥੇ ਸੂਨੀ ਰਾਜਾ ਬਣਾ ਦਿਓ, ਜਿੱਥੇ ਸਟੇਟ ਸ਼ੀਆ ਹੈਗੀ ਆ ਉਹਦੇ ਵਿੱਚ ਆਪਣਾ ਸੂਨੀ ਫਿਕਸ ਕਰ ਦਿਓ। ਜਿਵੇਂ ਇਰਾਕ ਦੇ ਵਿੱਚ ਇੱਕ ਬਹੁਤ ਹਿੱਸਾ ਸ਼ੀਆਜ਼ ਦਾ ਹੈਗਾ, ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਐਂ ਕੀਤਾ। ਭਾਰਤ ਦੇ ਜਿਹੜੇ ਪੈਰੀਫਰੀ ਸੀਗੀ, ਅਫਗਾਨਿਸਤਾਨ ਸੀ, ਉੱਥੇ ਉਹਨਾਂ ਨੇ ਡਿਊਰਨ ਲਾਈਨ ਦੇ ਨਾਲ ਪਠਾਣਾਂ ਨੂੰ ਵੰਡਤਾ। ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਬਖੇੜਾ ਖੜਾ ਕਰਤਾ ਇੱਥੇ ਧਰਮਾਂ ਦੇ ਨਾਂ ਤੇ, ਹਰ ਜਗ੍ਹਾ ਉਹ ਐਂ ਕਰਦੇ ਗਏ। ਮਨੀਪੁਰ ਦੇ ਵਿੱਚ ਉਹਨਾਂ ਨੇ ਸਪੈਸ਼ਲੀ ਕੀ ਕੀਤਾ, ਉਹਦੇ ਦੋ ਫੈਕਟਰ ਸੀਗੇ। ਇੱਕ ਤਾਂ ਇਹ ਸੀਗਾ ਕਿ ਲੁਸਾਈ ਹਿਲਸ ਤੋਂ, ਮਿਜ਼ੋਰਾਮ ਦੇ ਹਿਲਸ ਚੋਂ ਮੇਤੀ ਜਿਹੜੇ ਸੀਗੇ ਉਹ ਆ ਕੇ ਮਨੀਪੁਰ ਦੇ ਹਿਲਸ ਦੇ ਵਿੱਚ ਸੈਟਲ ਹੋਣਗੇ। ਇਹ ਮਨੀਪੁਰ ਦੇ ਹਿਲਸ ਐਕਚੁਅਲੀ ਮਨੀਪੁਰ ਦੇ ਪਹਾੜ ਹੈਗੇ, ਐਕਚੁਅਲੀ ਨਾਗਾ ਵਾਸਟਰਨ ਰੀਜਨ ਦੇ ਪਹਾੜ ਹੈਗੇ, ਉਹਨਾਂ ਦੇ ਵਿੱਚੋਂ ਸੈਟਲ ਹੋਣ ਲੱਗੇ। ਉਹਦੇ ਦੋ ਫੈਕਟਰ ਸੀ, ਇੱਕ ਤਾਂ ਅੰਗਰੇਜ਼ ਉੱਥੇ ਉਹਨਾਂ ਨੂੰ ਸੈਟਲ ਕਰਨਾ ਚਾਹੁੰਦਾ ਸੀ ਕਿ ਉਹਨਾਂ ਦੀ ਕੌਨਫਲਿਕਟ ਰਹੇ ਨਾਗਿਆਂ ਨਾਲ ਹਮੇਸ਼ਾ, ਤੇ ਦੂਸਰਾ ਉਹਦਾ ਫੈਕਟਰ ਇਹ ਸੀਗਾ ਕਿ ਵੀ ਜਿਹੜੀ ਉਹਨਾਂ ਦੀ ਬੱਚਿਆਂ ਦੀ ਪਾਲਿਸੀ ਸੀਗੀ ਜਾਇਦਾਦ ਵੰਡਣ ਦੀ ਮੇਤਾਈਜ਼ ਦੀ, ਉਹ ਸੀਗੀ ਕਿ ਵੀ ਜਿਹੜਾ ਵੱਡਾ ਬੇਟਾ ਉਹਨੂੰ ਪ੍ਰਾਪਰਟੀ ਮਿਲ ਜਾਂਦੀ ਸੀ, ਤਾਂ ਛੋਟੇ ਜਿਹੜੇ ਸੀਗੇ ਅੱਗੇ ਉਹਨਾਂ ਨੂੰ ਆਪਦੇ ਪਿੰਡ ਬੰਨਣੇ ਪੈਂਦੇ ਸੀ, ਜਾਣਾ ਪੈਂਦਾ ਸੀ। ਤਾਂ ਉਹ ਵੀ ਇੱਕ ਰੀਜ਼ਨ ਸੀ ਜਿਹਦੇ ਕਰਕੇ ਉਹ ਫੈਲਦੇ ਗਏ। ਬ੍ਰਿਟਿਸ਼ਰਸ ਨੇ ਉਹਨਾਂ ਨੂੰ ਹੈਲਪ ਕੀਤੀ, ਉਸ ਜਗ੍ਹਾ 'ਚ ਫੈਲਦੇ ਗਏ। ਅੱਜ ਜੋ ਸਿਚੁਏਸ਼ਨ ਹੈਗੀ ਆ ਮਨੀਪੁਰ ਦੀ, ਉਹ ਹੈਗੀ ਆ ਕਿ ਵੈਲੀ ਦੇ ਵਿੱਚ, ਜਿੱਥੇ ਜਿਹਨੂੰ ਆਪਾਂ ਕਹਿੰਦੇ ਐਗਰੀਕਲਚਰ ਸਰਪਲਸ ਕ੍ਰੀਏਟ ਹੁੰਦਾ, ਜਿੱਥੇ ਉੱਥੇ ਇੰਫਾਲ ਦੇ ਵਿੱਚ ਤਕਰੀਬਨ ਟੋਟਲੀ ਮੇਤਾਈ ਪੋਪੂਲੇਸ਼ਨ ਹੈਗੀ ਹੈ, ਜਿਹੜੀ ਲਾਰਜਲੀ ਹਿੰਦੂ ਪੋਪੂਲੇਸ਼ਨ ਹੈਗੀ, ਥੋੜੇ ਬਹੁਤ ਜੈਨ ਵੀ ਹੋਣਗੇ ਵਿੱਚ ਉਹਨਾਂ ਦੇ। ਤੇ ਜਿਹੜੇ ਪਹਾੜ ਆ ਉਹਨਾਂ ਦੇ ਵਿੱਚ ਨਾਗਾ ਤੇ ਕੁਕੀ ਪੋਪੂਲੇਸ਼ਨ ਦਾ ਮਿਕਸਚਰ ਹੈਗਾ, ਤੇ ਉਹਦੇ ਵਿੱਚ ਜਿਹੜੀ ਪੋਪੂਲੇਸ਼ਨ ਹੈਗੀ ਆ 28 ਲੱਖ ਦੀ ਪੋਪੂਲੇਸ਼ਨ ਹੈਗੀ ਇਸ ਟਾਈਮ ਮਨੀਪੁਰ ਦੀ, ਤੇ 28 ਲੱਖ ਚੋਂ 15 ਤੋਂ 16 ਲੱਖ ਜਿਹੜੇ ਹੈਗੇ ਆ ਉਹ ਮੇਤਾਈ ਹੈਗੇ ਆ, ਤੇ ਜਿਹੜੇ ਬਾਕੀ ਰਿਮੇਨਿੰਗ ਆ ਉਹਦੇ ਵਿੱਚੋਂ 8 ਲੱਖ ਦੇ ਕਰੀਬ ਹੈਗੇ ਆ ਕੁਕੀ, ਤੇ 4, 5, 6 ਅੱਡ ਵੇਰੀਏਸ਼ਨ ਆ। ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਪੋਪੂਲੇਸ਼ਨ ਦੀ ਗਿਣਤੀ ਨਹੀਂ ਹੁੰਦੀ ਮਾਈਨੋਰਿਟੀਜ਼ ਦੀ ਸਹੀ, ਤਾਂ ਉਹ ਕੀ ਪੋਪੂਲੇਸ਼ਨ ਆ, ਉਹਨੇ ਕਿ ਨਾਗਾਜ਼ ਹੈਗੇ ਆ। ਤਾਂ ਨਾਗਿਆਂ ਦਾ ਮੇਤਾ ਅਤੇ ਕੁਕੀਆਂ ਦਾ ਉੱਥੇ ਕੌਨਫਲਿਕਟ ਬਹੁਤ ਰਿਹਾ ਹੈ। ਹੁਣ ਜਿਹੜਾ ਲੇਟਲੀ ਜਿਹੜਾ ਕੌਨਫਲਿਕਟ ਹੈਗਾ ਉਹ ਦੋ ਰੀਜ਼ਨਸ ਕਰਕੇ ਆ। ਆਪਾਂ ਨੂੰ ਭਾਰਤ ਦੀ ਫੰਕਸ਼ਨਿੰਗ ਨੂੰ ਸਮਝਣਾ ਪਊਗਾ। ਇੱਕ ਤਾਂ ਸਟੇਟ ਇੰਡੀਆ ਦੀ ਕਿਵੇਂ ਕੰਮ ਕਰ ਰਹੀ ਆ, ਉਹ ਚਾਹੇ ਇੱਥੇ ਕਾਂਗਰਸ ਆ ਜਾਏ, ਚਾਹੇ ਉੱਥੇ ਕੋਈ ਹੋਰ ਜਮਾਤ ਆ ਜਾਏ, ਉਹ ਕਰਦੀ ਆ। ਇੱਕ ਜਿਹੜੀ ਰੂਲਿੰਗ ਕਲਾਸ ਆ ਉਹ ਕਿਵੇਂ ਕੰਮ ਕਰ ਰਹੀ ਆ। ਸੋ ਮੋਟੇ ਤੌਰ ਤੇ ਉੱਥੇ ਜਿਹੜੀ ਕੌਨਫਲਿਕਟ ਹੈਗਾ ਇਸ ਟਾਈਮ ਉਹ ਹੈਗਾ ਕਿ ਮੇਤਾਈ ਇਹ ਫੀਲ ਕਰਦੇ ਆ ਕਿ ਜਿਹੜੀਆਂ ਉਤਲੀ ਸਰਕਾਰੀਆਂ ਨੌਕਰੀਆਂ ਉਹ ਰਿਜ਼ਰਵੇਸ਼ਨਸ ਕਰਕੇ ਕੁਕੀਆਂ ਨੂੰ ਮਿਲ ਗਈਆਂ, ਤੇ ਜਿਹੜੇ ਕੁਕੀ ਆ ਉਹ ਫੀਲ ਕਰਦੇ ਆ ਕਿ ਸਾਡੀ ਡੈਮੋਗ੍ਰਾਫਿਕ ਚੇਂਜ ਹੋ ਰਹੀ ਆ ਤੇ ਸਾਡੇ ਤੋਂ ਪਹਾੜ ਖੋਏ ਜਾ ਰਹੇ ਆ। ਤੇ ਇਹ ਹੈ ਕਿ ਮੇਤਾਈ ਜਿਹੜੇ ਘੱਟ ਇਲਾਕੇ 'ਚ ਆ, ਜ਼ਰਖੇਜ਼ ਇਲਾਕੇ 'ਚ ਸੀ, ਉਹਨਾਂ ਨੂੰ ਅੱਜ ਕੱਲ੍ਹ ਪਹਾੜਾਂ 'ਚੋਂ ਵੈਲਿਊ ਨਜ਼ਰ ਆਉਂਦੀ ਹੈ, ਤਾਂ ਅਸੀਂ ਉਹਦੇ ਤੇ ਕਾਬਜ਼ ਹੋ ਜਾਈਏ। ਸੋ ਕੌਨਫਲਿਕਟ ਜਿਹੜਾ ਰਿਸੋਰਸਿਸ ਦਾ ਕੌਨਫਲਿਕਟ ਵੀ ਆ, ਵਸੀਲਿਆਂ ਦਾ ਕਨਫਲਿਕਟ ਵੀ ਆ, ਤੇ ਨਾਲ ਨਾਲ ਇਨਸਿਕਿਉਰਿਟੀਜ਼ ਵੀ ਆ। ਮੇਤਾਈਜ਼ ਨੂੰ ਇਹ ਇਨਸਿਕਿਉਰਿਟੀ ਆ ਕਿ ਵੀ ਬਰਮਾ 'ਚੋਂ ਜਦੋਂ ਉੱਥੇ ਧੱਕੇ ਜਾਂਦੇ ਆ ਕੁਕੀ, ਤਾਂ ਉਹ ਇੱਧਰ ਆ ਜਾਂਦੇ ਹੈਗੇ ਆ, ਤਾਂ ਉਹਨਾਂ ਦੀ ਆਬਾਦੀ ਵਧ ਰਹੀ ਆ। ਦੂਸਰੀ ਗੱਲ ਆ ਕਿ ਵੀ ਪਹਾੜ ਅੱਜ ਦੀ ਡੇਟ 'ਚ ਪਹਾੜਾਂ ਦੀ ਵੈਲਿਊ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਆ, ਤਾਂ ਉੱਥੇ ਪੌਪੀ ਗਰੋ ਹੁੰਦਾ, ਉੱਥੇ ਤੇਲ ਵੀ ਨਿਕਲ ਸਕਦਾ ਕੱਲ ਨੂੰ, ਉੱਥੇ ਨਾਗਾ ਇਨਫਲੂਐਂਸ ਵੀ ਹੈਗਾ। ਸੋ ਇਹ 2-3 ਰੀਜ਼ਨ ਆ। ਇੱਥੇ ਇੰਡੀਅਨ ਸਟੇਟ ਨੇ ਆ ਕੇ ਉਹਨਾਂ ਦੋਨਾਂ ਦੀਆਂ ਕਮਿਊਨਿਟੀਜ਼ ਦੀਆਂ, ਮੇਤਾਈਜ਼ ਦੀ ਵੀ ਤੇ ਕੁਕੀਆਂ ਦੀ ਇਨਸਿਕਿਉਰਿਟੀ ਤੇ ਪਲੇ ਕੀਤਾ। ਉਹਦੇ ਤੇ ਇਹ ਪਲੇ ਕੀਤਾ ਕਿ ਉਹਨਾਂ ਕੋਲ ਇੱਕ ਮੌਕਾ ਮਿਲ ਗਿਆ ਕਿ ਅਸੀਂ ਕਿਵੇਂ ਨਾ ਕਿਵੇਂ ਇੱਥੋਂ ਕੁਕੀਆਂ ਨੂੰ ਪੁਸ਼ ਕਿਵੇਂ ਕਰ ਲਈਏ। ਤਾਂ ਮੋਟੇ ਤੌਰ ਤੇ ਪੁਸ਼ ਕਿਵੇਂ ਹੁੰਦਾ, ਪੰਜਾਬ ਦੇ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਨਾਂ ਦਿੱਤਾ ਜਾਂਦਾ। ਜਿਵੇਂ ਪੰਜਾਬ ਨੂੰ ਉੜਤਾ ਪੰਜਾਬ ਵਰਗਾ ਨਾਂ ਦਿੱਤਾ ਗਿਆ, ਨਸ਼ੇੜੀ ਦੱਸਿਆ ਗਿਆ, ਤਰੀਕਾ ਦੱਸਿਆ ਗਿਆ। ਉਸੇ ਤਰ੍ਹਾਂ ਜਿਹੜੀ ਕੁਕੀ ਪੋਪੂਲੇਸ਼ਨ ਹੈਗੀ ਆ ਉਹਨੂੰ ਗ੍ਰੀਕ ਸ਼ਬਦ ਹੈਗਾ ਹੋਮੋਸੇਕਰ ਬਣਾ ਦੇਣਾ, ਕਿਸੇ ਨੂੰ ਅਦਰਿੰਗ ਕਰ ਦੇਣਾ ਕਿ ਇਹਨੂੰ ਮਾਰਨਾ ਤਾਂ ਹੁਣ ਜਾਇਜ਼ ਆ ਕਿਉਂਕਿ ਇਹ ਜ਼ਾਲਮ ਹੋ ਗਿਆ, ਮਤਲਬ ਗਲਤ ਹੋ ਗਿਆ ਕਮਿਊਨਿਟੀ ਵਾਸਤੇ। ਤਾਂ ਉਹਨਾਂ ਨੂੰ ਇੱਕ ਤਰ੍ਹਾਂ ਡਰੱਗਿਸਟ ਜਾਂ ਪੌਪੀ ਗਰੋਇੰਗ ਸ਼ੋ ਕੀਤਾ ਗਿਆ ਕਿ ਵੀ ਇਹ ਨਸ਼ਾ ਗਰੋ ਕਰਦੇ ਆ, ਕਿ ਇਹਨਾਂ ਨੂੰ ਤਾਂ ਆਪਾਂ ਨੂੰ ਕੁੱਟ ਕੇ ਇੱਥੋਂ ਕੱਢਣਾ। ਤਾਂ ਉਹਨਾਂ ਨੇ ਫੋਰੈਸਟਸ ਦੇ ਵਿੱਚੋਂ ਉਹਨਾਂ ਨੂੰ ਕੱਢਣਾ ਸ਼ੁਰੂ ਕਰਤਾ। ਹੈਰਾਨੀ ਦੀ ਗੱਲ ਇਹ ਹੈ ਕਿ ਮੇਤਾਈ ਵੀ ਕੁਝ ਫੋਰੈਸਟ 'ਚ ਬੈਠੇ ਹੈਗੇ ਆ, ਨਾਗੇ ਵੀ ਫੋਰੈਸਟ 'ਚ ਬੈਠੇ ਆ। ਉਹਨਾਂ ਕਿਸੇ ਪੋਪੂਲੇਸ਼ਨ ਦੇ ਉੱਤੇ ਇੰਡੀਅਨ ਸਟੇਟ ਨੇ ਕੋਈ ਐਕਸ਼ਨ ਨਹੀਂ ਕੀਤਾ, ਬਟ ਪੋਪੂਲੇਸ਼ਨ ਜਿਹੜਾ ਐਕਸ਼ਨ ਹੋ ਰਿਹਾ ਉਹ ਸਿਰਫ ਕੁਕੀਆਂ ਤੇ ਹੋ ਰਿਹਾ। ਸੋ ਨੈਚੁਰਲੀ ਉਹਨਾਂ ਨੂੰ ਇੱਕ ਇਨਸਿਕਿਉਰਿਟੀ ਸ਼ੁਰੂ ਹੋ ਗਈ ਕਿ ਵੀ ਸਾਨੂੰ ਸਾਡੇ ਤੇ ਕਿਉਂ ਐਕਸ਼ਨ ਹੋ ਰਿਹਾ। ਉਹਨਾਂ ਨੂੰ ਹੀ ਨਸ਼ੇ ਦੇ ਕਾਰੋਬਾਰੀ ਸ਼ੋਅ ਕੀਤਾ ਜਾ ਰਿਹਾ, ਉਹਨਾਂ ਨੂੰ ਪੌਪੀ ਸ਼ੋਅ ਕੀਤਾ ਤਾਂ ਕਿ ਇੱਕ ਮਾਹੌਲ ਕ੍ਰੀਏਟ ਕਰਤਾ ਅੱਜ ਵਾਲੇ ਮੈਸੇਕਰ ਤੋਂ ਪਹਿਲਾਂ ਕਿ ਕੱਲ ਨੂੰ ਇਹਨਾਂ ਨੂੰ ਜਦੋਂ ਅਸੀਂ ਮਾਰਾਂਗੇ ਤਾਂ ਕੋਈ ਪ੍ਰੋਬਲਮ ਨਹੀਂ ਹੋਊਗੀ। ਮੈਂ ਕਿਹਾ ਸਿੱਖ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਵੀ ਸਾਡੇ ਨਾਲ ਵੀ ਇਸ ਤਰੀਕੇ ਦੀ ਸਾਨੂੰ ਕ੍ਰੀਏਟ ਕਰਦੇ ਆ ਪਹਿਲਾਂ, ਫਿਰ ਤਾਂ ਕਿ ਮਾਰਨ ਵੇਲੇ ਉਹ ਸੌਖਾ ਹੋ ਜਾਏ ਮਾਰਨਾ, ਆਮ ਆਬਾਦੀ ਬੋਲੇ ਨਾ। ਆਮ ਆਬਾਦੀ ਹੈਵਾਨ ਕਿਵੇਂ ਬਣਦੀ ਹੈ ਨਾ। ਇਹਦੇ ਬਹੁਤ ਸੋਹਣਾ ਇੱਕ ਆਯੁਸ਼ਮਾਨ ਦਾ ਕੇਸ ਹੈਗਾ
ਉਹ ਕਿਵੇਂ ਉਹ ਇੱਕ ਯਹੂਦੀ ਲੜਕੀ ਨੇ ਲੜਿਆ ਸੀਗਾ ਤੇ ਉਹਨੇ ਇਹ ਪ੍ਰੂਵ ਕੀਤਾ ਸੀਗਾ ਕਿ ਵੀ ਇਹ ਜਿਹੜਾ ਜਰਮਨ ਸੀਗਾ ਇਹ ਸਮਝ ਰਿਹਾ ਸੀ ਕਿ ਮੈਂ ਬਹੁਤ ਭਲੇ ਦਾ ਕੰਮ ਕਰ ਰਿਹਾ ਜਦੋਂ ਨਾਜ਼ੀ ਕੈਂਪ ਚਲਾ ਰਿਹਾ ਕਿ ਮੈਂ ਇਹਨਾਂ ਨੂੰ ਡੈਵਲਸ ਨੂੰ ਖਤਮ ਕਰ ਰਿਹਾ। ਸੋ ਇਹ ਡੈਵਲਿੰਗ ਜਾਂ ਬਿਗ ਅਦਰਿੰਗ ਜਿਹੜੀ ਕਮਿਊਨਿਟੀ ਦੀ ਆ ਪਹਿਲਾਂ ਉਹ ਤਿਆਰ ਹੋਈ। ਇਹ ਕੋਈ ਅੱਜ ਨਹੀਂ ਹੈ ਦੰਗੇ ਉੱਠੇ, ਦੰਗਿਆਂ ਦੀ ਤਿਆਰੀ ਬਹੁਤ ਪਹਿਲਾਂ ਸ਼ੁਰੂ ਕਰ ਦਿੱਤੀ ਗਈ। ਦੰਗੇ ਕਹਿ ਲਓ, ਜੀਨੋਸਾਈਡ ਕਹਿ ਲਓ, ਇਹ ਬਹੁਤ ਸਮੇਂ ਨਾਲ ਤਿਆਰ ਕੀਤੀ ਗਈ। ਅੱਜ ਉਹ ਸਮਝ ਲਓ ਸਾਹਮਣੇ ਆ। ਦੂਸਰੀ ਨਾਲ ਦੀ ਨਾਲ ਜਿਹੜੀ ਜ਼ਰੂਰਤ ਆ ਉਹ ਹਿੰਦੂਤਵੀ ਜਿਹੜੀ ਤਾਕਤ ਹੈ ਉਹਨਾਂ ਨੂੰ ਲੋੜ ਹੈਗੀ ਆ। ਉਹਨਾਂ ਨੇ ਭਾਰਤ ਦੇ ਵਿੱਚ ਇੱਕ ਪੋਲਰਾਈਜੇਸ਼ਨ ਕਰਕੇ, ਦੇਖੋ ਜਮਹੂਰੀਅਤ ਆਪਾਂ ਕਹਿ ਦਿੰਦੇ ਵੀ ਪੋਲੀਟੀਸ਼ੀਅਨ ਪੋਲਰਾਈਜ਼ ਕਰਦਾ ਹੈ ਤੇ ਜੜ ਜਿਹੜੀ ਹੈ ਜਮਹੂਰੀਅਤ 'ਚ ਪਈ ਆ। ਜਮਹੂਰੀਅਤ ਜਿੱਥੇ ਵੀ ਆਊਗੀ ਉੱਥੇ ਪੋਲਰਾਈਜੇਸ਼ਨ ਹੋਊਗੀ। ਚਾਹੇ ਅੱਜ ਅਮਰੀਕਾ ਜਾਂਦੇ ਤਾਂ ਅਮਰੀਕਾ ਵੀ ਇੰਨਾ ਪੋਲਰਾਈਜ਼ਡ ਹੋ ਗਿਆ ਕਿ ਉਹਨਾਂ ਨੇ ਟਰੰਪ ਵਰਗਾ ਬੰਦਾ ਲਿਆਤਾ। ਠੀਕ ਹੈ, ਸੋ ਇਹ ਪੋਪੂਲੇਸ਼ਨ ਜਿਹੜਾ ਜਮਹੂਰੀਅਤ ਆ, ਫਿਰ ਆਪਾਂ ਵੇਖੋ ਆਪਾਂ ਆਪਦੇ ਸਿੱਖਾਂ ਨੇ ਵੀ ਵੇਖਿਆ ਕਿ ਇਹ ਅਸੀਂ ਕਿਵੇਂ ਚੋਣਾਂ ਵਾਲੇ ਚੱਕਰ ਦੇ ਵਿੱਚ ਆ ਕੇ ਅਸੀਂ ਆਪਦੇ ਸੰਸਥਾਵਾਂ ਵੀ ਸਾਡੀਆਂ ਕਿਵੇਂ ਖਿਲਰਦੀਆਂ ਜਾਂ ਅਸੀਂ ਕਿਵੇਂ ਇੱਕ ਦੂਜੇ ਨਾਲ ਲੜਦੇ ਹਾਂ। ਸੋ ਜੇ ਅਸੀਂ ਇੱਕ ਐਥਨਿਕ ਗਰੁੱਪ, ਇੱਕ ਆਬਾਦੀ ਜਿਹੜੀ ਹੈ ਜਿਹਨਾਂ 'ਚ ਇੰਨਾ ਇੱਕ ਹੈ, ਕਲੈਕਟਿਵ ਕੌਨਸ਼ੀਅਸਨੈਸ ਦਾ ਇੱਕ ਹੈ, ਉਹ ਚੋਣਾਂ ਵਾਲੇ ਮੈਦਾਨ 'ਚ ਆ ਕੇ ਇੱਕ ਦੂਜੇ ਨਾਲ ਲੜ ਸਕਦੇ ਆ ਤਾਂ ਸੋਚੋ ਦੋ ਐਥਨਿਕ ਗਰੁੱਪਸ ਕਿੰਨਾ ਪੜ ਜਾਣਗੇ। ਸੋ ਇਹ ਵੀ ਇੱਕ ਰੀਜ਼ਨ ਆ ਕਿ ਜਮਹੂਰੀਅਤ ਦਾ ਜਿਹੜਾ ਬਾਈ ਪ੍ਰੋਡਕਟ ਇਹ ਹੈਗਾ ਕਿ ਉੱਥੇ ਪੋਲਰਾਈਜੇਸ਼ਨ ਹੋਊਗੀ। ਤਾਂ ਅੱਜ ਮਨੀਪੁਰ ਦੇ ਵਿੱਚ ਦੋ ਫੈਕਟਰਸ ਕੰਮ ਕਰ ਰਹੇ ਆ। ਪਹਿਲੀ ਗੱਲ, ਭਾਰਤੀ ਸਟੇਟ ਦਾ ਇੰਟਰਸਟ ਜਿਹੜਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੁੱਕੀਆਂ ਨੂੰ ਉੱਥੇ ਡਰ ਪਾ ਦਿੱਤਾ ਜਾਵੇ ਤਾਂ ਉਹਨਾਂ ਨੂੰ ਛੁਡਵਾ ਲਿਆ ਜਾਵੇ ਉਹ ਏਰੀਆ। ਦੂਸਰਾ, ਉੱਥੇ ਨਾਲ ਦੀ ਨਾਲ ਜਿਹੜਾ ਇੰਟਰਸਟ ਕੰਮ ਕਰ ਰਿਹਾ ਉਹ ਹੈਗਾ ਪੋਲਰਾਈਜੇਸ਼ਨ ਦਾ। ਪੋਲਰਾਈਜੇਸ਼ਨ ਦਾ ਇੰਟਰਸਟ ਇੰਨਾ ਜ਼ਿਆਦਾ ਕੰਮ ਕਰ ਰਿਹਾ ਹੈ ਕਿ ਮੇਤੀਆਂ ਦੀ ਪ੍ਰੋਬਲਮ ਵੀ ਨਹੀਂ ਸੋਲਵ ਹੋਣੀ ਉਹਦੇ ਵਿੱਚ। ਉਹਨਾਂ ਦੇ ਜਦੋਂ ਹੁਣ ਉਹਨੇ ਰੇਪ ਕਰਨੇ ਸ਼ੁਰੂ ਕਰਤੇ, ਮਾਰਾ ਮਰਾਈ, ਕਤਲੇਆਮ ਕਰਨਾ ਸ਼ੁਰੂ ਕਰਤਾ ਤਾਂ ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਸੀ ਉਹ ਵੀ ਖਤਮ ਹੋ ਗਈਆਂ ਕਿਤੇ। ਸੋ ਇਹ ਗੱਲ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਆ ਕਿ ਜਦੋਂ ਉਹ ਇੱਕ ਦੂਜੇ ਨਾਲ ਲੜਦੇ ਆ, ਭਿੜਦੇ ਆ, ਸਟਰਗਲ ਚ ਆਉਂਦੇ ਆ ਤਾਂ ਦੋਨੇ ਕਮਿਊਨਿਟੀਜ਼ ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਖਤਮ ਹੋ ਜਾਂਦੀਆਂ। ਉੱਥੇ ਕਿਸੇ ਹੁਕਮਰਾਨ ਨੂੰ, ਚਾਹੇ ਉਹ ਕਿਸੇ ਰੂਪ ਚ ਬੈਠਾ ਹੋਵੇ, ਕਿਸੇ ਧਰਮ ਚ ਬੈਠਾ ਹੋਵੇ, ਉਹਨੂੰ ਆਪਾਂ ਉਹ ਧਾਰਮਿਕ ਨਹੀਂ ਕਹਿ ਸਕਦੇ। ਉਹ ਤਾਂ ਆਪਦੀ ਨੀਤੀ ਨਾਲ ਬੈਠਾ ਹੁੰਦਾ ਕਿ ਉਹਨੇ ਕਾਬਜ ਕਿਵੇਂ ਹੋਣਾ ਹੈ, ਉਸੇ ਤਾਕਤਵਰ ਕਿਵੇਂ ਰਹਿਣਾ। ਤਾਂ ਜਿਹੜੀਆਂ ਹਿੰਦੂਤਵੀ ਫੋਰਸਿਸ ਆ ਉਹ ਵੀ ਨਹੀਂ ਆਪਦੇ ਲੋਕਾਂ ਦਾ ਭਲਾ ਕਰ ਰਹੀ, ਉਹ ਵੀ ਕੰਟੀਨਿਊਸਲੀ ਬ੍ਰੇਨ ਆ ਕੇ ਉਹ ਸਟ੍ਰਾਈਕ 'ਚ ਰੱਖਣਾ ਚਾਹੁੰਦੇ ਆ। ਇੱਥੋਂ ਤੱਕ ਉੱਥੇ ਡਰ ਪਾ ਦਿੱਤਾ ਗਿਆ ਹੈ ਕੁੱਕੀਆਂ ਤੇ ਕਿ ਜਿਹੜਾ ਡੀਜੀਪੀ ਆ ਉੱਥੋਂ ਦਾ, ਜਿਹੜਾ ਪੁਲਿਸ ਦਾ ਹੈਡ ਆ, ਉਹ ਕੁੱਕੀ ਹੈਗਾ, ਉਹ ਬਾਹਰ ਨਹੀਂ ਨਿਕਲਦਾ ਪਾ ਰਿਹਾ। ਪੁਲਿਸ ਦੇ ਐਸਪੀ ਲੈਵਲ ਦੇ ਅਫਸਰ ਜਿਹੜੇ ਹੈਗੇ ਆ ਉਹ ਪਲੇਨਸ ਨੂੰ ਛੱਡ ਕੇ ਪਹਾੜਾਂ 'ਚ ਲੁਕ ਗਏ ਆ। ਸਿਪਾਹੀ, ਕਾਂਸਟੇਬਲਰੀ ਜਿੰਨੀ ਵੀ ਕੁੱਕੀ ਹੈਗੀ ਆ, ਕਿਉਂਕਿ ਨੌਕਰੀ 'ਚ ਜ਼ਿਆਦਾ ਸੀ ਰਿਜ਼ਰਵੇਸ਼ਨ ਕਰਕੇ, ਉਹ ਸਾਰੇ ਭੱਜ ਚੁੱਕੇ ਆ ਉੱਥੋਂ। ਈਵਨ ਜਿਹੜੇ ਬੀਜੇਪੀ ਦੇ ਆਪਦੇ ਐਮਐਲਏਜ਼ ਆ ਜਿਹੜੇ ਕੁੱਕੀ ਹੈਗੇ ਆ ਉਹ ਇੰਫਾਲ ਨਹੀਂ ਆ ਰਹੇ। ਮਤਲਬ ਇੱਕਦਮ ਉਹਨਾਂ ਨੇ ਕਲੀਨ ਕਰਤਾ ਉਸ ਏਰੀਆ ਨੂੰ, ਜਿਹਨੂੰ ਇੱਥੇ ਦੇ ਕਲੀਨਜ਼ਿੰਗ ਆਪਾਂ ਕਹਿੰਦੇ ਆ, ਉਹ ਹੋਈ ਆ ਤੇ ਉਹ ਥਰਸਟ ਨੂੰ ਵਧਾਉਂਦੇ ਜਾ ਰਹੇ ਆ। ਜਦੋਂ ਵੇਖੋ ਹੁਣ ਥਾਣਾ ਲੁੱਟਿਆ ਗਿਆ ਤਾਂ 90-95% ਅਸੌਲਟਾਂ, ਹਥਿਆਰ ਸਾਰੇ ਉਹ ਕਹਿੰਦੇ ਜੀ ਉਹ ਤਾਂ ਮੇਤੀ ਲੈ ਗਏ। ਹਾਲਾਂਕਿ ਮੇਤੀ ਜੰਗਜੂ ਕੌਮ ਉਵੇਂ ਨਹੀਂ ਕਿ ਜਿਵੇਂ ਕੁੱਕੀ ਹੈਗੇ ਪੁਰਾਣੇ ਤੋਂ ਜਾਣੇ ਤੋਂ ਉਹਨਾਂ ਕੋਲੇ ਚਾਹੀਦੇ ਸੀ ਉਹ। ਤਾਂ ਵੇਖੋ ਪਰ ਜੋ ਚੀਜ਼ ਚੱਲ ਰਹੀ ਹੈ ਇੱਕ ਤਰ੍ਹਾਂ ਉਹਨਾਂ ਨੂੰ ਆਮ ਕੀਤਾ ਜਾ ਰਿਹਾ ਤੇ ਭਾਰਤੀ ਸਟੇਟ ਹੁਣ ਲੇਟਲੀ ਇਹ ਤਰੀਕਾ ਅਪਣਾਉਣ ਵੀ ਲੱਗ ਗਈ ਹੈ। ਜਦੋਂ ਉਹਨਾਂ ਨੇ ਗੈਂਗਸਟਰਸ ਵੀ ਐਲੀਮੀਨੇਟ ਕਰਨੇ ਆ ਜਾਂ ਕੋਈ ਹੋਰ ਬੰਦਾ ਐਲੀਮੀਨੇਟ ਕਰਨਾ ਹੈ ਤਾਂ ਉਹ ਪੁਰਾਣਾ ਜਿਹੜਾ ਮੁਕਾਬਲੇ ਵਾਲਾ ਸਿਸਟਮ ਉਹਨਾਂ ਨੇ ਬਣਾਇਆ ਸੀ ਜਿੱਥੇ ਉਹ ਫਸ ਜਾਂਦੇ ਸੀ ਕਿਤੇ ਨਾ ਕਿਤੇ ਆ ਕੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ ਜਵਾਬ ਦੇਣਾ ਪੈਂਦਾ ਸੀ, ਤਾਂ ਉਹ ਹੁਣ ਗੈਂਗਸਟਰਸ ਦਾ ਇੱਕ ਅਪਣਾਉਂਦੇ ਆ ਕਿਉਂਕਿ ਬਿਲਕੁਲ ਹੀ ਐਸਾ ਸਿਸਟਮ ਹੈ ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਕੀ ਪਤਾ ਕਿਹਨੇ ਕਰਤਾ। ਇਸੇ ਤਰ੍ਹਾਂ ਹੁਣ ਮੇਤੀਜ਼ ਨੂੰ ਉਹ ਹਥਿਆਰ ਦੇ ਰਹੇ ਆ, ਹੌਲੀ ਹੌਲੀ ਬਿਹਤਰ ਹਥਿਆਰ ਦੇ ਰਹੇ ਆ ਤਾਂ ਕਿ ਕੁੱਕੀਆਂ ਨੂੰ ਬਿਲਕੁਲ ਅਸੌਲਟ ਕੀਤਾ ਜਾ ਸਕੇ। ਹਾਲਾਂਕਿ ਉਹ ਬਹੁਤ ਮੁਸ਼ਕਿਲ ਆ ਅਸੌਲਟ ਕਿਉਂਕਿ ਕੁੱਕੀ ਹਾਇਰ ਪਲੇਨਸ ਤੇ ਬੈਠੇ ਆ, ਉਹ ਨੀਚੇ ਹੈਗੇ, ਨੀਚੋਂ ਉੱਤੇ ਨੂੰ ਪੁਸ਼ ਕਰਨਾ ਮਿਲੀਟੈਰਲੀ ਬਹੁਤ ਡਿਫਿਕਲਟ ਹੁੰਦਾ ਹੈ ਤਾਂ ਕਿ ਉਹ ਇੰਨੇ ਬੰਦੇ ਮਰਵਾ ਸਕਣਗੇ ਕਿ ਨਹੀਂ। ਬਟ ਤਿਆਰੀ ਹੋ ਰਹੀ, ਤਿਆਰੀ ਇਦੋਂ ਵੀ ਵੱਡੇ ਬਲੱਡ ਸ਼ੈਡ ਦੀ ਹੋ ਰਹੀ ਆ। ਇਹ ਤਾਂ ਹਲੇ ਆਪਾਂ ਇੱਕ ਤਰ੍ਹਾਂ ਉਹਨਾਂ ਦਾ ਮੋਰਾਲ ਭੰਨਣ ਵਾਸਤੇ ਰੇਪਸ ਤੇ ਪਲੰਡਰਸ ਕੀਤੇ ਗਏ ਆ ਕਿ ਵੀ ਸਾਹਮਣੇ ਦਾ ਮੋਰਾਲ ਟੁੱਟ ਜੇ। ਜਦੋਂ ਰੇਪ ਹੁੰਦਾ ਔਰਤ ਦਾ ਤਾਂ ਉਹ ਸਭ ਤੋਂ ਜ਼ਿਆਦਾ ਮੋਰਾਲ ਤੋੜਦਾ ਹੈਗਾ ਕਿਸੇ ਵੀ ਕਮਿਊਨਿਟੀ ਦਾ। ਸੋ ਭਾਰਤ ਦੇ ਵਿੱਚ ਇਹ ਇੱਕ ਜਗ੍ਹਾ ਨਹੀਂ, ਇਹ ਫਾਲਟ ਲਾਈਨਸ ਥਾਂ ਥਾਂ ਹੋ ਗਈਆਂ ਪਿਛਲੇ 10 ਸਾਲਾਂ 'ਚ ਬਹੁਤ ਵੱਧ ਗਈਆਂ। ਪਹਿਲਾਂ ਵੀ ਇਹ ਸਿਸਟਮ ਸੀ, ਇਹ ਸਿਸਟਮ ਹੀ ਐਸਾ ਹੈ ਕਿ ਜਿਹੜਾ ਫਾਲਟ ਲਾਈਨਸ ਤੇ ਅੰਗਰੇਜ਼ ਨੇ ਹੀ ਸਿਸਟਮ ਦਿੱਤਾ, ਉਹਨੇ ਰਾਜ ਹੀ ਇਹਦੇ ਤੇ ਫਾਲਟ ਲਾਈਨਸ ਤੇ ਕੀਤਾ ਤੇ ਉਹ ਫਾਲਟ ਲਾਈਨ ਹੋਰ ਵੱਧਦੀਆਂ ਜਾ ਰਹੀਆਂ। ਸੋ ਇਹ ਵੱਧਦਾ ਜਾਊਗਾ ਜੇ ਇਹ ਡਿਸਪੈਂਸੇਸ਼ਨ ਮੀਨਸ ਕਿ ਇਹ ਨਿਜ਼ਾਮ ਇਸੇ ਤਰੀਕੇ ਨਾਲ, ਇਸੇ ਸੰਵਿਧਾਨ ਨਾਲ, ਇਸੇ ਸਿਸਟਮ ਨਾਲ ਚੱਲਦਾ ਰਿਹਾ ਤਾਂ ਇਹ ਰੁਕਣੀਆਂ ਨਹੀਂ ਫਾਲਟ, ਇਹ ਵੱਧਦੀਆਂ ਜਾਣੀਆਂ। ਗੁਰੂਆਂ ਨੇ ਇਸ ਗੱਲ ਨੂੰ ਬਹੁਤ ਪਹਿਲਾਂ ਪਛਾਣ ਲਿਆ ਸੀ। ਉਹਨਾਂ ਨੂੰ ਇਹ ਸਮਝ ਸੀਗੀ ਕਿ ਭਾਰਤ ਜਿਹੜਾ ਸਾਰਾ ਖਿੱਤਾ ਹੈ, ਜਿਹੜਾ ਸਾਊਥ ਏਸ਼ੀਆ ਦਾ ਖਿੱਤਾ ਹੈ, ਤੁਸੀਂ ਲਾ ਲਓ ਕਿ ਵੀ ਸਿੰਧ ਦੇ ਨੇੜਿਓਂ ਪਹਾੜ ਸ਼ੁਰੂ ਹੋ ਜਾਂਦੇ, ਉੱਤੋਂ ਪਹਾੜ ਹੈ, ਹੇਠਾਂ ਸਮੁੰਦਰ ਆ। ਇਹ ਜਿਹੜਾ ਸਾਰਾ ਖਿੱਤਾ ਹੈ ਇਹ ਨਾਰਮਲ ਨੇਸ਼ਨ ਨਹੀਂ ਬਣ ਸਕਦਾ ਕਿਉਂਕਿ ਇਹ ਅੱਡ-ਅੱਡ
ਵਿਚਾਰਧਾਰਾ, ਆਪਣੀਆਂ ਅੱਡ ਸੋਚ ਹੈ, ਪਰ ਇਹ ਯੂਰਪ ਵਾਂਗੂ ਵੰਡਿਆ ਵੀ ਨਹੀਂ ਜਾ ਸਕਦਾ ਬਿਲਕੁਲ ਉਸ ਤਰੀਕੇ ਨਾਲ, ਕਿਉਂਕਿ ਵੰਡਣਾ ਇਹਨੂੰ ਤਾਂ ਮੁਸ਼ਕਿਲ ਆ ਕਿਉਂਕਿ ਯੂਰਪ ਦੇ ਵਿੱਚ ਤਾਂ ਕੁਛ ਨਾ ਕੁਛ ਹਿੱਸੇ ਐਸੇ ਹੈਗੇ ਜਿੱਥੇ ਤੁਸੀਂ ਬਿਲਕੁਲ ਸੈਗਰੀਗੇਟ ਕਰ ਸਕਦੇ ਹੋ ਫ੍ਰੈਂਚ ਨੂੰ, ਜਰਮਨ ਨੂੰ। ਇੱਥੇ ਆਬਾਦੀਆਂ ਮਿਕਸ ਹੁੰਦੀਆਂ ਪਲੇਨਸ ਕਰਕੇ। ਤੇ ਇੰਟਰਸਟਿੰਗ ਗੱਲ ਇਹ ਹੈ ਕਿ ਬਹੁਤ ਛੋਟੀ ਜਿਹੀ ਕੈਵਲਰੀ ਫੋਰਸ ਨਾਲ, ਬਹੁਤ ਛੋਟੀ ਜਿਹੀ ਫੌਜ ਨਾਲ ਜਾਂ ਬਹੁਤ ਛੋਟੇ ਜਿਹੇ ਆਰਮਡ ਕਾਲਮਸ ਨਾਲ ਇਹਨੂੰ ਸਾਰੇ ਨੂੰ ਕਬਜ਼ਾ ਕੀਤਾ ਜਾ ਸਕਦਾ ਹੈ। ਇਹਦੇ ਤੇ ਬਹੁਤ ਹਮੇਸ਼ਾ ਸਦੀਆਂ ਤੋਂ ਇੱਕ ਬਹੁਤ ਛੋਟਾ ਜਿਹਾ ਗਰੁੱਪ ਰਾਜ ਕਰਦਾ ਜਿਹੜਾ ਹੇਠਲਿਆਂ ਨੂੰ ਆਪਦੇ ਨਾਲ ਅਲਾਇੰਸ 'ਚ ਰੱਖਦਾ। ਉਹ ਅਲਾਇੰਸ ਵਾਲਾ ਜਦੋਂ ਆਪਦਾ ਹਿੱਸਾ ਮੰਗਣ ਲੱਗ ਜਾਂਦਾ ਤਾਂ ਉਹਨੂੰ ਹੀ ਕੁੱਟਿਆ ਜਾਂਦਾ। ਅੰਗਰੇਜ਼ ਨੇ ਮਾਰਸ਼ਲ ਕੌਮਾਂ ਨੂੰ ਕੁੱਟਿਆ ਜਦੋਂ ਜਾਣ ਲੱਗੇ। ਅੱਜ ਦਲਿਤ ਨੂੰ ਦੇ ਉੱਤੇ ਸਭ ਤੋਂ ਜ਼ਿਆਦਾ UAPA ਕੇਸਿਸ ਲੱਗਦੇ ਪਏ ਆ। ਜਿਹੜਾ ਵੀ ਕੋਈ ਕਬੀਰਪੰਥੀ ਉੱਠਦਾ ਆਪਦਾ ਹੱਕ ਮੰਗਦਾ ਉਹਦੇ ਮੈਕਸਿਮਮ UAPA ਕੇਸਿਸ ਲੱਗਦੇ ਆ ਸਾਰੇ, ਚਾਹੇ ਮਕੋਕਾ ਹੈ, ਚਾਹੇ UAPA ਹੈ, ਚਾਹੇ ਟਾਡਾ ਹੈ। ਉਹ ਕਬੀਰਪੰਥੀਆਂ ਦੀ ਜਿਹੜੀ ਪੋਪੂਲੇਸ਼ਨ ਟੂ ਪਰਸੈਂਟੇਜ ਆ ਬਹੁਤ ਜ਼ਿਆਦਾ ਉਹਨਾਂ ਨੂੰ ਜਿਹੜਾ ਇੰਪੈਕਟ ਕੀਤਾ ਗਿਆ। ਸੋ ਇਹ ਇਸ ਤਰੀਕੇ ਨਾਲ ਕਾਬਜ ਰਹਿੰਦਾ ਤੇ ਇਹ ਉਸੇ ਸੰਵਿਧਾਨ ਦੇ ਨੂੰ ਵਰਤ ਕੇ ਉਹਨਾਂ ਨੂੰ ਹੀ ਕੁੱਟਿਆ ਜਾਂਦਾ ਜਿਹੜਾ ਉਹਨਾਂ ਵਾਸਤੇ ਬਣਿਆ ਸੀ। ਸੋ ਇਹ ਬੜੀ ਆਪਦੇ ਆਪ 'ਚ ਇੱਕ ਸਟੱਡੀ ਆ ਤੇ ਉਹੀ ਤਰੀਕਾ ਹੈ। ਇਹਦਾ ਹੱਲ ਇੱਕੋ ਆ ਕਿ ਇੱਥੋਂ ਦੀ ਜਦੋਂ ਨਿਜ਼ਾਮ ਬਦਲੂਗਾ, ਇੱਥੋਂ ਦੀ ਡਿਸਪੈਂਸੇਸ਼ਨ ਬਦਲੂਗੀ, ਇੱਥੇ ਤਰੀਕਾਕਾਰ ਜਿਹੜਾ ਰਾਜ ਕਰਨ ਦਾ, ਜਿਵੇਂ ਗੁਰੂਆਂ ਨੇ ਕਿਹਾ ਵੀ ਹਲੀਮੀ ਰਾਜ ਦਾ ਕੋਈ ਤਰੀਕਾ ਆਊਗਾ, ਤਾਂ ਹੀ ਇਸ ਖਿੱਤੇ ਦੇ ਵਿੱਚ ਕੋਈ ਸ਼ਾਂਤੀ ਆਊਗੀ ਜਿਹਦੇ ਨਾਲ ਹੱਲ ਨਿਕਲ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਹ ਸਨ ਸਰਦਾਰ ਅਜੇਪਾਲ ਸਿੰਘ ਜੀ ਬਰਾੜ, ਜਿਨ੍ਹਾਂ ਨੇ ਬੜੀ ਮਤਲਬ ਖੋਲ ਕੇ ਸਾਰੀ ਗੱਲ ਰੱਖੀ ਆ। ਮੈਨੂੰ ਲੱਗਦਾ ਵੀ ਸਾਰਿਆਂ ਨੂੰ ਗੱਲ ਜਿਹੜੀ ਆ ਉਹ ਸਮਝ ਵੀ ਲੱਗੀ ਹੋਊਗੀ। ਹੁਣ ਮੈਂ ਬੇਨਤੀ ਕਰਦਾ ਰਜਿੰਦਰ ਰਾਣਾ ਜੀ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਇੱਥੇ ਉਹਨਾਂ ਨੇ ਬੜਾ ਸਮਾਜ 'ਚ ਕੰਮ ਕੀਤਾ ਹੋਇਆ ਤੇ ਸਾਡੇ ਵੀ ਉਹ ਬੜੇ ਅਜੀਜ਼ ਭਰਾ ਆ, ਕਿਉਂਕਿ ਅਸੀਂ ਰਲ ਮਿਲ ਕੇ ਕਾਫੀ ਪ੍ਰੋਗਰਾਮ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਵੀ ਇਹ ਲੜਾਈ ਜਿਹੜੀ ਆ ਉਹ ਇਕੱਠੇ ਹੋ ਕੇ ਲੜੀ ਜਾ ਸਕਦੀ ਹੈ। ਜੇ ਕੋਈ ਵੋਟ ਪੋਲਿਟਿਕਸ ਤੇ, ਤਾਂ ਵੋਟ ਪੋਲਿਟਿਕਸ ਤੇ ਇਹ ਸਾਰੀ ਤੁਸੀਂ ਗੱਲ ਦੇਖੀ ਆ ਵੀ ਇਹ ਕਿੱਦਾਂ ਸਾਰਾ ਇਹ ਸਿਸਟਮ ਚੱਲਦਾ। ਤੇ ਹੁਣ ਮੈਂ ਰਜਿੰਦਰ ਰਾਣਾ ਜੀ ਨੂੰ ਕਹਿਣਾ ਵੀ ਉਹ ਆਪਣੇ ਵਿਚਾਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼-ਏ ਕੌਮ ਦੇ ਮਾਧਿਅਮ ਤੋਂ ਅੱਜ ਅਸੀਂ ਮਨੀਪੁਰ ਦੇ ਅੰਦਰ ਜੋ ਦੁਖਾਂਤ ਵਾਪਰਿਆ ਉਹਦੇ ਲਈ ਚਿੰਤਤ ਹੋ ਕੇ ਇਕੱਤਰਤ ਹੋਏ ਆ ਔਰ ਮਨੀਪੁਰ ਦੀ ਘਟਨਾ ਨਾ ਕੋਈ ਪਹਿਲੀ ਘਟਨਾ ਔਰ ਨਾ ਇਹ ਆਖਰੀ ਘਟਨਾ, ਕਿਉਂਕਿ ਇਸ ਤਰ੍ਹਾਂ ਦਾ ਭਾਰਤੀ ਨਿਜ਼ਾਮ ਜਿਸ ਤਰ੍ਹਾਂ ਦਾ ਰੂਪ ਅਖਤਿਆਰ ਕਰ ਚੁੱਕਾ, ਅੱਜ ਇਸ ਦੇਸ਼ ਦੇ ਅੰਦਰ ਕੋਈ ਵੀ ਵਿਅਕਤੀ ਜਿਹੜਾ ਉਹਨਾਂ ਦੀ ਸੱਤਾ ਨੂੰ ਜਾਂ ਉਹਨਾਂ ਦੇ ਵਰਚਸਵ ਨੂੰ ਚੈਲੰਜ ਕਰਦਾ, ਉਹ ਦੇਸ਼ ਦੇ ਅੰਦਰ ਸੁਰੱਖਿਅਤ ਨਹੀਂ ਹੈ। ਔਰ ਖਾਸ ਕਰਕੇ ਉਹ ਲੋਕ ਸੁਰੱਖਿਅਤ ਨਹੀਂ ਜਿਨ੍ਹਾਂ ਦੀ ਆਪਣੀ ਧਾਰਮਿਕ ਉਹਨਾਂ ਤੋਂ ਅਲੱਗ ਪਹਿਚਾਣ ਹੈ। ਕਿਉਂਕਿ ਅੱਜ ਅਸੀਂ ਇੱਥੇ ਮਨੀਪੁਰ ਦੀ ਘਟਨਾ ਨੂੰ ਚਰਚਾ ਦਾ ਵਿਸ਼ਾ ਬਣਾਇਆ, ਲੇਕਿਨ ਯੂਨੀਫਾਰਮ ਸਿਵਲ ਕੋਡ ਜਿਹਦੇ ਤੇ ਪਿਛਲੇ ਦਿਨੀ ਭਾਰਤ ਦੇਸ਼ ਦੇ ਅੰਦਰ ਬੜੀ ਲੰਬੀ ਚੌੜੀ ਬਹਿਸ ਛਿੜੀ, ਉਹ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਰਤ ਦੇਸ਼ ਦੇ ਅੰਦਰ ਜਿੱਥੇ ਜਿੱਥੇ ਵੀ ਉਹਨਾਂ ਦੀ ਇਸ ਸੁਪਰੀਮੇਸੀ ਨੂੰ ਜਾਂ ਇਹਨਾਂ ਦੇ ਲਿਆਂਦੇ ਗਏ ਕਾਨੂੰਨਾਂ ਨੂੰ ਚੈਲੰਜ ਕਰੇਗਾ, ਉਹ ਮਨੀਪੁਰ ਹੀ ਬਣੇਗਾ। ਔਰ ਸਾਡੇ ਨਜ਼ਦੀਕੀ ਸੂਬਾ ਹਰਿਆਣਾ ਹੈ, ਉੱਥੇ ਬਜਰੰਗ ਦਲ ਔਰ ਸ਼ਿਵ ਸੈਨਾ ਦੋ ਆਪਸੀ ਜਿਹੜੇ ਹਿੰਦੂ ਤਵੀ ਸੰਗਠਨ ਹੈ ਉਹਨਾਂ ਦਾ ਆਪਸੀ ਟਕਰਾਅ ਬਣਦਾ ਔਰ ਉਹਨਾਂ ਦੇ ਆਪਸੀ ਟਕਰਾਅ ਦੇ ਵਿੱਚ ਮੁਸਲਮਾਨ ਇਮਾਮ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਔਰ ਮਸਜਿਦਾਂ ਦੇ ਅਟੈਕ ਕੀਤੇ ਜਾਂਦੇ ਆ। ਇਹਦੇ ਪਿੱਛੇ ਉਹਨਾਂ ਦੀ ਕੀ ਮਨਸ਼ਾ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਿੱਥੇ ਪੋਲਰਾਈਜੇਸ਼ਨ ਹੁੰਦੀ ਆ ਉਹਨਾਂ ਦੇ, ਤਾਂ ਉੱਥੇ ਹੀ ਹਿੰਦੂ ਔਰ ਦੂਸਰੇ ਜਿਹੜੇ ਫਰਕਿਆਂ ਦੀ ਪੋਲਰਾਈਜੇਸ਼ਨ ਹੁੰਦੀ ਆ, ਜਿਹਦਾ ਵੱਡੀ ਪੱਧਰ ਤੇ ਇਸ ਦੇਸ਼ ਦੇ RSS ਔਰ ਭਾਰਤੀ ਜਨਤਾ ਪਾਰਟੀ ਨੂੰ ਰਾਜਨੀਤਿਕ ਫਾਇਦਾ ਹੁੰਦਾ ਔਰ ਇਹ ਰਾਜਨੀਤਿਕ ਫਾਇਦਾ ਭਾਰਤੀ ਜਨਤਾ ਪਾਰਟੀ ਔਰ RSS ਦਾ ਇੱਕ ਨਾਮ ਹੈ ਔਰ ਬਹੁਤ ਸਾਰੇ ਰਾਜਨੀਤਿਕ ਤੌਰ ਤੇ ਔਰ ਸਮਾਜਿਕ ਸੰਗਠਨਾਂ ਦੇ ਨਾਮ ਤੇ ਸਾਡੇ ਵਿੱਚ ਉਹਨਾਂ ਨੇ ਸਮਾਜਿਕ
ਧਾਰਮਿਕ ਸੰਗਠਨਾਂ ਦੇ ਮਾਧਿਅਮ ਤੋਂ, ਰਾਜਨੀਤਿਕ ਦਲਾਂ ਦੇ ਮਾਧਿਅਮ ਤੋਂ ਇਦਾਂ ਘੁਸਪੈਠ ਕਰ ਲਈ ਕਿ ਅੱਜ ਸਾਡੇ ਲੋਕ ਜਿਨ੍ਹਾਂ ਨੂੰ ਉਸ ਨਿਯਮ ਦੇ ਖਿਲਾਫ ਲਾਮਬੰਦ ਹੋਣਾ ਚਾਹੀਦਾ ਉਹ ਵੀ ਪਹਿਚਾਣ ਨਹੀਂ ਕਰ ਪਾਉਂਦੇ ਕਿ ਇਹ ਸਾਡੇ ਹਮਾਇਤੀ ਸੰਗਠਨ ਹੈ ਜਾਂ ਸਾਡੇ ਵਿਰੋਧੀ ਸੰਗਠਨ ਹੈ। ਕਿਉਂਕਿ ਅੱਜ ਆਵਾਜ਼-ਏ ਕੌਮ ਦੇ ਸਾਥੀ ਇਸ ਗੱਲ ਦੇ ਲਈ ਵੀ ਵਧਾਈ ਦੇ ਪਾਤਰ ਹੈ ਕਿ ਜਿਹੜਾ ਉਹਨਾਂ ਨੇ ਇਸ ਮਨੀਪੁਰ ਦੀ ਘਟਨਾ ਨੂੰ ਵਿਚਾਰ ਚਰਚਾ ਦਾ ਵਿਸ਼ਾ ਬਣਾਇਆ। ਕਿਉਂਕਿ ਵਿਚਾਰ ਚਰਚਾ ਜਦੋਂ ਹੁੰਦੀ ਹੈ ਤਾਂ ਉੱਥੇ ਅਸੀਂ ਮੈਂਟਲੀ ਤੌਰ ਤੇ, ਦਿਮਾਗੀ ਤੌਰ ਤੇ ਲੋਕਾਂ ਨੂੰ ਤਿਆਰ ਕਰਨ ਦਾ ਕੰਮ ਜਿਹੜਾ ਕਰ ਸਕਦੇ ਆ। ਪ੍ਰੋਗਰਾਮ ਖਾਸ ਕਰਕੇ ਮਨੀਪੁਰ ਦੀ ਘਟਨਾ ਨੂੰ ਮੁੱਖ ਰੱਖਦੇ ਹੋਏ ਉਲੀਕਿਆ ਗਿਆ ਸੀ, ਮਗਰ ਹਾਲਾਤ ਜਿਹੜੇ ਨੇ ਮੁਲਕ ਦੇ ਇੰਨੀ ਤੇਜ਼ੀ ਦੇ ਨਾਲ, ਮੈਨੂੰ ਲੱਗਦਾ ਜਿਸ ਦਿਨ ਤੁਸੀਂ ਇਹ ਪ੍ਰੋਗਰਾਮ ਲਿਖਿਆ ਹੋਏਗਾ ਉਦੋਂ ਤੱਕ ਹਰਿਆਣੇ ਦਾ ਪ੍ਰੋਗਰਾਮ ਨਹੀਂ ਸ਼ੁਰੂ ਕੀਤਾ ਸੀ ਇਹਨਾਂ ਨੇ। ਮਨੀਪੁਰ ਜੋ ਕੁਝ ਹੋਇਆ ਉਹਦੇ ਬਾਰੇ ਜਿਹੜੇ ਕੁਝ ਸਾਡੇ ਭਰਾ ਉੱਥੇ ਜਾ ਕੇ ਆਏ ਨੇ ਉਹ ਜ਼ਿਆਦਾ ਬਿਹਤਰ ਤਰੀਕੇ ਨਾਲ ਚਾਨਣਾ ਪਾ ਸਕਦੇ ਨੇ, ਮਗਰ ਜੋ ਸਾਨੂੰ ਮੀਡੀਆ ਦੇ ਜ਼ਰੀਏ ਜਾਂ ਇੰਟਰਨੈਟ ਦੇ ਜ਼ਰੀਏ ਜੋ ਸਾਡੇ ਕੋਲ ਨੌਲੇਜ ਹੈਗੀ ਆ ਉਹਦੇ ਮੁਤਾਬਿਕ ਜਿਹੜੀਆਂ ਘਟਨਾਵਾਂ ਮਨੀਪੁਰ ਦੇ ਵਿੱਚ ਹੋਈਆਂ ਨੇ, ਰੀਸੈਂਟਲੀ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਉਹਦੀ ਸੁਣਵਾਈ ਹੋ ਰਹੀ ਸੀ, ਤਾਂ ਜਿਹੜੀ ਸਟੇਟ ਵੱਲੋਂ ਉੱਥੇ ਜਵਾਬ ਦਾਖਲ ਕੀਤਾ ਗਿਆ ਸੋਲੀਸਿਟਰ ਜਨਰਲ ਵੱਲੋਂ 6000 FIRs ਕਹਿੰਦੇ ਵੀ ਉੱਥੇ ਰਜਿਸਟਰ ਹੋਈਆਂ ਨੇ। ਤਾਂ ਜਦੋਂ ਸਵਾਲ ਪੁੱਛਿਆ ਗਿਆ ਕਿ ਉਹਦੇ ਵਿੱਚੋਂ ਥੋੜਾ ਡਿਟੇਲਸ ਦਿਓ ਕਿ ਕਾਹਦੀਆਂ ਨੇ ਵੀ ਜਿਹੜੀਆਂ ਔਰਤਾਂ ਦੇ ਖਿਲਾਫ ਨੇ, ਉਹ ਕਿੰਨੇ ਮਾਮਲੇ ਨੇ ਜਾਂ ਉਹ ਦੱਸ ਨਹੀਂ ਸਕੇ। ਉਸ ਤੋਂ ਬਾਅਦ ਉਹਨਾਂ ਨੇ ਸਿਰਫ ਇਹੀ ਕਿਹਾ ਕਿ ਇਹਨੂੰ CBI ਨੂੰ ਟ੍ਰਾਂਸਫਰ ਕਰ ਦਿੱਤੇ ਜਾਣ ਸਾਰੇ ਕੇਸ, ਮਗਰ ਆਨਰੇਬਲ ਸੁਪਰੀਮ ਕੋਰਟ ਵੱਲੋਂ ਇਹ ਟਿੱਪਣੀ ਕੀਤੀ ਗਈ ਕਿ CBI ਨੂੰ ਟ੍ਰਾਂਸਫਰ ਕਿਵੇਂ ਕੀਤੇ ਜਾਣਗੇ ਜਦੋਂ ਪੁਲਿਸ ਕੋਲ ਹੀ ਪ੍ਰੋਪਰ ਰਿਕਾਰਡ ਨਹੀਂ ਮੌਜੂਦ ਹੈ। ਜਦ ਤੁਸੀਂ ਇਹੀ ਨਹੀਂ ਦੱਸ ਸਕਦੇ ਕਿ ਕਿਹੜੀ FIR ਕਿਸ ਚੀਜ਼ ਦੇ ਰਿਗਾਰਡਿੰਗ ਹੈ, CBI ਕਿਸ ਚੀਜ਼ ਦੀ ਜਾਂਚ ਕਰੂਗੀ। ਜਦੋਂ ਟੋਟਲੀ ਸਿਸਟਮ ਦਾ ਫੇਲਿਅਰ ਹੋ ਚੁੱਕਿਆ, ਪੁਲਿਸ CM ਦੇ ਕੰਟਰੋਲ ਦੇ ਵਿੱਚ ਨਹੀਂ ਰਹੀ, ਤਾਂ ਆਨਰੇਬਲ ਸੁਪਰੀਮ ਕੋਰਟ ਵੱਲੋਂ ਸਵਾਲ ਪੁੱਛਿਆ ਗਿਆ ਹੈ ਕਿ ਤੁਸੀਂ ਉੱਥੇ ਦੇ CM ਨੂੰ ਉਤਾਰ ਕੇ ਉੱਥੇ ਐਮਰਜੈਂਸੀ ਕਿਉਂ ਨਹੀਂ ਲਾਈ, ਰਾਸ਼ਟਰਪਤੀ ਸ਼ਾਸਨ ਕਿਉਂ ਨਹੀਂ ਲਗਾਇਆ। ਇਹਨਾਂ ਕੋਲੇ ਕੋਈ ਜਵਾਬ ਨਹੀਂ ਸੀ। ਤਾਂ ਹੁਣ ਸ਼ਾਇਦ ਕੋਈ 3 ਮੈਂਬਰੀ ਕਮੇਟੀ ਬਣਾ ਕੇ ਉਹਦੀ ਸੁਪਰਵਿਜ਼ਨ ਦੇ ਵਿੱਚ ਸਾਰੇ ਮਾਮਲਿਆਂ ਦੀ ਜਿਹੜੀ ਜਾਂਚ ਦੀ ਕੋਸ਼ਿਸ਼ ਕਰਨਗੇ। ਜਦੋਂ ਸਾਫ਼ ਇੱਕ ਸੁਪਰੀਮ ਕੋਰਟ ਵੱਲੋਂ ਹੀ ਇਹ ਟਿੱਪਣੀ ਆ ਚੁੱਕੀ ਹੈ ਕਿ ਤੁਹਾਡਾ ਉੱਥੇ ਬਿਲਕੁਲ ਟੋਟਲੀ ਫੇਲਰ ਹੋ ਚੁੱਕਿਆ, ਮਗਰ ਉਸ ਦੇ ਬਾਵਜੂਦ ਤੁਸੀਂ CM ਦੇ ਉੱਪਰ ਕੋਈ ਹਰਫ ਨਹੀਂ ਆਉਣ ਦਿੱਤਾ, ਤੁਸੀਂ CM ਦੇ ਨਾਲ ਖੜੇ ਹੋ ਗਏ, ਉਲਟਾ ਬਜਾਏ ਉਹਨੂੰ ਹਟਾਉਣ ਦੇ, ਉੱਥੇ ਆਰਮੀ ਡਿਪਲੋਏ ਕਰਨ ਦੇ, ਉੱਥੇ ਰਾਸ਼ਟਰਪਤੀ ਸ਼ਾਸਨ ਲਗਾਉਣ ਦੇ, ਤੁਸੀਂ ਉਹਨੂੰ ਬਚਾਉਣ ਦੇ ਵਿੱਚ ਪੈ ਗਏ। ਤਾਂ ਜਿੱਥੇ ਕਹਿਣ ਦਾ ਮਤਲਬ ਹੈ ਕਿ ਜਿੱਥੇ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਦੇਸ਼ ਦੇ ਉਹੀ ਇੱਕ ਐਸੀ ਸਟੇਟ ਦੇ ਮੁੱਖ ਮੰਤਰੀ ਦੇ ਨਾਲ ਖੜੇ ਹੋ ਜਾਣ ਜਿੱਥੇ ਇੰਨੀ ਜ਼ਿਆਦਾ ਕਤਲ ਗਾਰਤ ਹੋ ਚੁੱਕੀ ਹੈ, ਤਾਂ ਫਿਰ ਉੱਥੇ ਆਪਾਂ ਕੀ ਐਕਸਪੈਕਟ ਕਰ ਸਕਦੇ ਹਾਂ ਕਿ ਇਨਸਾਫ ਜਾਂ ਕੱਲ ਨੂੰ ਕੋਰਟਸ ਦੇ ਵਿੱਚ ਜਾ ਕੇ ਵੀ ਉੱਥੇ ਆਪਾਂ ਕਾਰਵਾਈਆਂ ਹੋਣੀਆਂ ਨੇ, ਕੀ FIRs ਹੋਣੀਆਂ ਨੇ, ਕੀ ਉਹਦੀ ਇਨਵੈਸਟੀਗੇਸ਼ਨ ਹੋਣੀ ਹੈ, ਕੀ ਲਿਖਣਗੇ, ਕੀ ਚਲਾਨ ਪੇਸ਼ ਕਰਨਗੇ ਕਿਸੇ ਦੇ ਖਿਲਾਫ, ਕੀ ਇਨਸਾਫ ਮਿਲਣਾ ਉੱਥੇ। ਇਹਦੇ ਵਿੱਚ ਇਹ ਜਿਹੜਾ ਟੋਟਲ ਸਿਸਟਮ ਹੈ ਇਹਨੂੰ ਕੰਟਰੋਲ ਮੇਰੇ ਖਿਆਲ ਦੇ ਨਾਲ ਇਹ ਕੋਈ ਜ਼ਿਆਦਾ ਲੋਕ ਜਿੱਥੇ ਕਹਿੰਦੇ ਜ਼ਿਆਦਾ ਚੌਧਰੀ ਹੋ ਜਾਣ ਇਕੱਠੇ ਉੱਥੇ ਕਦੇ ਹੋਣੀ, ਇਸੇ ਤਰੀਕੇ ਨਾਲ ਇਹ ਲੱਗਦਾ ਕਿ ਹੁਣ ਇੱਕ ਜਗ੍ਹਾ ਦੇ ਉੱਪਰੋਂ ਹੀ ਸਾਰਾ ਸਿਸਟਮ ਕੰਟਰੋਲ ਹੋ ਰਿਹਾ ਹੈ। ਮੀਡੀਆ ਵੀ ANI ਜਿਹੜੀ ਏਜੰਸੀ ਹੈ ਇਹ ਬਹੁਤ ਰਿਪਿਊਟਡ ਏਜੰਸੀ ਮੰਨੀ ਜਾਂਦੀ ਹੈ, ਇਹ ਵੀ ਵਿੱਚ ਇਨਵੋਲਵ ਹੋ ਗਈ। ਇਹ ਵੀ ਸਰਕਾਰ ਦੇ ਜਿਹੜੇ ਮਨੀਪੁਰ ਦੇ ਨੂੰ ਉਜਾੜਨ ਦਾ ਜਿਹੜਾ ਏਜੰਡਾ ਹੈ ਉਹਦੇ ਵਿੱਚ ਇਨਵੋਲਵ ਹੋ ਗਈ। 20 ਜੁਲਾਈ ਨੂੰ 9:39 ਤੇ ਇੱਕ ਟਵੀਟ ਕਰਦੀ ਹੈ ਮਨੀਪੁਰ ਦੀ ਜਿਹੜੀ ਪੁਲਿਸ ਹੈ, ਉਹ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦੀ ਹੈ ਕਿ ਇੱਕ 4 ਮੈਂਬਰੀ ਗਰੋਹ ਫੜਿਆ ਗਿਆ, ਕੋਈ ਆਤੰਕਵਾਦੀ ਸੰਗਠਨ ਸੀਗਾ, ਕੋਈ ਉਹਦੇ ਨਾਲ ਜੋੜਿਆ ਹੋਇਆ, ਉਹਦੇ ਕੋਈ ਅਬਦੁਲ ਹਲੀਮ ਨਾਮ ਦਾ ਬੰਦਾ ਸੀਗਾ, ਉਹ ਅਰੈਸਟ ਹੋਇਆ ਸੀ। 9:39 ਤੇ ਇਹ ਟਵੀਟ ਹੁੰਦਾ, 9:41 ਤੇ ਕਹਿੰਦੇ ਨੇ ਕਿ 4 ਬੰਦੇ ਹੋਰ ਜਿਹੜੇ ਆ ਘਟਨਾ ਹੋਈ ਸੀਗੀ ਵਾਇਰਲ ਵੀਡੀਓ ਵਾਲੀ, ਜਿੱਥੇ 2 ਔਰਤਾਂ ਨੂੰ ਠੀਕ ਹੈ ਨਗਨ ਅਵਸਥਾ ਦੇ ਵਿੱਚ ਲਿਜਾ ਕੇ ਪੁਲਿਸ ਨੇ ਪਹਿਲਾਂ ਉਹਨਾਂ ਦੇ ਹਵਾਲੇ ਕੀਤਾ ਭੀੜ ਦੇ, ਔਰ ਉਸ ਤੋਂ ਬਾਅਦ ਜੋ ਉਹਨਾਂ ਦਾ ਹਸ਼ਰ ਹੋਇਆ ਸਾਨੂੰ ਸਾਰਿਆਂ ਨੂੰ ਪਤਾ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ 4 ਬੰਦੇ ਅਰੈਸਟ ਹੋ ਗਏ। ANI ਨੇ ਉਹ ਦੋਨੋਂ ਟਵੀਟ ਇਕੱਠੇ
ਇਕੱਠੇ ਕਰਕੇ ਇਹ ਇੱਕ ਨਿਊਜ਼ ਪਬਲਿਸ਼ ਕਰਤੀ ਕਿ ਮਨੀਪੁਰ ਦੀ ਘਟਨਾ ਦੇ ਵਿੱਚ ਅਬਦੁਲ ਹਲੀਮ ਨਾਮ ਦਾ ਬੰਦਾ ਇਹ ਮਾਸਟਰਮਾਈਂਡ ਸੀ। ਉਸ ਤੋਂ ਬਾਅਦ ਇਹ ਸਮਝਣ ਦੀ ਲੋੜ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਨੈਰੇਟਿਵ ਇੱਕ ਕ੍ਰੀਏਟ ਕਰਦੇ ਨੇ, ਲੋਕਾਂ ਦੇ ਦਿਮਾਗ ਨਾਲ ਕਿਵੇਂ ਖੇਲਦੇ ਨੇ। ਇਹ ਤਿਆਰ ਜਿਵੇਂ ਬੈਠੇ ਹੁੰਦੇ ਨੇ, ਉਸ ਤੋਂ ਬਾਅਦ ਇਹਨਾਂ ਨੇ ਨੇਰੀਆਂ ਲਿਆਤੀਆਂ, ਉਸ ਤੋਂ ਬਾਅਦ ਟਵੀਟਸ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਕਿ ਮਨੀਪੁਰ ਦੀ ਘਟਨਾ ਦਾ ਜਿਹੜਾ ਮੁੱਖ ਮੁਲਜ਼ਮ ਸੀਗਾ ਅਬਦੁਲ ਹਲੀਮ ਮੁਸਲਮਾਨ ਨਿਕਲਿਆ। ਦੋ ਅਲੱਗ-ਅਲੱਗ ਟਵੀਟਸ ਨੂੰ ਚੁੱਕ ਕੇ, ਜਦਕਿ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਆਪਣੇ ਉਹ ANI ਨੇ ਟਵੀਟ ਹਟਾਤਾ ਆਪਣੇ ਟਵਿੱਟਰ ਹੈਂਡਲ ਤੋਂ, ਉਦੋਂ ਅਕਾਊਂਟ ਤੋਂ ਹਟਾ ਕੇ ਰਿਮੂਵ ਕਰਤਾ। ਮਗਰ ਜਿਹੜੇ ਇਹਨਾਂ ਦਾ IT ਸੈੱਲ ਹੈ ਬੀਜੇਪੀ ਦਾ, ਉਦੋਂ ਤੱਕ ਪੂਰੇ ਇੰਡੀਆ ਦੇ ਵਿੱਚੋਂ ਫੈਲਾ ਚੁੱਕੇ ਸੀਗੇ ਕਿ ਮਨੀਪੁਰ ਦੀ ਘਟਨਾ ਦੇ ਜ਼ਿੰਮੇਵਾਰ ਵੀ ਮੁਸਲਮਾਨ ਨੇ। ਇਹ ਹੁਣ ਦਾ ਨਹੀਂ, ਇੱਕ ਖਾਸ ਕੌਮ ਨੂੰ ਮੇਰੇ ਤੋਂ ਪਹਿਲਾਂ ਬਹੁਤ ਹੀ ਵਧੀਆ ਮੈਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਇੱਥੇ ਪਹੁੰਚ ਕੇ ਕਿ ਐਸੇ ਜਿਹੜੇ ਬੁਲਾਰੇ ਨੇ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ। ਬਹੁਤ ਗਹਿਰੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ ਕਿ ਪਹਿਲਾਂ ਇੱਕ ਨੈਰੇਟਿਵ ਕ੍ਰੀਏਟ ਕੀਤਾ ਜਾਂਦਾ ਕਿਸੇ ਖਾਸ ਕਮਿਊਨਿਟੀ ਵਾਸਤੇ ਕਿ ਕਮਿਊਨਿਟੀ ਮਾੜੀ ਹੈ ਔਰ ਇਹਨੂੰ ਖਤਮ ਕਰਨ ਵਾਸਤੇ ਹੀ ਦੂਸਰੇ ਸਮਾਜ ਦਾ ਫਾਇਦਾ ਹੈ। ਇਸ ਤਰੀਕੇ ਨਾਲ ਉਹਦੇ ਖਿਲਾਫ ਲੋਕਾਂ ਦੇ ਜ਼ਿਹਨ ਦੇ ਵਿੱਚ ਜ਼ਹਿਰ ਭਰਿਆ ਜਾਂਦਾ। ਮੁਸਲਿਮਸ ਦੇ ਬਾਰੇ ਵੀ ਹੁਣ ਦੀ ਨਹੀਂ ਚੱਲ ਰਹੀ, ਬਹੁਤ ਦੇਰ ਦੇ ਕੀ ਕਰਦੇ ਸੀਗੇ, ਕੋਈ ਵੀ ਇੱਕ ਅਫਵਾਹ ਉਡਾ ਦਿੰਦੇ ਸੀਗੇ ਕਿ ਜੀ ਉਹ ਫਲਾਂ ਉੱਥੇ ਧਮਕੀ ਮਿਲੀ ਹੈ, ਕੋਈ ਮੇਲ ਮਿਲੀ ਹੈ, ਉਹ ਕੋਈ ਵੈਰੀਫਾਈਡ ਨਹੀਂ ਹੁੰਦੀ ਸੀ, ਕੋਈ ਉਹ ਜੀ ਫਲਾਂ 에ਅਰਪੋਰਟ ਦੇ ਜੀ ਧਮਕੀ ਮਿਲੀ ਹੈ ਕਿ ਅੱਜ ਉਡਾ ਦਾਂਗੇ, ਫਲਾਂ ਰੇਲਵੇ ਸਟੇਸ਼ਨ ਨੂੰ ਉਡਾ ਦੇਣਗੇ, ਉਹ ਫਲਾਣੇ ਮੁਸਲਿਮ ਸੰਗਠਨ ਨੇ ਉਹਦੀ ਜ਼ਿੰਮੇਵਾਰੀ ਲੈ ਲਈ, ਉਹਨੇ ਲੈ ਲਈ। ਉਹਦੇ ਨਾਲ ਲੋਕ ਜਦੋਂ ਉੱਥੇ ਸਿਕਿਉਰਿਟੀ ਲੱਗਦੀ ਸੀ, ਕਿਸੇ ਦੀ ਫਲਾਈਟ ਕੈਂਸਲ ਹੋ ਗਈ, ਕਿਸੇ ਦਾ ਕੁਝ ਹੋ ਗਿਆ, ਲੋਕ ਕੀ ਕਰਦੇ, ਲੋਕ ਪੁੱਛਦੇ ਸੀ ਵੀ ਇਹ ਕਿਉਂ ਹੋਇਆ, ਉਹ ਕਹਿੰਦੇ ਜੀ ਉਹ ਫਲਾਂ ਮੁਸਲਿਮ ਸੰਗਠਨ ਨੇ ਉਹ ਲੈ ਲਈ, ਜਦ ਕਿ ਉਹ ਕੋਈ ਅਥੈਂਟਿਕ ਨਹੀਂ ਹੁੰਦੀ ਸੀ, ਕੋਈ ਉੱਥੇ ਘਟਨਾ ਨਹੀਂ ਹੁੰਦੀ ਸੀ ਅਜਿਹੀ। ਇਹਨਾਂ ਨੇ ਕਈ ਵਾਰ ਐਸੇ ਸੋਚੇ ਜਿਵੇਂ ਜਿੱਥੇ ਕਹਿੰਦੇ ਮੀਡੀਆ ਹੀ ਇਨਵੋਲਵ ਹੋ ਜਾਵੇ, ਉੱਥੇ ਫਿਰ ਕੀ ਖਬਰ ਸਾਨੂੰ ਸਹੀ ਜਾਣਕਾਰੀ ਕਿੱਥੋਂ ਮਿਲੂਗੀ। ਤਾਂ ਉਹ ਲੋਕ ਜਿਹੜੇ ਦੁਖੀ ਹੁੰਦੇ ਸੀ ਉਹਨਾਂ ਨੂੰ ਇਹ ਲੱਗਦਾ ਸੀਗਾ ਯਾਰ ਮੁਸਲਮਾਨ ਯਾਰ ਇਹਨਾਂ ਦਾ ਕੰਮ ਹੀ ਇਹੀ ਹੈ, ਇਹੀ ਅੱਤਵਾਦੀ ਨੇ ਜਾਂ ਇਹਨਾਂ ਨੂੰ ਜਿਵੇਂ ਇਹਨਾਂ ਨੇ ਜ਼ਹਿਰ ਘੋਲੀ ਹੋਈ ਹੈ। ਇਸ ਹੱਦ ਤੱਕ ਘੋਲੀ ਹੋਈ ਹੈ ਜ਼ਹਿਰ ਕਿ ਮੈਂ ਤੁਹਾਨੂੰ ਇੱਕ ਹੋਰ ਛੋਟੀ ਮਿਸਾਲ ਦਿੰਦਾ। ਮਨੀਪੁਰ ਤੋਂ ਆਪਾਂ ਬਾਹਰ ਆ ਜਾਈਏ, ਹਰਿਆਣੇ ਦੇ ਵਿੱਚ ਇੱਕ ਗੁੰਡਾ ਜਿਹਨੇ ਥੋੜੇ ਦਿਨ ਪਹਿਲਾਂ 2 ਮੁਸਲਿਮ ਲੜਕਿਆਂ ਨੂੰ ਰਾਜਸਥਾਨ ਤੋਂ ਚੱਕ ਕੇ ਹਰਿਆਣੇ ਦੇ ਵਿੱਚ ਭਿਵਾਨੀ ਦੇ ਵਿੱਚ ਲਿਆ ਕੇ ਜ਼ਿੰਦਾ ਸਾੜ ਕੇ ਮਾਰਤਾ। ਉਹ ਮੋਨੂ ਮਾਨੇਸਰ ਨਾਮ ਦਾ ਗੁੰਡਾ, ਉਹਨੂੰ ਮਰਡਰ ਕੇਸ ਉਹਦੇ ਤੇ ਰਜਿਸਟਰ ਹੋ ਚੁੱਕਿਆ ਹੈ ਰਾਜਸਥਾਨ ਦੇ ਵਿੱਚ ਵੀ, ਹਰਿਆਣੇ ਦੇ ਵਿੱਚ ਵੀ, ਮਗਰ ਉਹਨੂੰ ਕਿਸੇ ਨੇ ਅਰੈਸਟ ਕਰਨ ਦੀ ਹਿੰਮਤ ਨਹੀਂ ਕੀਤੀ ਹੈਗੀ, ਕਿਸੇ ਨੇ ਉਹਨੂੰ ਅਰੈਸਟ ਨਹੀਂ ਕੀਤਾ। ਰਾਜਸਥਾਨ ਪੁਲਿਸ ਉਲਟਾ, ਕਿਉਂਕਿ ਰਾਜਸਥਾਨ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਹੈਗੀ, ਉੱਥੇ ਦੀ ਪੁਲਿਸ ਜਦ ਹਰਿਆਣੇ ਆਈ ਉਹਨੂੰ ਫੜਨ ਵਾਸਤੇ ਤਾਂ ਉਲਟਾ ਉਹ ਪੁਲਿਸ ਮੁਲਾਜ਼ਮਾਂ ਦੇ ਉੱਪਰ ਪਰਚਾ ਦਰਜ ਕਰਤਾ ਹਰਿਆਣਾ ਦੇ, ਉਹਨੂੰ ਦਿਖਾ ਕੇ ਕਿ ਉਹਨਾਂ ਦੇ ਜੀ ਜਿੱਥੇ ਰੇਡ ਮਾਰੀ ਸੀਗੀ ਉਹ ਕੋਈ ਬਜ਼ੁਰਗ ਉਹ ਸਦਮਾ ਲੱਗ ਗਿਆ ਉਹਨੂੰ ਜਾਂ ਕੋਈ ਹੋਰ ਐਸੀਆਂ ਘਟਨਾਵਾਂ ਬਣਾ ਕੇ 2-3 ਫਾਲਸ FIR ਪੁਲਿਸ ਦੇ ਖਿਲਾਫ ਹੀ ਰਾਜਸਥਾਨ ਪੁਲਿਸ ਦੇ ਰਜਿਸਟਰ ਕਰਕੇ ਉਹ ਦੁਬਾਰਾ ਇੱਥੇ ਵੜਾ ਹੀ ਨਹੀਂ ਉਹਨੂੰ ਫੜਨ ਵਾਸਤੇ। ਹੁਣ ਜਿਸ ਬੰਦੇ ਦੇ ਉੱਪਰ ਕਤਲ ਦੇ ਮੁਕੱਦਮੇ ਦਰਜ ਹੋਣ, ਉਹ ਵੀਡੀਓ ਬਣਾ ਕੇ ਚੈਲੰਜ ਕਰੇ ਕਿ ਮੈਂ ਮੇਵਾਤ ਆ ਰਿਹਾ। ਇੱਕ ਹੋਰ ਕੋਈ ਬਿੱਟੂ ਬਜਰੰਗੀ ਉਹ ਵੀਡੀਓ ਬਣਾ ਕੇ ਉੱਥੇ ਕਹਿ ਰਿਹਾ ਕਿ ਮੈਂ ਆ ਰਿਹਾ, ਤੁਹਾਡਾ ਜੀਜਾ ਆ ਰਿਹਾ, ਸਵਾਗਤ ਕਰੋ। ਤਾਂ ਉੱਥੇ ਆ ਕੇ ਪੂਰੇ ਉੱਥੇ ਪਲੈਨਿੰਗ ਦੇ ਨਾਲ ਹਥਿਆਰ ਲੈ ਕੇ ਕਿਸੇ ਵੀ ਪੀਸਫੁਲ, ਮੈਂ ਕਹੂੰਗਾ ਕੋਈ ਸ਼ਾਂਤੀ ਮਾਰਚ ਹੈ, ਕਿਸੇ ਸ਼ਾਂਤੀ ਮਾਰਚ ਦੇ ਵਿੱਚ ਕਦੇ ਦੇਖਿਆ ਤੁਸੀਂ ਕਿ ਹਥਿਆਰ ਲੈ ਕੇ ਲੋਕ ਜਾ ਰਹੇ ਹੋਣ? ਹਥਿਆਰਾਂ ਦੀ ਵੀਡੀਓਜ਼ ਵੀ ਆ ਗਈਆਂ ਕਿ ਸ਼ਾਂਤੀ ਮਾਰਚ ਜਿਹੜਾ ਇਹ ਕਹਿ ਰਹੇ ਸੀ ਅਸੀਂ ਕੱਢ ਰਹੇ ਹਾਂ, ਉਹਦੇ ਵਿੱਚ ਹਥਿਆਰ ਨਾਲ ਲੈ ਕੇ ਗਏ ਨੇ, ਉੱਥੇ ਜਾ ਕੇ ਨਾਅਰੇ ਮਾਰੇ ਗਏ ਨੇ, ਉਕਸਾਇਆ ਗਿਆ ਬਹੁਤ ਜ਼ਿਆਦਾ। ਉੱਥੇ ਛੋਟੇ ਛੋਟੇ ਬੱਚਿਆਂ ਨਾਲ ਕਿਸੇ ਨਾਲ ਕੋਈ ਕਲੈਸ਼ ਹੋਇਆ, ਉਸ ਤੋਂ ਬਾਅਦ ਗੋਲੀਆਂ ਚੱਲੀਆਂ ਨੇ। ਇੱਕ ਵੀਡੀਓ ਉਹ ਵੀ ਆਈ ਹੈ ਕਿ ਜਿੱਥੇ ਇਹਨਾਂ ਦੇ ਹੱਥ ਦੇ ਵਿੱਚ ਜਿਹੜੇ ਇਹ ਮੋਨੂ ਮਾਨੇਸਰ ਬਜਰੰਗ ਦਲ ਵਾਲੇ ਜਾਂ ਵਿਸ਼ਵ ਹਿੰਦੂ ਪਰਿਸ਼ਦ ਵਾਲੇ, ਇਹ ਲੜਕਿਆਂ ਦੇ ਹੱਥ 'ਚ AK-47 ਅਸਾਲਟ ਰਾਈਫਲਸ ਉਹਨਾਂ ਕੋਲ, ਔਰ ਉਹ ਪਹਾੜਾਂ ਤੇ ਉਹ ਦਿਖਾ ਰਹੇ ਨੇ, ਇਧਰੋਂ ਵੀ ਫਾਇਰ ਕਰ ਰਹੇ ਨੇ, ਇਹ ਦਿਖਾ ਰਹੇ ਨੇ, ਉਧਰੋਂ ਨਹੀਂ ਕੋਈ ਸੁਣ ਰਿਹਾ ਉਹ ਵੀਡੀਓ ਦੇ ਵਿੱਚ ਕਿ ਗੋਲੀ ਕੋਈ ਚੱਲ ਰਹੀ ਹੈ, ਮਗਰ ਇਹਨਾਂ ਨੇ ਬਣਾਤਾ ਕਿ ਪਹਾੜਾਂ ਤੋਂ ਵੀ ਗੋਲੀ ਚੱਲ ਰਹੀ ਸੀਗੀ। ਉਸ ਤੋਂ ਬਾਅਦ ਕੀ ਕੀਤਾ, ਉਹ ਬੰਦੇ ਹਲੇ ਵੀ ਖੁੱਲੇ ਘੁੰਮ ਰਹੇ ਨੇ, ਜਿਹੜੇ ਉੱਥੇ ਜਾ ਕੇ ਮਾਹੌਲ ਖਰਾਬ ਕਰਕੇ ਆਏ ਨੇ, ਉੱਥੇ ਜਾ ਕੇ ਦੰਗਾ ਫੈਲਾ ਕੇ ਆਏ ਨੇ, ਉਹ ਖੁੱਲੇ ਘੁੰਮ ਰਹੇ ਨੇ। 200 ਬੰਦਾ ਨੂੰ ਮੇਵਾਤ ਦੇ ਵਿੱਚੋਂ ਚੱਕ ਕੇ ਇਹਨਾਂ ਨੇ ਅੰਦਰ ਕਰਤਾ।
डिप्टी सीएम कह रहा है कि सानू सही जानकारी नहीं दी गई यात्रा के बारे, इसलिए ये सारा कुछ है। वो मन रहा है कि सानू सही जानकारी नहीं, उन्होंने मिसलीड किया। मगर जेडे होम मिनिस्टर ने वो कह रहे हैं जी कि नहीं इन्हों का कोई कसूर नहीं है, वो वैसे ही क्लीन चिट दे गए कि ये तो मुस्लिम की तरफ तो यानी कि ये सारा कुछ होया कि इन्हों का कोई कसूर नहीं सी। की तुसी इंसाफ की उतों करांगे, आपां की उम्मीद करांगे। इसलिए ਜਿਹੜਾ ਉਪਰਾਲਾ ਅੱਜ ਕੀਤਾ ਗਿਆ ਨੋਬਲਜੀਤ ਬ੍ਰਦਰ ਆਵਾਜ਼ ਕੌਮ ਔਰ ਉਹਨਾਂ ਦੇ ਸਾਰੇ ਜਿਹੜੇ ਆਰਗੇਨਾਈਜ਼ਰਸ ਨੇ, ਮੈਂ ਸਾਰਿਆਂ ਨੂੰ ਇਹਦੀ ਮੁਬਾਰਕਬਾਦ ਦਿੰਦਾ ਕਿ ਐਸੇ ਉਪਰਾਲੇ ਹੋਣੇ ਚਾਹੀਦੇ ਨੇ। ਮਗਰ ਇਹਨੂੰ ਰੋਕਣ ਵਾਸਤੇ ਸਿਰਫ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਇਕੱਠੇ ਹੋਏ ਹਾਂ ਅਸੀਂ ਅੱਜ, ਆਪਣੇ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਪੈਣਾ। ਸਾਰੇ ਆਪਾਂ ਜਦ ਤੱਕ ਆਪਣਾ ਕੰਫਰਟ ਜ਼ੋਨ ਨਹੀਂ ਛੱਡਦੇ ਹਾਂ, ਇਹੋ ਜਿਹੇ ਜਦੋਂ ਮੌਕੇ ਆਉਂਦੇ ਨੇ ਉੱਥੇ ਨਹੀਂ ਇਕੱਠੇ ਹੋਵਾਂਗੇ ਤਾਂ ਮੈਨੂੰ ਲੱਗਦਾ ਆਉਣ ਵਾਲੇ ਹਾਲਾਤ ਜਿਹੜੇ ਹੈਗੇ ਨੇ ਉਹ ਹੌਲੀ ਹੌਲੀ ਇੱਧਰ ਨੂੰ ਆਪਣੇ ਵੱਲ ਵੀ ਵੱਧਦੇ ਆ ਰਹੇ ਨੇ। ਮਣੀਪੁਰ ਤੋਂ ਹਰਿਆਣਾ ਆ ਗਿਆ, ਹਰਿਆਣੇ ਤੋਂ ਫਿਲਹਾਲ ਜਿਹੜਾ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਇਹ 2024 ਦੇ ਇਲੈਕਸ਼ਨ ਵਾਸਤੇ, ਉਹ ਟਾਰਗੇਟ ਸਾਰਿਆਂ ਨੂੰ ਪਤਾ ਹੀ ਹੈ ਕਿ ਮੁਸਲਿਮਸ ਐਂਟੀ ਮੁਸਲਿਮਸ ਜਿੰਨੀ ज़्यादा यानी कि वो होणगियां वारदात ऐसियां होणगियां, कोई ऐसे फसाद होणगे, कोई तो उन्नी पोलराइजेशन होगी। फिर उस तो बाद हिंदू मुस्लिम करके असी वोटां इकट्ठियां कर लांगे और फिर सत्ता दे विच आ जाएंगे। मगर हरियाणे दे मैं एक जाट समाज है, जाट समाज जिहड़ा किसानी नाल बिलोंग करदा और उहनूं मैं सल्यूट करदा कि वो इन्हां दीयां चालां नूं समझ चुके ने और उन्होंने साफ तौर के ऊपर इनकार करता कि अगर तुसी किसी धर्म के नाल लड़ोगे, मुसलमानों नाल लड़ोगे, सिखा नाल लड़ोगे तो तुसी अपनी लड़ाई आप लड़ो, असी विच नहीं आ सकते। हौली हौली लोग समझन लग गए। मगर क्यों? क्योंकि असी मुस्लिम भाईचारे का मैं एक करूँगा कि इन्होंने सबर रखे है बहुत। ये चाहते ने कि हाँ जी असी जाके उत्थे हथियार ले जाके उत्थे गालां कड्डांगे, सामने खड़ के बोलांगे तो ये प्रवोक करके इन्हों कोई ना कोई इन्हों वालों मीडिया के जोड़े कैमराज होंगे ने इन्हों वाल नहीं होंगे जोड़े दंगाई उत्थे जाते हैं किसी होर शहर के उत्थे का जोड़ा हिंदू मुस्लिम भाईचारा बहुत पीसफुल तरीके नाल रह रहा, सदियां तो रह रहा है। ये बाहरों जाके उत्थे जो दंगा करन दी फिराक दे विच हुंदे ने तो कैमराज जोड़े मीडिया के होंगे ने फोकस होंगे ने सिर्फ मुसलमानों के उपर कि उधरों कोई एक सिर्फ पत्थर मार दे, इधरों चाहे ये तोपां दे गोले चल रहे हैं वो नहीं दिखाया जाता है। इसलिए सानू इस वक्त जिहड़ी लोड़ है, वक्त की जरूरत है, वो यही है कि सारी कम्यूनिटीज़ घट गिनतियां जिहड़ियां अफेक्टेड ने वो सारियां आपां इकट्ठे होइए और खास करके जिहड़ा दारोमदार मैं कहूँगा सब तो ज़्यादा साडे दलित भाईचारे के उपर है साडा, जिहड़ा कि इत्थे दी सियासत नूं प्रभावित कर सकदा है। भारत की सियासत मैं एक गल ते होर हैरान है कि जो नारे मारते हैं कि सानू हिंदू राष्ट्र चाहिए तो कोई दलित वीर उठ के क्यों नहीं कहता कि ये मुल्क तो साडा, सानू पहला तो हिंदू राष्ट्र तो पहला क्यों हिंदूज भी बाहर तो जो आ रहे हैं बाहर तो आए हुए हैं, वो भी उन्होंने कोई इत्थे दे तो है नहीं, वो इत्थे द्रविड़ का मुल्क है, द्रविड़ों का मुल्क है तो द्रविड़ राष्ट्र कहना भी हाँ साडा मुल्क है। तुसी कौन होंदे हो? तुसी भी बाहरों आए हुए हो, तुसी भी कोई इत्थे दे तो है नहीं शुरू तो, ठीक है द्रविड़ का मुल्क है तो ये द्रविड़ राष्ट्र असी खुद मुसलमान भी असी कहने भी हाँ भी अगर बनना चाहिए तो द्रविड़ राष्ट्र तुसी इन्हों करो, तुसी हिंदू राष्ट्र किस चीज़ के लिए भाई। इसलिए समझण की लोड़ यही है कि सारे इकट्ठे होइए, दारोमदार जिहड़ी मेजोरिटी है एसी भाईचारा, द्रविड़ भाईचारा, दलित भाईचारा मेजोरिटी दे विच जो इत्थे दी सियासत नूं बदल सकदा है जे यही अवेयर हो जान सही तरीके दे नाल, ठीक है। होर कम्यूनिटियां बिल्कुल नाल खड़ियां ने इंशाअल्लाह। जिथे जुल्म होगा, असी मलेरकोटले की धरती तो आए हैं, हादे नारे की धरती है, उत्थों पैदा होए, उस मिट्टी चों पैदा होए। हमेशा साडे वालों सिर्फ एक उम्मीद रखियो कि हमेशा असी हादा नारा मारते ही रहांगे इंशाअल्लाह। और बस मैं लास्ट अपनी एक दो लाइना पढ़ के बस गल खत्म करूंगा कि जब जिंदा रहना है तो हालात से डरना कैसा, जिंदा रहना है तो हालात से डरना कैसा, जंग लाजिम हो तो लश्कर नहीं देखा जाता। धन्यवाद गोविंद खलीफी जी का।
ਜਿਨ੍ਹਾਂ ਨੇ ਆਪਣੇ ਬੜੀ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ। ਤੇ ਮੈਂ ਹੁਣ ਬੇਨਤੀ ਕਰਦਾ ਜੁਗਰਾਜ ਸਿੰਘ, ਇਹ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਆ ਗੁਰੂ ਨਾਨਕ ਯੂਨੀਵਰਸਿਟੀ ਤੋਂ, ਇਹ ਉੱਥੇ ਯੂਨੀਵਰਸਿਟੀ 'ਚ ਬੜੇ ਵੱਡੇ ਪੱਧਰ ਤੇ ਕੰਮ ਕਰਦੇ ਆ। ਤੇ ਜਿਹੜੀ ਗੱਲ ਮੀਡੀਆ ਦੀ ਵੀ ਹੋਈ ਹੈ ਨਾ ਵਾਰ-ਵਾਰ, ਤੁਸੀਂ ਅੱਜ ਇਹ ਵੀ ਗੱਲ ਦੇਖੋ ਵੀ ਮੀਡੀਆ ਦਾ ਹੱਬ ਆ ਜਲੰਧਰ, ਇੰਨਾ ਜ਼ਿਆਦਾ ਮੀਡੀਆ ਵੀ ਛੱਡ ਗੱਲਾਂ ਦਿਓ। ਤੇ ਬਹੁਤ ਸਾਰੇ ਪੰਜਾਬ ਦੇ ਵਿੱਚ ਮਣੀਪੁਰ ਨੂੰ ਮੱਦੇਨਜ਼ਰ ਰੱਖਦੇ ਹੋਏ ਘਟਨਾਵਾਂ ਨੂੰ ਬਹੁਤ ਸਾਰੇ ਪ੍ਰੋਗਰਾਮ ਲਿਖੇ ਗਏ ਆ, ਪਰ ਉਹਨਾਂ ਦੀ ਕਵਰਿੰਗ ਉਸ ਤਰੀਕੇ ਦੇ ਨਾਲ ਨਹੀਂ ਹੋਈ ਜਿੱਦਾਂ ਦਾ ਡਰਾਮਾ ਆਮ ਆਦਮੀ ਪਾਰਟੀ ਨੇ ਇੱਕ ਦਿਨ ਚੰਡੀਗੜ੍ਹ ਕੀਤਾ। ਇਹਨਾਂ ਨੇ ਲੰਮੇ ਪੈ ਕੇ ਮਤਲਬ ਪੂਰਾ ਡਰਾਮਾ ਕੀਤਾ। ਤੇ ਹੁਣ ਜਦੋਂ ਪੰਜਾਬ ਦੇ ਵਿੱਚ ਜਿੱਦਣ ਇਹਨਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਨੇ ਤੇ ਬਜਰੰਗ ਦਲ ਨੇ ਇੱਕ ਕਾਲ ਦਿੱਤੀ ਹੋਈ ਸੀਗੀ 2 ਦਿਨ ਪਹਿਲਾਂ, ਤੇ ਉਸ ਦਿਨ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਇਹਨਾਂ ਨੇ ਪ੍ਰਦਰਸ਼ਨ ਕੀਤੇ ਆ। ਸਾਡੇ ਪ੍ਰੋਗਰਾਮਾਂ ਨੂੰ ਰੋਕਣ ਦੇ ਲਈ ਤਾਂ ਇੱਥੇ ਦੀ ਜਿਹੜੀ ਪ੍ਰਸ਼ਾਸਨ ਉਹ ਕਹਿ ਦਿੰਦਾ ਜੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੁੰਦੀ ਆ, ਪਰ ਇਹ ਸਾਰਾ ਕੁਝ ਕੀ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਸਾਰਾ ਕੁਝ ਹੋ ਰਿਹਾ? ਜਾਂ ਜਿਹੜੀ ਗੌਰਮੈਂਟ ਇੱਕ ਪਾਸੇ ਪੰਜਾਬ ਦੀ ਗੌਰਮੈਂਟ ਇਹ ਕਹਿੰਦੀ ਵੀ ਮਣੀਪੁਰ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਨਿੰਦਣਯੋਗ ਹੈ, ਨਹੀਂ ਹੋਣਾ ਚਾਹੀਦਾ, ਅਸੀਂ ਇੱਕ ਇੰਡੀਆ ਨਾਮ ਦਾ ਪਲੇਟਫਾਰਮ ਬਣਾਤਾ, ਉੱਥੇ ਉਹ ਇਕੱਠੇ ਹੋ ਗਏ, ਮੋਦੀ ਬੋਲੇ ਇਸ ਗੱਲ ਦੇ ਉੱਤੇ। ਤੇ ਜਿਹੜਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਖਰਾਬ ਹੋ ਰਿਹਾ, ਇਹ ਲੋਕ ਜਿਹੜੇ ਆ ਇੱਥੇ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਤੇ ਬਜਰੰਗ ਦਲ ਵਾਲੇ ਇਹ ਜਿਹੜਾ ਇੱਥੇ ਇਹ ਖਲਲ ਪਾ ਰਹੇ ਆ, ਕਿ ਇਹ ਪੰਜਾਬ ਦੀ ਸਰਕਾਰ ਨੂੰ ਨਹੀਂ ਦਿਸਦਾ? ਇਹਨਾਂ ਦੀਆਂ ਜਿਹੜੇ ਦੋਹਰੇ ਮਾਪਦੰਡ ਆ ਇਹਨਾਂ ਨੂੰ ਸਾਨੂੰ ਬੜਾ ਬਰੀਕੀ ਨਾਲ ਦੇਖਣ ਦੀ ਲੋੜ ਆ। ਤੇ ਹੁਣ ਮੈਂ ਬੇਨਤੀ ਕਰਦਾ ਜੁਗਰਾਜ ਸਿੰਘ ਜੀ ਨੂੰ, ਉਹ ਆਪਣੇ ਵਿਚਾਰ ਰੱਖਣਗੇ। ਸਮਾਂ ਵੀ ਸਾਡੇ ਕੋਲ 1-2 ਬੁਲਾਰੇ ਹੋਰ ਆ, ਉਹਨਾਂ ਨੂੰ ਅਸੀਂ ਸਮਾਂ ਦੇਵਾਂਗੇ, ਕਿਉਂਕਿ ਇਹ ਬਹੁਤਾ ਲੰਮਾ ਸਮਾਂ ਨਹੀਂ ਬੈਠ ਹੁੰਦਾ ਤੇ ਜਾਣਾ ਵੀ ਹੈ, ਕਿਉਂਕਿ ਸ਼ਾਮ ਦਾ ਸਮਾਂ ਹੋ ਗਿਆ। ਸਾਡੇ ਬਹੁਤ ਸਾਰੇ ਪੋਲੀਟੀਕਲ ਬੰਦੇ, ਸਾਡੇ ਇਹ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਬਹੁਤ ਸੁਹਿਰਦ ਨੌਜਵਾਨ ਬੈਠੇ ਆ, ਫਿਰ ਸਾਡੇ ਪਾਣੀਆਂ ਦੇ ਮਸਲਿਆਂ ਤੇ ਕੰਮ ਕਰਨ ਵਾਲੇ, ਹੋਰ ਵੱਖ-ਵੱਖ ਆਰਗੇਨਾਈਜੇਸ਼ਨਾਂ 'ਚ ਕੰਮ ਕਰਨ ਵਾਲੇ ਪੋਲੀਟੀਕਲ ਬੰਦੇ ਵੀ ਇੱਥੇ ਬਹੁਤ ਸਾਰੇ ਬੈਠੇ ਆ। ਪਰ ਅੱਜ ਅਸੀਂ ਇਹ ਚਾਹੁੰਦੇ ਸੀ ਵੀ ਇਹਦੇ ਤੇ ਜਿਹੜੇ ਬੰਦੇ ਮਿਹਨਤ ਕਰਦੇ ਆ ਇਹਨਾਂ ਦੇ ਉੱਤੇ, ਇਹਨਾਂ ਮੁੱਦਿਆਂ ਨੂੰ ਸਮਝਦੇ ਆ, ਪੜ੍ਹਦੇ ਆ, ਲਿਖਦੇ, ਉਹਨਾਂ ਦੇ ਅਸੀਂ ਵਿਚਾਰ ਸੁਣੀਏ। ਤੇ 1-2 ਇਸ ਤੋਂ ਬਾਅਦ 2 ਬੁਲਾਰੇ ਹੋਰ ਆ, 2 ਜਾਂ 3, ਤੇ ਉਹ ਬਹੁਤ ਅਹਿਮ ਆ। ਇੱਕ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡੇ ਕੋਲ ਇੱਕ ਕੁੱਕੀ ਨੌਜਵਾਨ ਵੀ ਪਹੁੰਚਿਆ ਹੋਇਆ, ਪਰ ਉਹ ਓਪਨਲੀ ਆਪਣੀ ਜਿਹੜੀ ਆ ਓਪਨਲੀ ਨਹੀਂ ਉਹ ਗੱਲ ਕਰੂਗਾ ਕਿਉਂਕਿ ਬੜੀਆਂ ਪ੍ਰੋਬਲਮਸ ਆ ਉਹਨਾਂ ਨੂੰ, ਪਰ ਉਹਦੇ ਵੀ ਅਸੀਂ ਵਿਚਾਰ ਸੁਣਾਂਗੇ। ਤੇ ਮੈਂ ਹੁਣ ਬੇਨਤੀ ਕਰਦਾ ਜੁਗਰਾਜ ਸਿੰਘ ਜੀ ਨੂੰ, ਉਹ ਆਪਣੇ ਵਿਚਾਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਇਨਸਾਫ ਪਸੰਦ ਜ਼ੁਲਮ ਦੇ ਵਿਰੋਧੀ ਇਸ ਹਾਲ ਦੇ ਵਿੱਚ ਬੈਠੇ ਆ, ਅਰਦਾਸ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਜੇਪੀ ਸੰਘ ਦੀ ਵਿਚਾਰਧਾਰਾ ਦੇ ਮੁਤਾਬਕ ਇਸ ਦੇਸ਼ ਦੇ ਅੰਦਰ ਰਾਮ ਰਾਜ ਚੱਲ ਰਿਹਾ। ਰਾਮਚਰਿਤ੍ਰ ਮਾਨਸ ਲਿਖਣ ਵਾਲਾ ਤੁਲਸੀਦਾਸ ਇੱਕ ਬੜੀ ਗੱਲ ਪਿਆਰੀ ਲਿਖਦਾ ਹੈ। ਉਹ ਕਹਿੰਦਾ, ਅਨਜ ਬਧੂ ਬਗਣੀ ਸੁਤਨਾਰੀ, ਸੁਣ ਸਠ ਇਹ ਕੰਨਿਆ ਸਮਚਾਰੀ, ਇਨਹੇ ਕੋ ਦ੍ਰਿਸ਼ਟ ਬਿਲੋਕਤ ਜੋਈ, ਤਿਸਹਿ ਬਧੇ ਕਿਛ ਪਾਪ ਨਾ ਹੋਈ। ਜਿਹੜੇ ਰਾਮ ਰਾਜ ਦੀ ਗੱਲ ਇਹ ਕਰਦੇ ਆ, ਉਸ ਰਾਮ ਦਾ ਜੀਵਨ ਲਿਖਣ ਵਾਲਾ ਤੁਲਸੀ ਇਹ ਗੱਲ ਕਹਿ ਰਿਹਾ। ਉਹ ਕਹਿੰਦਾ, ਧੀ, ਭਰਾ ਦੀ ਪਤਨੀ, ਪੁੱਤਰ ਦੀ ਘਰਵਾਲੀ, ਇਹ ਸਾਰੀਆਂ ਕੰਨਿਆਵਾਂ ਨੂੰ ਬਰਾਬਰ ਦਾ ਜਾਣਨਾ। ਇਨਹੇ ਕੋ ਦ੍ਰਿਸ਼ਟ ਬਿਲੋਕਤ ਜੋਈ, ਤਿਸਹਿ ਬਧੇ ਕਿਛ ਪਾਪ ਨਾ ਹੋਈ। ਜਿਹੜਾ ਇਹਨਾਂ ਦੇ ਵੱਲ ਮਾੜੀ ਨਿਗਾਹ ਦੇ ਨਾਲ ਵੇਖਦਾ ਨਾ, ਉਹਨੂੰ ਕਤਲ ਕਰਨ ਵਾਲੇ ਨੂੰ ਕੋਈ ਪਾਪ ਨਹੀਂ ਲੱਗਦਾ। ਤੇ ਮੈਂ ਪਿੱਛੇ ਸੀਟ ਤੇ ਬੈਠਾ ਸੀ, ਮੇਰਾ ਸਾਹਮਣੇ ਧਿਆਨ ਉਸ ਬੋਰਡ ਦੇ ਉੱਤੇ ਪਿਆ ਜਿਹਦੇ ਉੱਤੇ ਲਿਖਿਆ ਹੋਇਆ, ਮਣੀਪੁਰ ਹਿੰਦੂ ਤਵੀ ਭੀੜ ਦੀ ਦਰਿੰਦਗੀ।
ਅੱਜ ਤੁਲਸੀ ਜੀ रो रहे होणगे कि मैं किहो जिहे राम राज की कल्पना की। ਇਹ देश के हालात इहो ਜਿਹੇ ने कि बलात् करन वालियां नूं पैरोलां मिलदियां, बलात्कारियां नूं वड्डियां वड्डियां कुर्सियां मिलदियां ते जिहड़े बलात्कारियां नूं सोधदे आ सज़ा दिंदे आ उन्हां नूं जेलां मिलदियां। पर तुलसी जी दे कहिंदे सी कि राम राज दे अकॉर्डिंग इन्हें को दृष्ट बलोकत जोई, जिहड़े संस्कृत जाणदे अर्थ जाणदे होणगे। पर तुसीं बड़े महान लोग हो, अज इत्थे सारे भाईचारिਆਂ ਦੇ लोग इकट्ठे होए हैं। तुहाडे बारे भी तुलसी लिखदा है, वो कहंदा संत रिदा नवनीत समाना कहिया कब ने पर कहिया ना जाना। कहंदा मक्खण दुनिया दे विच सब तो कोमल चीज है। मक्खण इहो जिहा पदार्थ है, माड़ा जिहा सेक लगे पिघल जाता है, पर कहंदा संत वो मक्खण तो भी उत्तम है। सेक किसे नूं लगदा, पिघल कोई जाता है। मणिपुर दे विच वापरिया ते हिरदे साडे वलुंदरे पए। असीं वेखिया एक वीडियो दे विच वो फोटो भी सामने लगी हुई है, दो बीबियां नूं नगन करके भीड़ दे वल्लों घसीटिया जा रहा है। दस्सिया गया कि उन्हां दे नाल बलात्कार होया। बलात्कारियां दी मैंटैलिटी किहो जी है, की सोचदा एक बलात्कारी। एक मधुमती पांडे नाम की कुड़ी है, उन्हें 22 साल की उम्र दे विच पहली बारी तिहाड़ जेल दे विच कदम रखिया बलात्कारी की इंटरव्यू करने वास्ते। बलात्कारियां की साइकी उत्ते काम कर रही सी। उन्हें वेखना चाहा कि बलात्कार कौन होंदे आ, क्योंकि कारे नूं असीं दरिंदगी का नाम दिता है, हैवानियत का नाम दिता है, असीं डैमन कहने इहो जिहियां चीज़ां। इन्हां वास्ते असीं मौत की सज़ा मुकर्रर करदे हां। साडे मेजोरिटी की भावना यह हुंदी है कि इन्हां नूं मार दिता जाए। जदों निर्भया दे नाल दिल्ली विच कांड होया, उदों एक वर्मा कमेटी बनी ते उन्होंने अपनी रिपोर्ट दे विच ये गल लिखी कि बलात्कारियों के वास्ते मौत की सज़ा काफ़ी नहीं है। वो मधुमती पांडे ने बलात्कारियों की इंटरव्यू की, उन्हें अपनी रिपोर्ट दे विच लिखिया कि जिहड़े बलात्कारी ने उन्हां बारे कहा जाता कि डैमन ने, पर जदों गल करते बड़े पोलाइटली वे दे नाल करदे आ। वेखण नूं बड़े इनोसेंट लगते हैं। जो तुसीं उन्हां नाल गल करोगे, एक वेला यह आ जाता इंटरव्यू करदे कि तुहानूं उन्हां दे उत्ते तरस आ जाता है कि पता नहीं किहड़े दोष करके जेल दे विच बैठे हुए हैं। बलात्कार करने वाली जिहड़ी मानसिकता है, बलात्कारी हमेशा ही अपने आप उत्ते उस कीते हुए कारे दा ब्लेम नहीं दिंदा, वो अगे कुड़ी ते देगा कि इस बच्ची ने बलात्कार को कारण ही है कि इन्हें मैनू प्रवोक किया ते मैं तां करके किया है। मधुमती पांडे ने एक 39 साल के कैदी की इंटरव्यू की, उन्हें पूछा कि तू बलात्कार क्यों किया। कहता वो 5 साल की बच्ची मैनू प्रवोक कर रही सी, उसदी मां का चरित्र माड़ा सी, वो 5 साल की बच्ची मैनू प्रवोक कर रही सी, इस करके मैं उसदा बलात्कार किया ते मैं उहनूं मार दिता। बलात्कारी कभी भी अपने आप को ब्लेम नहीं करता। उन्हें एक होर सवाल पूछा, जो उन्हें कहा कि तुसी जबरदस्ती की है, उन्हें मन्निया कि हाँ असी जबरदस्ती की है। कुल उन्हें 65 रेपिस्टां की इंटरव्यू की अपनी रिपोर्ट के विच। उन्होंने कहा हाँ जबरदस्ती की है। जो पूछा तुसी बलात्कार किया, कहते नहीं असी बलात्कार नहीं किया, असी जबरदस्ती तो जरूर की है, पर साडा इहदे विच दोष कोई नहीं। उन्हें कुछ कातलों जिन्होंने कतल किए सन, उन्होंने जाके पूछा कि तुसी कतल किया है, कहते जी हाँ किया है। क्यों किया है? उन्होंने ब्लेम अपने उत्ते लिया। तुसी देखो कि कतल करने वाले तो भी कितना हैवान होगा बलात्कारी, जिहड़ा बलात्कार करने तो बाद भी अपना दोष नहीं मानता, अपना कसूर नहीं मानता। ये तहजीब का फर्क है, ये गंगा जमुना तहजीब है जिहड़ी दूसरिया कम्यूनिटियां नूं, दूसरे लोगों को नीवा विखाउण वास्ते इस दर्जे तक जुल्म करती है। मैनूं माण है पंजाब की धरती का जन्म है। इत्थे जदों भी किते जंग लगती है जां साडे लोग लड़ते हैं, असीं बहुत जंगां कीतियां साडे बजुर्गां ने, पर कदे इतिहास दे विच नहीं पढ़िया कि पंजाब के जाया ने बलात्कार कीते होण। साडे गुरु साहिबान महाराज सानूं बड़े
स्ट्रिक्ट होके कहते निज नारी से नेहो तुम नित बड़इयो पर नारी की सेज भूल सुपने होना चाहिए। सिख वास्ते इत्थों तक बंदिश है कि उन्हें पराई इस्त्री की सेज सुपने दे विच भी नहीं जाना। ये साडे गुरु ने सानू तहजीब दी है। मारे कहते देख पराइयां चंगियां मावां भैणां धीआं जाना, ये तहजीब का फर्क है। बलात्कार के पिछे कई तरह के फैक्टर होंगे हैं, बायोलॉजिकल फैक्टर की थ्योरी भी है, पर वो हरेक थां ते लागू नहीं की जाती। सोसाइटल एंड कल्चर थ्योरी भी है पिछे कि कई सभ्यतावां कई समाज यह है कि उन्हों का कल्चर ही है थ्योरी के, उन्होंने कल्चर के ही बलात्कार पिया होया। जदों भी भीड़ इकट्ठी होगी वो लोगों के घर साड़ूगी, उन्हों दी बच्चियां नूं बेपत करूगी। ये अज मणिपुर की घटना नहीं है, जो पहला कई इहो जिहियां वीडियो कई इहो जिहियां फोटोआं सोशल मीडिया उत्ते पाईयां होईयां। यूपी दियां भी कई वीडियो आईयां जो एक दलित बच्ची नूं मोढे उत्ते नग्न अवस्था दे विच चुक के मार्च किया गया। असीं उहदा भी बोलदे सी। ये कल्चर दे विच चीज़ां पाईयां होईयां। जो पंजाब दे विच भीड़ इकट्ठी हुंदी है तो जे साडे च इक अद्धा कोई इहो जिहा होवे ते उहनूं कहंदे बंदे दा पुत्त बन जा, कोई इहो जिहा काम ना करी, सारी कम्यूनिटी नूं लाज लगदी है। पर जिथे भी हिंदू दी भीड़ जिन्हां वास्ते तुलसी का एडा प्यारा सपना सी ते अज उस भीड़ के नाम के उत्ते दरिंदगी का डब्बा लगा होया है। ये बड़े दुख की गल है। ते राम राज पैदा करने का सुपना लैण वाले भरा वो राम दे भी वफादार नहीं होणगे। बस थोड़े समय लिए मैं सारिਆਂ ਨੂੰ बेनती करदा इदां ही आप बस 15-20 मिनट के लिए इदां ही बैठे रहिए। जो तक मैं अपना जुझारू जिहा सफर शुरू किया तो उदों 2002 का जिहड़ा गुजरात का कतलेआम सीगा उहदे लई भी असीं उदों प्रोग्राम दे हिस्से बने, क्योंकि वो कतलेआम जिहड़ा गुजरात दे विच होया मुसलमानां दा वो एडा भयंकर सीगा भी गर्भवती औरतां दे पेट तक वड्ड दित्ते सी ते तरसूलां तक उन्होंने टंगे। उस तो पहला असी जिहड़ा साडे नाल 84 कतलेआम होया वो औरतां दी बेपत्ती जिहड़ी असी पढ़ी सुनी। ते फिर 2008 दे विच जदों उड़ीसा दे विच नन्ना नूं बलात्कार करके नाले चर्च फूक के ते नाले वो नन्ना नूं जिहड़ी उत्थे अग्गां लाईयां, वो भी असी वाकिया देखिया। फिर एक ऑफिस आ जिहड़ी छोटी जी बच्ची उन्होंने 3 दिन जम्मू च उन्होंने एक मंदिर च रख के उसका बलात्कार करते रहे, वो पूरा असह सी। अज भी किते मैनूं जदों दिल जिहा करदा तो कुड़ी ने एक गाना जिहा गाया है अपने कश्मीर दे लई, तो मैं सुनदा बड़ा आनंद आंदा, पर दुख बहुत लगदा, क्योंकि जिस ये हिंदू कौम दे नाल साडी जंग आ सारियां कम्यूनिटियां दी, ये एडा निर्दयी आ ते एदा सिद्धांत का लैवल इन्ना गिरिया होया आ कि वो साडियां औरतां नूं बेपत करन तक जाता, ते दूसरा वो साडे मुकद्दस स्थान ढाण तक जाता, वो साडे तख्त ढाउंदा आ, वो बाबरी मस्जिद ढाउंदा, वो किन्ने चर्च ढाउंदा, वो दलितां दे जिहड़े धार्मिक स्थान उन्हां नूं ढाउंदा, पता नहीं वो किन्ने जिहड़े स्थान आ उन्हें इस धरती दे उत्ते बुद्ध दे मठ ढाए उन्होंने पहला। ते इहो जिहे निर्दयी दुश्मन नाल साडा जिहड़ा आ वो टक्कर आ। ते हुण मैं बेनती करदा हामिद मसीह जी नूं, ये मिनोरिटीज़ कमीशन के मैंबर भी रहे आ, उन्होंने मैं बेनती करदा भी वो आन। शायद वो मैनूं लगदा भी आ जाओ, ठीक है जी। हामिद मसीह जी, इस तो बाद साडे कोल एक बुलारा आ जीवन सिंह मल्ला जी, जिहड़े हले कल ही जिहड़े मणिपुर तो आए आ, वो सारी घटना के बारे
ਵਿਸਥਾਰ ਜੇ ਨਾਲ ਜਾਣਕਾਰੀ ਰੱਖਣਗੇ। ਧੰਨਵਾਦ। आदरणीय साथियों, वाहिगुरू जी का खालसा, श्री वाहिगुरू जी की फतेह। अज की जी विचार चर्चा के मैं बहुत सारे बुलारियां सुने, आया तो मैं लेट हाँ, 2-3 बुलारे मैं सुने और बहुत ही अच्छी जी विचार चर्चा चली है। मणिपुर के संबंध में असी विचार चर्चा करते पे हैं। पिछले लंबे समय तो जदों का देश आज़ाद होया उदों तो ही इस देश में 2 कौमां के प्रति एक प्रिजुडाइज सिस्टम जिन्हों की एक धारणा कर ली गई कि जो क्रिश्चियन के मुसलमान आ वो इस देश का दुश्मन है, और उस धारणा के तहत साढ़े उत्ते जदों देश आज़ाद है उदों तो ही ये हमले शुरू हो गए और इस लैवल तक हमले शुरू होए कि साढ़े रोजी रोटी के जोड़े साधन आ वो भी खत्म कर दिते गए और वो जोड़े रोटी रोजी के साढ़े साधन से बड़े स्ट्रैटेजिकली और बड़ी प्लानिंग के नाल खत्म किए। इस वेले जी गरीबी आ साढ़े विच सब तो वध गरीबी मुसलमानों ते क्रिश्चनां च, और ये जी गरीबी आ ਉਹਦੇ ਨਾਲ ਅਸੀਂ ਲੰਬੇ ਸਮੇਂ ਤੋਂ ਲੜਦੇ ਆ। ਇੱਥੇ ਜ਼ਿਕਰ ਕੀਤਾ ਗਿਆ ਉੜੀਸਾ ਦੇ ਕਾਂਡ ਦਾ। ਉੜੀਸਾ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ ਕਾਂਡ ਹੋਏ ਨੇ, ਪੰਜਾਬ ਵਿੱਚ ਵੀ ਕਾਂਡ ਹੋਏ ਨੇ। ਅਸੀਂ ਇਹਨਾਂ ਸਾਰਿਆਂ ਦੇ ਉੱਤੇ ਲੰਬੇ ਸਮੇਂ ਤੋਂ ਗੱਲ ਕਰਦੇ ਰਹੇ ਹਾਂ ਔਰ ਸਭ ਤੋਂ ਜ਼ਿਆਦਾ ਜਿਹੜੀ ਸਾਡੇ ਨਾਲ ਜਿਹੜਾ ਵਿਤਕਰਾ ਆ ਉਹ ਇਹ ਹੈ ਕਿ ਸਾਨੂੰ ਰਾਜਨੀਤਿਕ ਤੌਰ ਤੇ बिल्कुल पैरों थले रख दिता गया। मैं नॉर्थ इंडिया के पूरे देखदा कि अज तक एक भी क्रिश्चियन को MLA नहीं बनाया गया, ना मैंबर पार्लीमेंट बनाया गया और ना इन्हों टिकट दी जाती। जे दी जाती है तो उन्होंने खुद हराने लई मैनेजमेंट भी की जाती है। जिस कौम का राजनीतिक तौर पर हिस्सा ही ना होवे उस कौम को तो जो मर्जी तुसी लताड़ लो, जो मर्जी तुसी उहदे जो मर्जी भी तशद्दुद कर लो, क्योंकि कौम जिहड़ी है वो किसी भी जगह पर फरियाद करने के योग्य नहीं होती। और मैं अज भी जिहड़ा ये देखदा पिया मणिपुर का कांड, असी जदों भी देश दे विच किसी भी सूबे च कांड होया तो असी उहदे लई हा दा नारा भी मारिया तो असी दिल्ली तक वो रैलियां भी की। और हुण जिहड़ा नवां साडे ते भाजी चाढ़ने की कोशिश की है ये बेहद खतरनाक है और ये सहन योग नहीं हैगी। इन्हें साडे नौजवान जिहड़े आ उन्होंने भी प्रमोक किया। असीं ते अपने लोगों को इहदे लई शांतमई तरीके नाल रहण लई बड़ी बेनती की है कि शांतमई रहो ते अपना जिहड़ा सारा सबर आ उन्होंने कंट्रोल करो। जबकि सारिया कौमां इस वेले साडे नाल ने, जब सारिया कौमां नाल ने, मुख्य तौर पर जिहड़ा पंजाब आ, पंजाब दे विच क्रिश्चनां नालों भी पहलों जिहड़ा हा दा नारा मारिया वो सिख कौम ने मारिया, जां जिहड़ियां साडियां दलित भाईचारे दी जथेबंदियां ने उन्हां मारिया। मैं उन्हां दा बहुत धन्नवादी हाँ कि जिन्हों ने साडे प्रति ये हा दा नारा मारिया। साडे च राणा जी ने इन्होंने पिछले 10-15 दिन पहलों इतने अंबेडकर भवन के एक बड़ी मीटिंग की, उहदे साडे क्रिश्चियन भाईचारे नूं बुलाया और उहदे विच इन्होंने 9 तरीक के बंद की जिहड़ी सी काल दी और असीं अपने क्रिश्चियन भाईचारे नूं इकट्ठियां कीता, उन्हां दे नाल गलबात की और असीं धन्नवाद भी किया सारे लोगों का पंजाब का जिन्होंने साडे नाल खड़े हैं। और असी अज साडी एक प्रैस कॉन्फ्रेंस सी, उहदे विच असीं ये अपील की सारिਆਂ ਨੂੰ कि जिहड़ी इस देश की गूंगी ते बहरी सरकार आ उन्हां तक साडी आवाज़ जाए। और पंजाब बंद दा दे नाल नाल असीं भारत बंद का भी अज ऐलान किया सीगा
और इन्होंने असीं समर्थन भी किया पंजाब बंद का। और कला मणिपुर च नहीं कांड होया, हुण जिहड़ा नवां नूह दे विच होया वो भी बहुत दिल दहला देने वाला कांड हैगा। ते आओ आपां सारे रल मिल के ये जिहड़ी हिंदूवादी सोच आ उहदे विरुद्ध लामबंद होईए। जे असीं लामबंद होवांगे ते तां ही ये जिहड़ी हिंदूवादी सोच आ उहदा टाकरा कर सकांगे। जे असीं लामबंद ना होए तो इन्हों ने पहलों मुसलमानों के गल पे, क्रिश्चनां के गल पे, सिखां के गल पे। 1984 का कांड कोई छोटी घटना नहीं सी, बहुत बड़ी घटना सी। और आप सारे रल मिल के इसका टाकरा करिए। और जो असीं 9 तरीक का बंद की कॉल दी आ उहदे विच भी मैं तुहानूं सारिआं नूं बेनती करूँगा उहदे विच साडा सहयोग करो। धन्नवाद। वाहिगुरू जी का खालसा, श्री वाहिगुरू जी की फतेह। बहुत धन्नवाद मसीह जी का। एक ना नैरेटिव सिरजिया जाता बार बार, वो साडे लिए भी सिरजना मतलब आम ही सिरज हो जाता साडे लिए। जो असीं कोई भी सांझी एक्टिविटी करते हैं जो कोई करते हैं, क्योंकि सिखां दे विच जोश जरा कि ज़्यादा होंदा ते वो फिर कहते भी ये जिहड़ा जोश है ना ये पाकिस्तानों आता। ये मतलब नाल ना उत्ते ठप्पा ला के लाई दिता जाता, वो बाकी फिर जिहड़े नाल 4 तुरे होंदे उन्हां नूं डराउण वो भी देखते किते पता नहीं किहड़ी तार पाकिस्तान नाल जुड़दी है। ऐदां ही ये नैरेटिव हुण मणिपुर च भी सिरजिया जा रहा। वो कहते इहदे घटनावां दे पिछे चाइना का हत्थ आ। मैं 1-2 चैनल जिहड़े ये हुकूमत पक्षी मैं देखा वो मतलब यही नैरेटिव सिरजन च लगे हुए सी भी ये जिहड़ा मणिपुर जिहा नाम है चाइना का हत्थ बड़ा ये पिछे तगड़ा आ। तो मैं अपने मित्रों नाल फिर मैं गलबात भी करनी चाहिए जिहड़े गए भी सी। मैं कहा भी कोई लगता भी उत्थे उन्हां को वो तो बेचारे कोटे ही होई खाई जाण दे हो आ भी अग्यों कोई मतलब उन्हां दा जवाब देने लिए कुछ है नहीं उन्हां तो अगे। तो वो कहते भी नहीं इदां दी गल नहीं कोई इदां दी। तो मतलब असीं ਜਿਹੜੇ ਇਹ स्टेट नैरेटिव सिरजदी सरकारां नैरेटिव सिरजदियां नवीं नवीं ਤੇ ਫਿਰ ਉਹ ਸਾਡੇ ਵਰਗੇ ਜਿਹੜੇ ਭਰਾ ਇਕੱਠੇ ਵੀ ਹੁੰਦੇ ਨਾ ਉਹਨਾਂ ਦੇ ਮਨ 'ਚ ਵੀ ਸ਼ੰਕਾ ਖੜਾ ਕਰ ਦਿੰਦੇ ਕਿ ਯਾਰ ਇਹਨਾਂ ਨੇ ਤਾਂ ਡੁੱਬਣਾ, ਇਹ ਸਿੱਖਾਂ ਦਾ ਸੂਬਾ ਆ ਕਿਤੇ ਸਾਨੂੰ ਵੀ ਨਾ ਲੈ ਡੁੱਬਣ। ਤੇ ਇਹ ਗੱਲਾਂ ਤੋਂ ਵੀ ਅਸੀਂ ਥੋੜੇ ਜਿਹੇ ਚਕੰਨੇ ਰਹਿਣਾ ਆ, ਤਾਂ ਹੀ ਅਸੀਂ ਆਪਣੀ ਏਕਤਾ ਨੂੰ ਇੱਕ ਮੁੱਠ ਰੱਖ ਸਕਾਂਗੇ। ਹੁਣ ਮੈਂ ਜੀਵਨ ਸਿੰਘ ਮੱਲਾ ਜੀ ਨੂੰ ਮੈਂ ਬੇਨਤੀ ਕਰਦਾ ਵੀ ਉਹ ਸਟੇਜ ਤੇ ਆਉਣ, ਕਿਉਂਕਿ ਉਹ ਪਿਛਲੇ 2 ਦਿਨ ਮਣੀਪੁਰ ਦੇ ਵਿੱਚ ਸੀਗੇ। ਉਹਨਾਂ ਨੇ ਹਾਲਾਤਾਂ ਨੂੰ ਮਤਲਬ ਕੋਲ ਜਾ ਕੇ ਦੇਖਿਆ। ਜੀਵਨ ਸਿੰਘ ਮੱਲਾ ਜੀ ਨੂੰ ਮੈਂ ਬੇਨਤੀ ਕਰਦਾ ਵੀ ਉਹ ਆ ਜਾਣ, ਅਸ਼ੋਕ ਜੀ। ਤੇ ਉਹਨਾਂ ਨੇ ਉੱਥੇ ਦੇ ਹਾਲਾਤਾਂ ਨੂੰ ਜਾ ਕੇ ਦੇਖਿਆ। ਬਿਲਕੁਲ ਉੱਥੇ ਜਿਹੜੇ ਕੁਕੀਸ ਦੇ ਕੈਂਪ ਆ ਉਹਨਾਂ ਦੇ ਵਿੱਚ ਉਹ ਗਏ ਆ ਉੱਥੇ। ਤੇ ਅਸੀਂ ਤਾਂ ਸਿਰਫ 2 ਔਰਤਾਂ ਨੂੰ ਨੰਗਣ ਕਰਕੇ ਘੁੰਮਦੇ ਆ ਦੀ ਉਹ ਵੀਡੀਓ ਦੇਖੀ ਆ, ਪਰ ਉੱਥੇ ਕਿੰਨੀਆਂ ਔਰਤਾਂ ਬੇਪਤ ਕੀਤੀਆਂ ਗਈਆਂ, ਕਿੰਨੀ ਵੱਡੀ ਪ੍ਰਾਪਰਟੀ ਦਾ ਉੱਥੇ ਨੁਕਸਾਨ ਕੀਤਾ ਗਿਆ ਆ। ਤੇ ਇਹ ਹੁਣ ਉਹ ਆਪ ਉਹ ਇਹ ਸਾਰੀ ਗੱਲ ਨੂੰ ਦੱਸਣਗੇ, ਕਿਉਂਕਿ ਜਿਹੜੇ ਚੀਜ਼ ਅੱਖੀ ਦੇਖੀ ਹੁੰਦੀ ਹੈ ਨਾ, ਜਿਹੜਾ ਉਸ ਘਰ 'ਚ ਬੈਠਾ ਹੋਇਆ ਜਿੱਥੇ ਲਾਸ਼ਾਂ ਉੱਠ ਰਹੀਆਂ, ਉਹਦਾ ਇੱਕ ਅਹਿਸਾਸ ਜਿਹੜਾ ਉਹ ਅਲੱਗ ਹੁੰਦਾ। ਬਾਕੀ ਚੀਜ਼ਾਂ ਨੂੰ ਦੇਖਣ ਅਸੀਂ ਤਾਂ ਹੁਣ ਦੂਰੋਂ ਦੇਖਿਆ ਪੜ੍ਹਿਆ ਹੀ ਆ। ਤੇ ਮੈਂ ਜੀਵਨ ਸਿੰਘ ਮੱਲਾ ਜੀ ਜਿਹੜੇ ਬਹੁਜਨ ਦਰਾਵੜ ਪਾਰਟੀ ਦੇ ਮੁੱਖ ਆਗੂ ਆ, ਪ੍ਰੈਜ਼ੀਡੈਂਟ ਆ ਪੂਰੇ ਇੰਡੀਆ ਦੇ ਵਿੱਚ ਉਹ ਜਿਹੜਾ ਕੰਮ ਕਰਦੇ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹ ਆਪਣੇ ਵਿਚਾਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहिगुरु जी का खालसा, वाहिगुरु जी की फतेह। वाहिगुरु जी की फतेह। Last 2-3 days with a horrible, and I took a very high risk and I entered into forest, jungle and met a lot of victims of cookies. पिछले 2-3 दिनों से हमने
विकट परिस्थितियों का सामना करते हुए वहां मणिपुर में बहुत सारे जो पीड़ित लोग थे उनसे मुलाकात की और उनसे चर्चा की। Whoever talked here, they are seeing a Manipur issues according to the eyes of their school of thought. But according to my understanding is quite different. My school of thought is from Kanshiram and Periyar. Kanshiram's school of thought carries the message of gurus and bhagats. So according to Kanshiram's eye, I want to deliver my speech. तो अभी आप में से जिन लोगों ने भी इधर इस मणिपुर इशू के विषय में चर्चा की, आपने जो आपका स्कूल ऑफ थॉट है उसके दृष्टिकोण उसके हिसाब से आपने इस इशू को देखा। मैं भी ये जो मणिपुर का जो ये हालात है, जो ये घटनाक्रम है, उसको मैं भी अपनी जो हमारा विचार ऑफ थॉट है उसके हिसाब से मैं देखता हूँ। और हमारा जो विचार ऑफ थॉट है, हमारा जो स्कूल ऑफ थॉट है, वो कांसीराम स्कूल ऑफ थॉट है, जो कि संतों गुरुओं महापुरुषों का विचार है। Kanshiram school of thought carries the message of Kabir, the message of Ravidas, the message of Guru Nanak, the message of Nanak, the message of Namdev, the message of Baba Saheb Ambedkar, the message of Babu Mangura Manguwalia. So according to Kanshiram school of thought, we have to see this Manipur issue. तो जो मान्यवर कांसीराम साहब का स्कूल ऑफ थॉट है, वो गुरु नानक, गुरु नामदेव, कबीर, रविदास, डॉक्टर B.R. अम्बेडकर जैसे महापुरुषों का जो विचार है उसको धारण करता है। इसलिए मैं ये जो मणिपुर का जो इशू है उसको मैं कांसीराम के स्कूल ऑफ थॉट के हिसाब से देखना चाहता हूँ, और उसी आधार पे मैं आज अपनी बात आप लोगों के समक्ष रखूंगा। Manipur is full of, nowadays wherever you see in the Manipur, you're full of smoke zone. आप अगर मणिपुर को देखोगे तो आज मणिपुर पूरा एक धुएं का क्षेत्र बन चुका है। The dead body smell, the stench of crops in the capital of Manipur. तो चारों तरफ जो आज मणिपुर का जो राजधानी है, जो इम्फाल है, वहां जो मरे हुए शरीर हैं उनकी दुर्गंध नजर आती है, उनकी दुर्गंध आती है। 2 days before, Supreme Court also told that illegal immigrants' dead bodies are lying in the mortuary of Imphal. अभी 2 दिन पहले सुप्रीम कोर्ट ने भी बोला था कि वहां जो मुर्दा घर में जो बॉडी है, जो मृतक शरीर है, वो गैर कानूनी तौर पे भारत में घुसपैठ करने वाले शरणार्थियों के शरीर है। Earlier, BJP or RSS only talk about whoever talking the truth. They used to say that they are all illegal immigrant. They are also saying our Sikh people are Pakistani or Khalistani, or they are all drug lords. The same language. Even now, the Supreme Court is also using. It's a very pathetic and sad to say this word to you. पिछले कई वर्षों से जो आरएसएस और भारतीय जनता पार्टी है, उन्होंने ये तौर तरीका अपनाया है कि अगर कोई सरकार के खिलाफ, कोई इन हिंदूवादी ताकतों के खिलाफ अगर अपनी बात रखता है तो वो एक षड्यंत्र पूर्वक तरीके से कहते हैं कि ये गैर कानूनी तौर से भारत आए हुए लोग हैं। और यही भाषा जब सुप्रीम कोर्ट बोलता है
तो ये एक अपने आप में एक बड़ी शर्म की बात है, एक बड़ी दुखद बात। Still now there is no normal life, even though today is almost 3 months crossed. There is no peace in the land of Manipur. But still now the central government not announced 356. अभी जो मणिपुर 3 महीने जो ये घटना जो ये नरसंहार हुआ मणिपुर में, वो 3 महीनों से चल रहा है और अभी भी वहां पे हालात सामान्य नहीं है। इसके बाद भी जो सेंट्रल गवर्नमेंट है वो वहां पे प्रेसिडेंट रूल नहीं लागू की। When I was not able to sleep in my room, bullet sounds and bomb sounds. When I was sleeping in the lodge, I heard those sounds only. जब 2 तारीख की रात हम लोग वहां पे थे, तो जिस जगह पे हम रुके हुए थे पूरी रात वहां पे बुलेट चली, वहां पे हथगोले जो है उनकी आवाज आती रही और उसके कारण हम पूरी रात सो नहीं पाए। वहां ऐसे हालात। I talked to some Sikh brothers. Are you ready to come along with me to Manipur? I talked to 3-4 friends of Sikh friends. They refused to come along with me. With a call for spirit, I went to Manipur to meet the people. मैंने 5-6 अपने सिख दोस्तों से कहा कि मणिपुर चलना है, तो क्या आप लोग साथ चलने के लिए तैयार हैं? With a call for spirit, we went there and met victims of cooking. और इसके बाद जो खालसा की ऊर्जा है उसके साथ मैं मणिपुर के लिए निकल गया। Most of the parents are not even to get their children's dead bodies till now. वहां जो इम्फाल का जो मर्चरी हाल है, ज्यादातर लोग वहां जो उनके बच्चों की लाशें पड़ी है उसको लेने जाने के लिए भी तैयार नहीं है। Here you are seeing Indian Army rape. Who are those ladies? They are all mighties. They are not cookie. ये जो तस्वीर देख रहे हैं भारतीय सेना का बलात्कार, इंडियन आर्मी रेप यूएस, ये जो प्रोपोगेंडा करने वाले हैं ये कुकी नहीं है, ये मैती समुदाय की औरतें हैं। Mighty is not a race. One of our eminent scholar told that they are the ethnic groups. They are not ethnic groups. They are Hindus. Baba Saheb Ambedkar says that if Hinduism is alive, the casteism is also alive. When the casteism is alive, untouchables also alive. Mighties are not Christians, they are Hindus. There are among the mighties, OBCs are there. Among the mighties, scheduled caste are there. Among the mighties, upper caste Brahmins are there. Among the mighties, general caste are there. तो अभी हमारे एक वक्ता भाई ने कहा कि जो मैती हैं वो एक समुदाय है, एक नस्ल है। मैं आपसे कहना चाहता हूं कि जो मैती है वो कोई नस्ल नहीं है, कुकी एक नस्ल है, लेकिन मैती हिंदू है और हिंदू असमानता पे आधारित है। डॉक्टर B.R. अम्बेडकर ने कहा था कि हिंदू धर्म, जब तक हिंदू धर्म है तब तक यहाँ जाति जिंदा है और जब तक जाति जिंदा है समानता नहीं हो सकती। तो मैं बताना चाहता हूं कि वहां जो मैती है, मैती में शेड्यूल कास्ट भी है, ओबीसी भी है और जनरल भी है। Even Muslims also mighties. They are also, they wanted to make as a class. और इसके अलावा वहां जो मैती ग्रुप में मुसलमानों को भी जोड़ दिया गया है। तो इस तरीके से वो पूरा समुदाय मिलके एक मैती समुदाय बनता। 9% Muslims are in Manipur. They are not part of this issue, these riots, but they are including Muslim also part of the. वहां पे 9% मुस्लिम कम्युनिटी है, 9% आबादी है और वो ये जो नरसंहार हो रहा है इसका हिस्सा नहीं है।
इसके बाद भी उसको मैती कह के गिना जा रहा है। 17% OBCs are there. 4% scheduled caste are there. They are not part of this riot. तो ये जो नरसंहार हुआ, ये जो दंगा हुआ, 17% करीब ओबीसी समुदाय है, 4% शेड्यूल कास्ट है। ये जो वर्ग है ये भी इस नरसंहार में हिस्सेदार नहीं है। Who is fighting to get a ST status? Upper caste Maitis, general caste Maitis wanted to loot the land from the Kukis. That's what the struggle is not a class struggle. It is a caste struggle between upper caste Maitis and Kuki brothers. तो ये जो आदिवासियों के जमीन में जो हक जताने का काम कर रहा है, वो ना तो शेड्यूल कास्ट कर रहा, ना तो ओबीसी कर रहा, ना तो मुस्लिम समुदाय कर रहा। ये जो आदिवासियों का जो हक है उसको छीनने का काम जो कर रहा है वो वहां का जनरल कैटेगरी का वर्ग कर रहा है, हिंदू कर रहा है। और यही जो है ये सच्चाई है कि वहां जो लड़ाई है वो जो कुकी समुदाय है और जनरल हिंदू है उनके बीच है। And also you people are saying the Kukis are the minorities. Don't say like that. Adivasis are the majority community in Manipur. More than 45% Adivasis are in Manipur. How you are saying that Adivasis are the minorities? According to the Indian statistics, they are all minorities. But in Manipur concern, they are the majority people. But these Manuwadi medias, the Brahminical medias are propagating that they are the minorities. You people are all following the Manuwadis. What Manuwadis are saying, you also reflecting their message to the people. तो आप लोग कहते हैं कि ये जो कुकी समुदाय है वो अल्पसंख्यक समुदाय है। मैं आपसे कहना चाहता हूं कि जो आदिवासी है वो देश की जनसंख्या में अल्पसंख्यक हो सकता है, लेकिन मणिपुर में अल्पसंख्यक नहीं है। वहां करीब 45% आबादी जो कुकी और नागा कम्युनिटी जो एक ही रेस में आते हैं उनकी है। तो ये जो मनुवादी मीडिया जो दिखाता है आप लोगों को, उसी को आप लोग दोहराते रहते हैं, जबकि ये सच्चाई नहीं है, विशेषकर मणिपुर के परिदृश्य में। I am a Tamilian basically. You are Sikh people, Sikh brothers. Now I became embraced Sikhism. That is a different matter. Muslims are here, scheduled castes are here. Why you people are coming to attend this program? Because Tamilians faced the genocide. This Congress did a genocide. More than 2 lakhs Tamilians this Congress killed. The same it happened in 1984 also, here also. The same Congress also killed the same genocide. They also did a genocide. And also the BJP also did a genocide among the Muslims. The scheduled caste also faced that genocide. But what the Manipur people are saying, it is not a genocide. They are saying that pogrom. Pogrom means it's beyond genocide. तो मैं चूंकि तमिलनाडु से आया हूं और अभी मैं सिख बना हूं, वो अलग बात है। यहाँ मैं तमिलनाडु से यहाँ शामिल हुआ हूं, यहाँ आप सिख समुदाय के लोग हैं, मुस्लिम समुदाय के लोग हैं, ओबीसी समुदाय के लोग हैं, एससी समुदाय के लोग हैं। हम क्यों एक साथ बैठ के ये आज डिस्कशन कर रहे हैं? You understand the pain of the genocide. ये इसलिए क्योंकि उधर जो तमिलनाडु है उसने ये जो ब्राह्मणवादी नरसंहार है उसको तमिलनाडु ने झेला है। पंजाब के लोगों ने 84 में उस नरसंहार को झेला है, लेकिन जो मणिपुर में हो रहा है वो इस नरसंहार से भी एक कदम आगे बढ़ के आज जो वहां हो रहा है नरसंहार से भी एक कदम आगे तबाही का वो मंजर है। Out of pain, because we people face the genocide. So out of pain, we people also thinking about, because you experienced it. So that's what we people are gathering here
to make a brotherhood or peace among our society. क्योंकि हम लोगों ने ये जो नरसंहार हुए हैं उसको हम लोगों ने सहा है और उसके हम लोग पीड़ित लोग हैं, इसलिए आज हम यहाँ इकट्ठा हुए हैं कि जो पीड़ित लोग हैं उनमें एक भाईचारा कायम किया जा सके. So they are doing according to their philosophy. Hindutva people, the brutality of Hindutwas. The Supreme Court was also saying that Hindu is not a religion, it is a way of life. What is the way of life? Looting is their way of life. Rape the adolescent girls, rape the woman is their way of life. Doing corruption is their way of life. Because their doctrine says like that. According to that, they are behaving. But according to us, our doctrine is Guru Granth Sahib. Muslims also here, their doctrines, they are learning their message from Quran. According to their, they are acting. But Hindu people, what they are having the doctrines? The Hindutva means Manusmriti. They are following the Manusmriti. That's what this murder, rape and everything is happening in, not only in Manipur. Recently you had seen in Madhya Pradesh also, one upper caste Brahmin fellow urined the Adivasi person. Lot of atrocities, humiliation, violation is happening throughout the country, even though now they started in Haryana also. We have to be more aware and alert. अभी हिंदुओं द्वारा ये जो हैवानियत की गई है उसकी तस्वीर आप लोगों के सामने है. ये जो हिंदू है वो कहते हैं कि हिंदू जीवन पद्धति है. ये इनकी क्या जीवन पद्धति है? बलात्कार करना, डकैती करना, भ्रष्टाचार करना, यही जीवन पद्धति है. तो ये जो इनका जो विचार है, इनका जो थॉट है, इनके जो प्रिंसिपल है वो यही है. और ये सब इनका जो धर्म ग्रंथ है मनुस्मृति, उसमें इन चीजों का वर्णन है. हमारा जो प्रिंसिपल है वो है गुरु ग्रंथ साहिब, वो है कुरान, और उसके हिसाब से हम लोग आचरण करने वाले लोग हैं. Here I am a political activist come lawyer, but I don't want to talk about my politics, because my politics is Bahujan and Dravida politics. But I come here, I'm coming here not to talk about my politics. Nowadays we have to think and talk about the politics of humanity. तो मैं पेशे से एक वकील भी हूँ और राजनीतिक भी हूँ, लेकिन आज यहाँ मैं कोई राजनीतिक बात करने नहीं आया हूँ, मैं अपनी पार्टी की बात करने नहीं आया हूँ, मैं आज यहाँ इंसानियत की बात करने आया हूँ. You have to differentiate. First of all, you have to differentiate who is our common enemy. Because Hindutva, you people are always talking about your own religion. Hindutva is not a religion, it is a politics. They are always talking about their politics. But we people are always talking about our religion scriptures, religion message. So that's what last 2000 years they are continuously getting a success. तो हम लोग यहाँ अपने धर्म की बात करते हैं, लेकिन जो हिंदुत्व है ये कोई धर्म नहीं है, पूरा का पूरा राजनीति है. और वो ये जो राजनीति है उसको हम समझने में असफल रहते हैं, लेकिन वो उसको खेलते हैं. और यही कारण है कि पिछले 2000 वर्षों से वो शासन की पोजीशन में है, सत्ता की पोजीशन में. When we are going to talk about our own politics, wherever you go, you are talking about the RSS politics. We are not talking about our Sikh politics. We are not talking about what our Guru Ravidas told, the Begumpura Khalsa Raj. We are not talking about the Khalsa Raj politics, Begumpura Raj politics. But we are talking about wherever you go, wherever you discuss among each other, you are discussing about the RSS politics or BJP politics or Congress politics. But we have to start now onwards is
have to start about our Begumpura Khalsa Raj politics. Then only we will make this country as a brotherhood, equality based country. तो आप जहां भी जाते हैं आप आरएसएस, कांग्रेस, भाजपा की राजनीति की बात करते हैं। हमारे जो गुरुओं ने Why you are bothering about the MLAs? You are always in your church, you are always talking about the kingdom of God. You are talking about the heavens politics, not ground based politics, land based politics. अभी एक भाई ने कहा कि यहाँ पे कोई जो क्रिश्चियन है वो एमएलए एमपी नहीं है। कैसे होगा? आपका जो क्रिश्चियन धर्म है वो तो इस समय स्वर्ग में जो है तो स्वर्ग में सत्ता स्थापित करने की बात कर रहा है। यहाँ की जो रियल पॉलिटिक्स है उसके विषय में तो आप चर्चा ही नहीं कर रहे, उसके लिए तो आप प्रयास ही नहीं कर रहे, तो कैसे आपका एमपी एमएलए होगा? You people are Christians are not ready to talk about their politics. Even though they are Sikh people are only 1.5% in India, but according to the Indian census, Christians are 3%. Even lot of scheduled caste converted in Tamil Nadu, Kerala. I am the land of Tamil Nadu. I know lot of scheduled caste people converted into Christians. In Kerala also the same situation. Andhra Pradesh, Telangana, Karnataka, most of the scheduled caste people converted into Christians. They never ever talk about their own politics, even though they are the majority community in that side. जो भारतीय जनगणना है उसके अनुसार यहाँ पे सिख 1.5% है, जबकि क्रिश्चियन 3% है। और हमको पता है कि जो उधर केरल, तमिलनाडु, उड़ीसा में ज्यादातर जो शेड्यूल कास्ट के लोग हैं वो क्रिश्चियन धर्म को अपनाने वाले लोग हैं। इसके 3% होने के बावजूद भी आप राजनीति की बात नहीं करते हो, राजनीतिक अधिकारों की बात नहीं करते हो, तो फिर कौन आपको एमपी एमएलए बनाएगा? So Baba Saheb Ambedkar was saying in 1938 when he addressed in the Solapur Christian convention, Baba Saheb Ambedkar addressed, you people are simply producing nurse and teachers. You never produced, Christians never produced a single judge, a single MLA. If you are not producing a judge and MLA or MP from Christian community, all the resource will hijacked by the Hindutva force. In 1938 he addressed in the Solapur conference. Now it is happening. तो सोलापुर में डॉक्टर बी आर अम्बेडकर ने 1938 में क्रिश्चियनों की सभा को संबोधित करते हुए कहा था कि आप लोग सिर्फ नर्स और मिशनरी पैदा करते हो, आपने आज तक कभी एक जज पैदा नहीं किया, कभी एक एमपी एमएलए पैदा नहीं किया, और आज के बाद भी अगर आप एमपी एमएलए जज पैदा करने में असफल रहते हैं तो आपकी जो संपत्ति है एक दिन ऐसा आएगा कि उस संपत्ति को हिंदू ताकतों द्वारा लूट लिया जाएगा। उन्होंने 1938 में ये बात कही थी और वो आज सच होता दिखाई दे रहा है। Cookies are 100% Christians. I met in the jungle some Cookie youth. Now they are carrying the gun in their hand. I asked, you are studying, I asked one doctor, he is an MBBS doctor. He was working in the AIMS hospital. Now he is in the jungle carrying the gun in his hand. He was saying that last so many years I was carrying a Bible in my hand. Now I want to save my people, that's what I carry a gun in my hand. He was saying like that. That is the situation of Kuki Christians in Manipur. तो मणिपुर में जो कुकी समुदाय हो 100% क्रिश्चियन समुदाय है। जब मैं वहां गया तो वहां जो पढ़े लिखे युवा वर्ग है आज वो बंदूक लेके एक वो जो मिलिट्री जो खंडर बना के रहते हैं इस तरीके का बना के वो स्टेशन बना के लाइन से बैठे हुए हैं। उसमें एक एमबीबीएस डॉक्टर भी वहां जो एम्स में प्रैक्टिस करने वाला एमबीबीएस डॉक्टर भी बंदूक लिए बैठा था। तो जब हम गए वहां हमने पूछा कि भाई आप क्यों शामिल हो, तो उसने बोला कि आज तक हमने जो किताब है
उसका अध्ययन किया, उसके प्रिंसिपल के हिसाब से चला बाइबल। लेकिन आज अपने लोगों की सुरक्षा के लिए हमको बंदूक उठाना पड़ रहा। ये स्थिति वहां जो 100% क्रिश्चियन है उनकी आज वहां ये स्थिति बना दी गई है। So that is the situation of Christians in Manipur. So nowadays, you see, almost they finished all the schools in Manipur. Manipur, most of the schools are running by the Christians. They destroyed. Hindutva people destroyed all the schools. So now I am requesting, I am very happy that the Sikh people are raising the voice. We people are raising the voice for the Christians. It is a very big message to the Manuvadi parties, Manuvadi medias also. तो ये जो स्थिति है वो आज मणिपुर की है। वहां पे जो स्कूल्स है, प्राइमरी स्कूल्स है, वो ज्यादातर कुकी समुदाय के लोग उसको संचालित कर रहे थे। आज वो सारे स्कूल डिस्ट्रॉय कर दिए गए हैं, बंद कर दिए गए। हमें खुशी है कि उस क्रिश्चियन समुदाय के इस जो समस्या है उसको उस पर केंद्रित होकर आज हम सिख लोग उस पर चर्चा करने के लिए इकट्ठा हुए हैं। ये देख के हमको खुशी महसूस हो रही है। I met Olivia's father. He was in the hospital. Still now he didn't get his daughter's body because the cookies are not allowing to enter into this, but this because that body is in the controlled by the Maitis. Still now the whole family is crying. ये क्या ओलिविया जो ये इधर फर्स्ट में जो लड़की है ये जॉब करती थी और इसका बलात्कार करने के बाद इसका मर्डर कर दिया गया। कांकोपी जो जिला है वहाँ पे इसके फादर अभी एडमिट है, पूरी इसकी छोटी बहन और माँ वहीं पे है। तो हम लोग मिलने गए तो वो रोने लगे और वो बॉडी लेने के लिए जाने को तैयार नहीं है। उसका कारण यह है कि जो इसकी बॉडी है वो इम्फाल में है और इम्फाल जो है तो जो मैतेई बाहुल्य क्षेत्र है। तो हर कुकी इस बात से डरा हुआ कि अगर हम वहां गए अपने परिवारों की मृत बॉडी लेने तो हमको भी मार दिया जाएगा। इस डर की वजह से वहां पे मुर्दा लाशें सड़ रही हैं, कोई उसको लेने जाने के लिए तैयार नहीं। तो जब हम मिले, हम लोग गए और मिले इस लड़की के बाप से, तो उन लोगों ने रो रो के ये पूरी दर्दनाक कहानी बताई। And also one speaker told that DIGs belong to Kuki. Yes, but same subordinate constable, the Hindu upper caste constable, he started to shoot the DGP's home. अभी किसी भाई ने बताया कि वहाँ का जो डीजीपी है वो कुकी समुदाय से है, लेकिन जब ये फसाद शुरू हुए तो जो हिंदू कांस्टेबल था उसी ने DGP means he is the highest post, but constable started to shoot against the DGP. तो जो डीजीपी होता है वो हाईएस्ट पोस्ट होती है, लेकिन एक कांस्टेबल जब ये सब शुरू हुआ तो एक हिंदू कांस्टेबल उसको शूट करना शुरू कर दिया और नतीजा ये हुआ कि उसको वहां से भाग के जो कुकी बाहुल्य इलाका है वहां आके रुकना पड़ा। 3 hours I talked to one district judge. He constructed 1.5 crores lakhs rupees. He borrowed a loan. He constructed a house in Impal. The whole property looted by the Hindu upper caste Maitis, and after that they destroyed. Now the situation, he was saying that whoever in the forest, their situation and my situation almost same. He is also staying in the
military relief camp. तो जब हम लोग इस लड़की के पिता से मिलके आ रहे थे तो वहाँ एक जिला न्यायाधीश जो है, जिला जज, वो आके मिला। उसने बताया कि हम लोन लेके इम्फाल के अंदर करीब 1.5 लाख रुपया लोन लेके घर बनवा रहे थे। तो जब ये दंगे हुए तो जो मैतेई समुदाय के लोग हैं उन्होंने हमला बोला और हमारे घर को डिस्ट्रॉय कर दिया, और वो वहां से जान बचा के अपनी फैमिली के साथ भाग के दूसरे जिले में जहाँ कुकी बाहुल क्षेत्र है वहां आ गया। तो वो भी जो वहाँ असम राइफल्स फोर्स है उसके देख रेख में, उसकी सुरक्षा में डिस्ट्रिक्ट जज भी आज अपनी जान बचाने के लिए रह रहा हो। So finally I want to tell to you, you are all educated people. Hereafter we don't talk more about the problems. We have to think about the solution. तो चूंकि आप सब पढ़े लिखे एजुकेटेड लोग हैं, इसलिए मैं फाइनल तौर पे ये कह रहा हूँ कि हमने जो समस्या है उसकी चर्चा तो कर ली, अब समाधान क्या है उस पे हमें सोचना चाहिए। We have to spend more time to think about the solution. इसलिए अब हमें अपना ज्यादा समय समाधान क्या है, इन सारी समस्याओं का समाधान क्या है, इस विषय पे हमें अपना समय लगाना चाहिए। Talking about the problem is very easy, but thinking about the solution is very tough. We have to think about the solution. तो समस्याओं पे बात करना बड़ा आसान बात है, लेकिन समाधान खोजना, समाधान सोचना ये मुश्किल काम है, कठिन काम है। इसलिए हमें समाधान की ओर सोचने का काम करना चाहिए। Hindutva politics is to split the society, but our gurus and bhagats politics is to weld the people. तो जो हिंदू राजनीति है ये समाज को बांटने पे विश्वास करती है, लेकिन हमारे जो गुरु हैं, हमारे गुरुओं का जो संदेश है वो भाईचारे का संदेश है, वो जोड़ने का संदेश है। Finally, I want to say one thing, because Kanshiram ji used to say in every cadre camp, कोई किसी को राजनीति है। So if you want our power, own power, we have to struggle to get. But we people are begging in front of Congress or BJP or Aam Aadmi Party or Communist Party. Those parties are all running by the Manuwadis. So we have to think about our Guru's politics. Our Guru's politics is Begumpura politics, Begumpura Raj politics. We have to think and work for that. Vaheguru Ji ka Khalsa, Vaheguru Ji ki Fateh. मानवर कांसीराम साहब ने अपने हर कैडर कैंप में लगभग हर कैडर कैंप में उन्होंने एक बात कही थी, जो कि गुरु गोविंद सिंह जी की बात है, कोई किसी को राज न दे है, जो ले है निज बल से ले है। आज हम क्या कर रहे हैं? हम कांग्रेस, भाजपा, आम आदमी पार्टी, कम्युनिस्ट पार्टियों के सामने हाथ फैलाए मांगने का काम करते हैं। तो इसलिए अगर हमें इस मांगने वाली पद्धति को, ये जो सीरी बनने वाली पद्धति है, जो विचार है, उसको त्यागना है, तो हमें जो हमारे संतों, गुरुओं, महापुरुषों ने जो बेगमपुरा की बात कही है, उस बेगमपुरा आधारित राज्य, उस बेगमपुरा आधारित देश के लिए काम करना होगा, उसके लिए मेहनत करनी होगी। इन्हीं शब्दों के साथ मैं अपनी बात समाप्त करता हूं। वाहेगुरु जी का खालसा, वाहेगुरु जी की फतेह। बहुत बहुत धन्यवाद। बहुत धन्यवाद ਜੀਵਨ ਸਿੰਘ ਮੱਲਾ ਜੀ ਦਾ। ਨਾਲ ਉਹਨਾਂ ਦੇ ਅਸ਼ੋਕ ਜੀ ਸੀਗੇ ਤੇ ਉਹਨਾਂ ਨੇ ਸਾਰੀ ਗੱਲ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਰੱਖੀ ਹੈ। ਤੇ ਆਖਰ ਵਿੱਚ ਮੇਰਾ ਵੀਰ ਬਲਦੇਵ ਸਿੰਘ ਪਹਿਲਾਂ ਇਹ ਸਟੇਜ ਚਲਾਉਂਦੇ ਸੀਗੇ ਤੇ ਮੈਂ ਉਹਨਾਂ ਤੋਂ ਮੈਂ ਕਿਹਾ ਨਹੀਂ ਮੈਂ ਕਰਦਾ, ਮੈਂ ਉਹਨਾਂ ਨੂੰ ਕਹਿੰਦਾ ਵੀ ਉਹ ਵੀ ਆ ਜਾਣ। ਮਨਜੀਤ ਸਿੰਘ ਸਾਡੇ ਪ੍ਰਧਾਨ ਵਾਜੇ ਕੌਮ ਦੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹ ਸਟੇਜ ਤੇ ਆਉਣ
ਤੇ ਉਹ ਆਪਣੀ ਗੱਲ ਜਿਹੜੀ 2 ਮਿੰਟ 'ਚ ਉਹ ਧੰਨਵਾਦ ਕਰਨਗੇ ਸਾਰਿਆਂ ਦਾ। ਤੇ ਡਾਕਟਰ ਸਤਪਾਲ ਜੀ ਆਏ ਹੋਏ ਨੇ, ਚੇਅਰਮੈਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ, ਉਹਨਾਂ ਦਾ ਬਹੁਤ ਧੰਨਵਾਦ। ਦੇਖੋ ਅਸੀਂ ਸਾਰਿਆਂ ਦੇ ਵਿਚਾਰ ਸੁਣਨਾ ਚਾਹੁੰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਵੀ ਇਹ ਚਰਚਾਵਾਂ ਵਾਰ-ਵਾਰ ਕਰੀਆਂ ਜਾਣ, ਇਹ ਮਤਲਬ ਇਹ ਕੰਟੀਨਿਊ ਲਗਾਤਾਰ ਰਹਿਣਾ ਚਾਹੀਦਾ ਇਹ ਕੰਮ, ਕਿਉਂਕਿ ਮੇਰੇ ਹੋਰ ਵੀ ਵੀਰ ਇੱਥੇ ਬੈਠੇ ਆ, ਅਮਰਿੰਦਰ ਸਿੰਘ ਜੀ ਬੈਠੇ ਆ, ਉਹ ਵੀ ਚਾਹੁੰਦੇ ਗੱਲ ਕਰਨਾ। ਮੇਰੇ ਭਾਜੀ ਆਏ ਸੀਗੇ ਰਮੇਸ਼ ਚੋਗਾ ਜੀ ਮੇਰਕਰੀ, ਉਹ ਵੀ ਚਾਹੁੰਦੇ ਵਿਚਾਰ ਰੱਖਣਾ। ਪਰ ਅੱਜ ਜਿਹੜਾ ਨਾ ਹੁਣ ਦੇਖੋ 3 ਘੰਟੇ ਹੋ ਗਏ ਲਗਾਤਾਰ ਸਾਨੂੰ ਬੈਠਿਆਂ ਨੂੰ, ਤੇ ਮੈਂ ਇਹ ਚਾਹੁੰਦਾ ਵੀ ਇਸ ਵਾਰ ਜਿੱਦਾਂ ਅਸੀਂ ਕੀਤਾ ਆ ਤੇ ਫਿਰ ਗਾਂ ਹੋਰ ਮਤਲਬ ਪੰਜਾਬ ਦੇ ਵਿੱਚ ਲਗਾਤਾਰ ਚੱਲਣਾ ਚਾਹੀਦਾ ਇਹ ਕੰਮ, ਤਾਂ ਕਿ ਜਿੰਨਾ ਚਿਰ ਅਸੀਂ ਸਾਰੇ ਸਮੱਸਿਆ ਨੂੰ ਲੈ ਕੇ ਐਜੂਕੇਟ ਨਹੀਂ ਹੁੰਦੇ, ਸਾਨੂੰ ਉਹਨਾਂ ਦਾ ਪੂਰਾ ਸਮਝ ਨਹੀਂ ਲੱਗਦੀ, ਉਹਨਾਂ ਚਿਰ ਅਸੀਂ ਹੱਲ ਵੱਲ ਨੂੰ ਨਹੀਂ ਤੁਰ ਸਕਾਂਗੇ, ਨਾ ਅਸੀਂ ਕੋਈ ਸਟੀਕ ਹੱਲ ਲੱਭ ਸਕਾਂਗੇ। ਅਸੀਂ ਫਿਰ ਇੱਕ ਟੈਂਪਰੇਰੀ ਸਮਾਂ ਮਤਲਬ ਕੱਢਣ ਦੇ ਲਈ ਉਹ ਸਾਰਾ ਕੁਝ ਕਰਾਂਗੇ। ਤੇ ਮੈਂ ਹੁਣ ਇਹ ਸਰਦਾਰ ਗੁਰਪ੍ਰੀਤ ਸਿੰਘ ਜੀ ਆਏ ਆ ਮਿਸਟਰ ਪੰਜਾਬ ਤੋਂ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਸਰਦਾਰ ਕਮਲਜੀਤ ਸਿੰਘ ਜੀ, ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਸਰਦਾਰ ਅਰਵਿੰਦਰ ਸਿੰਘ ਜੀ ਨੂੰ ਅਸੀਂ ਟਾਈਮ ਨਹੀਂ ਦੇ ਸਕੇ, ਜੁਗਰਾਜ ਸਿੰਘ ਜੀ ਨੂੰ ਸਮਾਂ ਦੇਤਾ ਸੀਗਾ, ਪਰ ਅਸੀਂ ਇਹ ਗੱਲ ਕਹਿੰਦੇ ਵੀ ਅਸੀਂ ਲਗਾਤਾਰ ਇਹ ਵਿਚਾਰ ਚਰਚਾ ਚਲਾਵਾਂਗੇ ਤਾਂ ਅਸੀਂ ਫਿਰ ਵੱਖ-ਵੱਖ ਟੌਪਿਕਾਂ ਤੇ ਵੱਖ-ਵੱਖ ਸਾਡੇ ਜਿਹੜੇ ਵੀਰ ਆ ਉਹ ਆਪਣੇ ਵਿਚਾਰ ਉਹ ਜਿਹੜੇ ਰੱਖਣਗੇ ਉਹ ਅਸੀਂ ਸੁਣਾਂਗੇ ਵੀ। ਸਰਦਾਰ ਕੀਰਤ ਸਿੰਘ ਜੀ ਬਹੁਜਨ ਦ੍ਰਾਵਿੜ ਪਾਰਟੀ ਤੋਂ ਆਇਆ ਲੁਧਿਆਣੇ ਤੋਂ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਉਹ ਵੀ ਇਹ ਬਹੁਜਨ ਦ੍ਰਾਵਿੜ ਪਾਰਟੀ ਦੇ ਸੀਨੀਅਰ ਮੈਂਬਰ ਆ ਪੰਜਾਬ ਤੋਂ। ਸਰਦਾਰ ਸਤਨਾਮ ਸਿੰਘ ਜੀ ਇਹ ਮਕੇਰੀਆਂ ਤੋਂ ਆਏ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਸਰਦਾਰ ਪਰਮਿੰਦਰ ਸਿੰਘ ਜੀ ਮਕੇਰੀਆਂ ਤੋਂ, ਉਹਨਾਂ ਦਾ ਵੀ ਜਿਹੜਾ ਆ ਬਹੁਤ ਧੰਨਵਾਦ।